ਤਾਜ ਹੀ ਆਪਣੇ ਘਰ ਦੇ ਬਾਹਰ ਲੱਤਾਂ ਸਿੱਧੀਆਂ ਕਰਕੇ ਬੈਠਾ, ਦੂਰੋਂ ਘੁੰਮਦਾ ਸਾਈਕਲ ਤੇ ਆਉਣਾ ਸੀ, ਉਹਨੂੰ ਸਾਈਕਲ ਮੋੜ ਲਿਆ, ਉਹਨੇ ਕਿਹਾ ਚੱਲ ਓਏ ਅੱਗੇ ਪੈ ਪੈਣ ਡਏ। ਉਹ ਕਹਿੰਦਾ ਮਾਮਾ ਮੱਛਰ ਘਰ ਜਾ ਕੇ ਕਹਿੰਦਾ ਲੈ ਮੈਂ ਇਹਦਾ ਤੇ 14-1500 ਲਵਾਇਆ। ਇਹੀ ਗੱਲ ਅਸਲ 'ਚ ਹੋਇਆ ਇਸ ਤਰ੍ਹਾਂ ਕਿ ਉਸਤਾਦ ਜੀ ਉਹਨੇ ਨਾ ਕੈਂਗਰੂ ਦਾ, ਹਿਰਨ ਦਾ ਗੋਸ਼ਤ ਬਹੁਤ ਖਾਦਾ, ਉਹਦੇ ਨਾਲ ਉਹ ਸਿਸਟਮ ਉਹਦਾ ਬਣ ਗਿਆ ਰਲ ਕੇ। ਉਹਨੇ ਫਿਰਨ ਦਾ ਗੋਸ਼ਤ ਬਹੁਤ ਖਾਦਾ, ਫਿਰ ਕੇ ਨਹੀਂ ਖਾਈਦਾ ਭਾਈ। ਇਹ ਕਿਤੇ ਨੇ ਕਹਿੰਦੀ 2 ਪੈਂਪਰ ਲੱਗਣੇ ਨੇ, 2 ਪੈਂਪਰ ਨਿਕਲੇ ਆ। ਓਏ ਉਸਤਾਦ ਜੀ, ਉਸਤਾਦ ਜੀ ਮੋਟਰਸਾਈਕਲਾਂ ਦਾ ਕੰਮ ਸਿੱਖਦੇ ਕੀ ਈਜ਼ੀ ਹੋਇਆ। ਪੰਪਾ ਵਾਲੇ ਨੇ ਉਹ ਲੈ ਦੱਸ ਬੜੀ ਸ਼ੁਰੂ 'ਚ ਵੀ ਜੀ ਲਾ ਤੇ ਬਾਅਦ 'ਚ ਵੀ ਜੀ ਲਾ ਜੀ ਉਸਤਾਦ ਜੀ। ਹਾਂ मेरे मुंह निकल गया उस्ताद मेरे मुंह को निकलिया उस्ताद जी कहने उस्ताद दे जी कह निकल गया। ਉਸਤਾਦ ਜੀ ਦਾ ਕਨਸੈਪਟ ਕਲੀਅਰ ਕਰ ਦਿਓ ਜਰਾ। ਇਹ ਭਾਈ ਹੁਣੇ ਕਹਿੰਦੇ ਉਦਤ ਨਾਰਾਇਣ ਸਾਹਿਬ ਕੁੜੀ ਨੇ, ਮੈਂ ਕਿਹਾ ਫਿਰ ਉਹਨੇ ਪੜੇ ਛੋਟੇ ਕਰਾਏ ਹੋਣੇ ਕਿਤੇ, ਮੈਨੂੰ ਮੋਸ਼ੇ ਨਿਕਲ ਆਈ ਹੋਣੀ ਕਿਤੇ, ਦੇਖ ਨਹੀਂ ਦਿੱਤੀ ਕਿਤੇ ਪੂਰੀ ਕੀਤੀ ਮੰਨਤ। ਉਧਰ ਨਾਰਾਇਣ ਕੁੜੀ ਨੇ। ਹਾਂਜੀ ਉਸਤਾਦ। ਚਲੋ ਠੀਕ, ਤੂੰ ਉਹਦੇ ਨਾਲ ਬੈਸਣ ਕੋ ਉਹਨੂੰ ਕਿਹਾ ਹਾਂ ਗੱਲ ਮੁੱਕੀ, ਫਰਕ ਕਰਾਂ। ਨਹੀਂ ਇਹ ਉਸਤਾਦ ਜੀ ਉਹਦਾ ਰਾਈਟ ਨਹੀਂ, ਉਹ ਤੂੰ ਉਹਨੂੰ ਮਨਾ ਵੀ ਲਵੇਂ ਵੀ ਬੰਦਾ ਸੀ, ਇਹ ਕੌਮ ਤੇ ਜਾਂ ਸਾਨੂੰ ਜਾਂ ਪਾਕਿਸਤਾਨ ਨੂੰ, ਇੰਡੀਆ ਨੂੰ ਜਾਂ ਤੈਨੂੰ, ਸਾਨੂੰ ਕੀ ਫਾਇਦਾ? ਕੋਈ ਫਾਇਦਾ ਨਹੀਂ, ਲੇਕਿਨ ਛੱਡ ਦੇ, ਨਹੀਂ ਛੱਡ ਦੇ। ਮੈਂ ਬਿਜਲੀ ਚੜਾਉਂਦੇ ਆ। ਸਾਡਾ ਇਹ ਰੌਲਾ ਹਰ ਜਗ੍ਹਾ ਤੇ। ਸਹੀ ਗੱਲ ਆ ਬੇ ਪੌਣਾ ਘੰਟਾ ਕੰਮ ਤੋਂ ਜਵਾਬ ਦੇ ਕੇ ਉਹਨੂੰ ਇਹ ਸਾਬਤ ਕਰਾਈ ਜਾ ਰਿਹਾ ਕਿ ਨਹੀਂ ਇਹ ਨਹੀਂ ਐ ਨੂੰ ਆ, ਇਹ ਸ਼ਹਿਰ ਐ ਨੂੰ ਆ। ਉਹ ਕਹੀ ਜਾਂਦਾ ਨਹੀਂ ਯਾਰ ਇੱਧਰ ਨੂੰ ਆ। ਕਹਿੰਦੇ ਨੇ ਉਹਨੂੰ ਨਾ ਮਾਰੋ ਜਿਹੜਾ ਬਹਿਸ ਕਰ ਰਿਹਾ, ਯੈਸ ਜਿਹਦੇ ਨਾਲ ਹੁੰਦੀ ਉਹਨੂੰ ਮਾਰੋ। ਤੇ ਤੂੰ ਉਹਨੂੰ ਲੱਭੋ ਜਿਹੜਾ ਉਹਨੂੰ ਲੈ ਕੇ ਆਇਆ। ਅੱਲਾਹ ਦਾ ਭਲਾ ਕਰੇ। ਕਹਿੰਦੇ ਚੋਰ ਨੂੰ ਨਾ ਮਾਰੋ, ਚੋਰ ਦੀ ਨਾਨੀ ਨੂੰ ਮਾਰੋ, ਇਹ ਮਜ਼ਾਲ ਆ। ਨਾਨੀ ਨੂੰ ਨਹੀਂ। ਨਾਨੀ ਨੂੰ ਨਹੀਂ, ਦਾਦੀ ਨੂੰ ਗਿਆ ਵਾ। ਉਸਤਾਦ ਜੀ ਜਿਹੜਾ ਕਿਸ਼ੋਰ ਸਾਹਿਬ ਦਾ ਗਾਣਾ ਸੀ ਨਾ ਜਿਹੜਾ ਤੁਸੀਂ ਗਾਇਆ, ਇੱਕ ਐਹਸਾਨ ਕਰ, ਉਸਤਾਦ ਜੀ ਕਹਿੰਦੇ ਡਾਇਰੈਕਟਰ ਪਹਿਲੇ ਉਹਨਾਂ ਨੂੰ ਉਸ ਫੀਲਿੰਗ 'ਚ ਲਿਆਂਦਾ ਸੀ। ਇਹ ਡਾਕਟਰ ਸਾਹਿਬ ਦਾ ਚੈੱਕ ਕਰਨਾ ਅੱਜ ਵੀ ਤੁਹਾਨੂੰ ਲੱਗੇਗਾ, ਉਹ ਕਰੈਕਟਰ डॉक्टर साहब ਨੂੰ ਅੱਜ ਵੀ लगेगा। मैं 100% कहता हूँ, मैं एक डॉक्टर हूँ, जिंदगी का तजर्बा है। ਹਾਂ जानी ने ड्रिंक की हुई है। ਇਹੋ ਜਿਹੇ ਗਾਣੇ ਤੁਸੀਂ ਗਾਉਂਦੇ ਹੀ ਹੋ ਤੋ ਜੀ। ਨਹੀਂ ਨਹੀਂ मुझे दुनिया वालों शराबी न समझो, मैं पीता नहीं हूँ, पिलाई गई है जहाँ बेखुदी में कदम लड़खड़ाए, वही राह मुझको दिखाई गई है। मुझे दुनिया वालों शराबी न समझो, मैं पीता नहीं हूँ। अब जा रहा ਹੁੰਦਾ ਨਾ ਮੈਂ ਜਿੱਥੇ ਥੋੜਾ ਜਿਹਾ ਐਕਸਪ੍ਰੈਸ਼ਨ ਦੇਣਾ ਨਾ, ਮੈਂ ਪੀਤਾ, ਉੱਥੇ ਨਾਲੇ ਵੀ ਥੋੜਾ ਜਿਹਾ हाजी विचार विषय में जोड़ना को सोखा काम। किसी को नशा है जहाँ में खुशी का, किसी को नशा है गमे जिंदगी का। ये दुनिया है दुनिया, यहाँ मालो ज़र में दिलों की खराबी छुपाई गई है। मुझे दुनिया वालों शराबी न समझो, मैं पीता नहीं हूँ, पिलाई गई है। ਵਾਹ 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 ਉਸਤਾਦ ਜੀ। ਮੈਂ ਕਿਹਾ ਜੀ ਉਸਤਾਦ ਬਹੁਤ ਜੀ, ਉਸਤਾਦ ਜੀ ਕਿਹਾ। ਦੁਨੀਆ ਵਾਲੋਂ ਸ਼ਰਾਬੀ ਨਾ ਸਮਝੋ। ਆਹੋ ਦੁਨੀਆ ਦਾ ਮਤਲਬ ਪਤਾ ਕੀ ਹੈ? ਵਰਲਡ। ਨਹੀਂ ਉਸਤਾਦ ਜੀ ਗਾਣੇ ਦੇ ਵਿੱਚ ਵਾਕਈ ਉਹ ਜਿੱਦਾਂ ਭਾਈ ਕਰਦੇ ਆ। ਐਸਾ ਕੀਤਾ, ਫੇਸ ਐਕਸਪ੍ਰੈਸ਼ਨ ਕਿਆ ਦਿੱਤੇ ਆ। ਮੈਂ ਮੁਗਲ ਸਾਹਿਬ ਓਏ ਜੱਟ ਸਾਹਿਬ, मैंने पीना सीख लिया, मैंने पीना सीख लिया। अरे पाप कहो या पुण्य कहो, मैंने पीना सीख लिया, मैंने पीना सीख लिया। ਸਾਡਾ ਵਾਹ ਵਾਹ। ਇੱਕ ਸਾਡਾ ਕਹੋ ਜਾਂ ਤੁਮ ਕਹੋ। ਇੱਕ ਹੋਰ ਵੀ ਸੀ, ਗੰਗਾ ਜਲ ਹੈ ਇਹ ਤੋ ਜਿੱਤੇ ਇਹ ਹੈ। ਇਹ ਮਿਰਜ਼ਾ ਸਾਹਿਬ ਆਪ ਸੁਣਾ ਦਿਓ, ਕਲਾ ਢੇਰੀ ਲਾਇਆ ਵਾ। ਉਸਤਾਦ ਜੀ ਕਿਤੇ ਸਲੋ ਸੁਣਾਇਆ, ਕਿਤੇ ਫਾਸਟ ਵੀ ਥੋੜਾ ਸੁਣਾ ਦਿਓ ਜਿਹੜਾ। ਤੁਮ ਪੀਓ। ਇਹ ਫਰਕ ਸੀ ਰਫੀ ਸਾਹਿਬ ਚ। ਹੁਣ ਗਾਣਾ ਗਾ ਮੁਝੇ ਪੀਨੇ ਕਾ ਸ਼ੌਕ, ਉਹਨਾਂ ਲੱਗਦਾ ਵੀ ਉਹਨੇ ਪੀਤੀ ਹੈ। ਸਹੀ ਗੱਲ। ਰਫੀ ਸਾਹਿਬ ਦਾ ਸਾਜੀ ਰਫੀ ਸਾਹਿਬ ਦਾ ਗਾਣਾ। नहीं शबीर कुमार ने। मुझे पीने का शौक नहीं,
पीता हूँ गम भुलाने को, ਇਹਨੇ ਪੀ ਕੇ ਤਾਂ ਨਹੀਂ ਗਾਇਆ ਸਾ तेरी यादें मिटाने को। हाँ नहीं, पीता हूँ गम भुलाने, पी रहे हैं। ਪੀ ਰਹੇ ਸੀ हाँ। ਲੇਕਿਨ ਫਿਰ ਉਸ ਹਿਸਾਬ ਨਾਲ ਨਾ ਰਲੇ ਨਹੀਂ और रफी साहब को कहे मुझे पीने का शौक नहीं, इंज कहना सी इन्होंने। ਉਸਤਾਦ ਜੀ ਬੜੀ ਬਰੀਕੀ ਫੜੀ ਜੇ ਤੁਸੀਂ ਉਹ ਵਾਹ 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 ਉਸਤਾਦ ਜੀ ਇੱਕ ਫੋਨ ਆਇਆ ਨਾ, ਉੱਥੇ ਤੁਹਾਨੂੰ ਮਹਿਮਾਨੇ ਖਸੂਸੀ ਬੁਲਾਇਆ ਉਹਨਾਂ ਨੇ। ਇਹਨਾਂ ਨੇ ਨਹੀਂ ਜਾਣਾ ਹਾਂਜੀ, ਲੇਕਿਨ ਹਾਂਜੀ। ਗਾਣਾ ਅੱਛਾ ਸੀ ਉਸਤਾਦ ਜੀ ਮੈਂ ਕਹਿੰਦਾ ਕਮਾਲ ਬਰੀਕੀ ਫੜੀ ਹੈ ਜੀ ਉਸਤਾਦ ਨੇ ਉਹ ਕਿੱਦਾਂ ਬੇਟੀ ਕਿੱਦਾਂ ਕਹਿੰਦੇ ਨਹੀਂ ਜਾਣਾ ਉਹਨਾਂ ਨੇ ਬਸ ਯਾਰ ਪਤਾ ਪਤਾ ਵੀ ਲੜਾਈ ਸੀ। मैंने पी शराब, ਕਿਉਂ तुमने क्या पिया, ਹਾਏ ਹਾਏ अरे तुमने क्या पिया, आदमी का खून, मैंने पी शराब, तुमने क्या पिया, अरे तुम यार 1000 रुपया देंगे, ਕੀ ਹੋ ਗਿਆ 1000 रुपया देंगे, किसी को कहेगा मैं देना। ਦੋ ਦੇ ਦਿਓ ਇਹ ਕੀ अल्लाह दी कसम जैनवन तेरी नजर आ ठेका लगदा नहीं इस गाने दे, तेनू किता पता भी है टट्टा ਸਾਜੀ ਮੈਨੂੰ ਪਹਿਲੇ ਪਤਾ ਸੀ, ਇੱਕ ਵਾਰੀ ਪਹਿਲੇ ਵੀ ਤੁਹਾਡੇ ਮਗਰ ਇਹੀ ਵਜਾਇਆ। अच्छा फिर ठीक ਨਹੀਂ ਨਹੀਂ ਦਿਓ कसम है भैया जैनवन ही लगा। मैंने पी शराब, ਨਹੀਂ ਚੱਲ तुमने क्या पिया, अरे तुमने क्या पिया, आदमी का खून, मैं जलील हूँ, मैं जलील हूँ, ਵਾਹ 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 तुमको क्या कहूँ, अरे तुमको क्या कहूँ, तुमको क्या कहूँ, मैंने पी शराब, तुम पियो तो ठीक, हम पिए तो पाप, तुम जियो तो पुण्य, हम जिए तो पाप, तुम पियो तो ठीक, हम पिए तो पाप, तुम जियो तो पुण्य, हम जिए तो पाप, तुम शरीफ लोग, तुम अमीर लोग, हम तबाह हाल, हम फकीर लोग, जिंदगी भी रोग, मौत भी अजाब, मैंने पी शराब, मैंने पी शराब, तुमने क्या पिया, अरे तुमने क्या पिया, आदमी का हूँ, मैंने पी शराब। ਸਾਡੀ ਕੀ ਕਹਤੇ ਕੀ ਠਹਿਰਾ मेरा आज मूड शराबी टाइप होया है। ਉਸਤਾਦ ਜੀ ਪੁੰਨ ਵਿੱਚ ਆਇਆ ਪੁੰਨ ਇਹ ਕੀ ਇਹਦਾ ਕੀ ਮਤਲਬ ਹੁੰਦਾ ਪੁੰਨੇ तुम पियो तो ठीक, हम पिए तो पाप, तुम जियो तो पुण्य स्वाब। ਅਸੀਂ ਜੀ ਰਹੇ ਹਾਂ ਤੇ ਗੁਨਾਹ ਵਾਸੀ ਐਵੇਂ ਹੀ ਆ ਦੁਨੀਆ ਤੇ। ਯਾਨੀ ਕਿ ਪੁੰਨ ਸਵਾਬ ਨੂੰ ਕਹਿੰਦੇ ਅਪੁੰਨ ਅਪੁੰਨ ਬੋਲਾ नहीं नहीं पुण्य ਪੁੰਨੇ पुण्य। कोई पुण्य का काम किया होगा जो हाँ तुम्हारे जैसा बना। हाँ तेनू तू उधर है नहीं, तेनू पुन्ना खवाया नहीं मैं बाप। ਹਾਂ ਉਹ ਕੀ ਇਹ ਝੋਲਾ ਸਾਹਿਬ ਖਾਤਾ ਬਹਿ ਨਹੀਂ ਜਾਈਦਾ, ਲਫ਼ਜ਼ਾਂ ਦਾ ਗੌਰ ਵੀ ਰੱਖੀਦਾ ਵਾ। ਉਹ ਭਰਾਵਾ ਅੱਛਾ ਹੈ। ਨਾ ਕਿ ਮਿਰਜ਼ਾ ਸਾਹਿਬ ਕਿਤੇ ਆਪ ਹੀ ਕਿਤੇ ਗਾਣਾ ਸੁਣਾਓ ਸਾਨੂੰ, ਕਿਤੇ ਰੂਹਦਾਰੀ ਵਾਸਤੇ ਲੈ ਲੈ ਲਓ। ਸ਼ਰਾਬੀ ਇਹਨਾਂ ਦਾ ਬਣਿਆ ਹੀ ਕੋਈ ਨਹੀਂ, ਬੂਟੀ ਤੇ ਗਾਣਾ ਹੀ ਕੋਈ ਨਹੀਂ ਬਣਿਆ। ਮੈਂ ਸ਼ਰਾਬੀ ਸ਼ਰਾਬੀ ਮੈਂ ਸ਼ਰਾਬੀ ਇਹ ਗਾਣਾ ਨਾ ਇਹਦਾ ਕੰਤਰਾ, ਇਹਦੇ ਦੋ ਅੰਤਰੇ ਸੀ। ਇੱਕ ਇਹਦਾ ਅੰਤਰਾ ਮੈਂ ਲਿਖਿਆ, ਅੱਛਾ ਜੀ। ਅੱਲਾ ਦੀ ਕਸਮ ਹੈ, ਰਿਜ਼ਕ ਚਾਹਤਾ A to Z ਪੂਰਾ ਮੈਂ ਲਿਖਿਆ। ਵਧਾ ਕੀਤਾ ਸਾਜੇ ਅੱਗੇ ਉਸਤਾਦ ਜੀ ਚੋਰੀ ਹੋ ਜਾਣਾ ਇਹਦਾ ਦੂਜਾ ਪਹਿਲਾ ਅੰਤਰਾ ਸੁਣਾਤਾ ਤੁਹਾਨੂੰ, ਤੁਮ ਪਿਓ तो ठीक। दूजा अंतरा सी रीत और रिवाज सब तुम्हारे साथ, धर्म और समाज सब तुम्हारे साथ, अपने साथ क्या धूल और धुआं, आज चाहे तुम नोच लो जुबान, आने वाला दौर लेगा सब हिसाब। ਹੁਣ ਇਹਦਾ ਮੈਂ ਲਿਖਿਆ। अगला अंतरा ਜਿਹੜਾ मैं लिखिया, हार के भी तुम जीत ही गए, जीत के भी मैं हार ही गया, जिसमें धोखा हो बेईमानी हो, जिसमें लोगों का खून पानी हो, ऐसे खेल मैं न खेलूंगा जनाब।
मैंने पी शराब। ਵਾਹ ਵਾਹ लिखा तो मैं थोड़ा जिहा होना सी उदों मैं लिखिया सी। ਨਹੀਂ ਫਰਕ ਹੈ ਮਾਸ਼ਾਅੱਲਾ ਸੋਹਣਾ ਲਿਖਿਆ ਉਸਤਾਦ ਜੀ ਨੇ नहीं ਨਹੀਂ ਸਹੀ ਹੈ लेकिन पूरा तो कीता ना। ਨਹੀਂ ਅੱਛਾ ਲਿਖਿਆ ਤੁਸੀਂ ਅੱਛਾ ਲਿਖਿਆ ਯਾਰ ਮਿੱਟੀ ਨਹੀਂ ਕੀਤਾ ਉੱਥੇ ਤਾਂ ਤੱਕ ਪਹੁੰਚ ਗਿਆ ਗਾਣੇ 'ਚ ਇਦਾਂ ਨਹੀਂ ਲੱਗਦਾ ਕਿ ਇਹ ਲੈਦਾ ਉਹ ਇਹ ਗਾਣੇ ਦੇ ਵਿੱਚ ਹੀ ਆ ਲਿਰਿਕਸ ਆ ਮੈਂ ਲਿਰਿਕਸ ਕਹਾ ਚਿਕੜ ਭੱਟੂ ਸਾਹਿਬ ਕੋ ਗੱਲ ਵੀ ਕਰੀਦੀ ਆ ਮੇਰਾ ਤੇ 1000 ਗਿਆ ਚਲਾ ਭਾਈ। ਤੁਹਾਨੂੰ ਮਿਲ ਜਾਣਗੇ ਤੁਹਾਨੂੰ ਕਿਹਾ ਨਹੀਂ ਮਿਲ ਜਾਣਗੇ ਕੀ ਉਧਾਰੇ ਗਏ ਆ नहीं यार नो नहीं ਬਹੁਤ ਅੱਛੇ क्या ਆ करने कसम है। ਬਹੁਤ ਅੱਛੇ ਉਹ ਉਸਤਾਦ ਜੀ ਇਹੋ ਜਿਹੀ ਗੱਲ ਜੇਬ ਚੋਂ ਕਰੀਦੀ ਹੈ ਵੀ ਮੇਰੇ ਕੋਲ ਲੈ मैं ਕੇ जेब चो कीती है ਤੇ ਮੈਨੂੰ ਦੇਣੇ ਕਦੋਂ ਨੇ? यार मैं तेन दे देना यार हुणे ਕਟਾਵਾਂਗੇ ਤੁਹਾਨੂੰ ਕਟਾਵਾਂਗੇ ਜਿੱਦਾਂ ਪਹਿਲੇ ਕਿਉਂ ਨੇ ਯਾਰ ਭਾਜੀ ਇਦਾਂ ਕਰਦੇ तेन कटावांगा मुंडियां नु फोन कर दे ਭਾਜੀ ਦੇ ਇਹਨੂੰ ਦੇਣਗੇ ਕਟਾ। ਤੁਹਾਡਾ ਸੇਲਮੈਨ ਦੀ ਪੇਟੀ ਵਰਗਾ ਮੂੰਹ ਉਹ ਤੁਹਾਡਾ ਦੇ ਦੇਣਗੇ ਉਹ ਤੁਹਾਨੂੰ। ਦੇ ਦੇਣਗੇ ਭਾਜੀ ਬੜਾ ਗਿੱਧਾ ਪਾਉਣ ਵਾਲਾ ਕੁੱਕੜ ਹੁੰਦਾ ਦੇ ਦੇਣਗੇ 5 ਪੈਨਸਲਾਂ ਇਕੱਠੀਆਂ ਨਾਲ पुराना ही नहीं कर रहे। ਉਹ ਕੁੱਕੜ ਗਿੱਧਾ ਪਾਉਂਦਾ ਉਸਤਾਦ ਜੀ, ਉਹ ਪਾਰੇ ਕਿ ਜ਼ਮੀਨ ਨਾਲ ਵੀ ਲਾਉਂਦਾ ਇੰਜ ਕਰਕੇ। ਓਏ ਇੰਡੀਆ ਬਾਜੀ ਉਹ ਵੱਟੇ ਵੱਟੇ ਇਕੱਠੇ ਕਰਦਾ ਵਾ ਕਿਦਾਂ ਪਾਉਂਦੇ ਪੈਸੇ ਨਾਲ ਤਾਜੀ ਮੈਂ ਇੱਕ ਖਬਰ ਪੜ੍ਹੀ ਵਿਊਜ਼ ਦੀ ਖਾਤਰ ਇੱਕ ਬੇਟੀ ਨੇ ਆਪਣੇ ਬਾਪ ਦਾ ਵਲੌਗ ਬਣਾਤਾ ਵਿਚਾਰਾ ਮਰਨ ਦਿਆ ਮਰਨ ਡਿਆ ਸੀ ਦੱਸੋ ਚਿਚਕੀਆਂ ਲੈ ਰਿਹਾ ਤਾਂ ਦੋ ਬੇਟੀਆਂ ਸੀ ਦੋ ਬੇਟੀਆਂ ਵਲੌਗ ਬਣਾ ਰਹੀਆਂ ਉਹਦੀ ਉਸਤਾਦ ਜੀ ਕਹਿੰਦੇ ਜਾਨ ਨਿਕਲ ਰਹੀ ਹੈ ਤੇ ਤੂੰ ਇਸ ਤਰ੍ਹਾਂ ਕਰ ਰਹੀ ਹੈ ਕਿ ਇਹ ਦੇਖੇ ਮੇਰੇ ਬਾਬਾ ਇਹ ਬਾਬਾ ਮੇਰੇ ਲਈ ਦੁਆ ਕਰਨਾ ਇਹ ਕਰਨਾ सच्ची ਹਾਂਜੀ ਸਾਜੀ ਖਬਰਾਂ 'ਚ ਹੈ ਬਕਾਇਦਾ ਇਹ ਅੱਲਾ ਇੱਥੇ ਤੱਕ ਪਹੁੰਚ ਗਿਆ ਤੇ ਸਾਜੀ ਇਹਦੇ ਅੱਬੂ ਜੀ ਦੀ ਹਲਕੀ ਜਿਹੀ ਅੱਖ ਲੱਗੀ ਹਲਕਾ ਡੇਲਾ ਪੋਲਾ ਹੋਇਆ ਤੇ ਵੀ ਅੱਜ हाले सौन दे सी। ਹਾਂਜੀ ਸਾਊਂਡ ਜਿਹੜੇ ਗਰੂਦ ਕੀ ਸੀ ਉਹਨਾਂ ਮੋਬਾਈਲ ਫੜ ਲਿਆ ਓਏ ਮੈਂ ਉਹ ਨਹੀਂ ਹੈਗਾ ਪੁੱਤਰ ਸਾਜੀ ਮੈਰ ਵੀ ਉਸਤਾਦ ਜੀ ਉਹ ਜਿਹੜਾ ਉਹ ਪਿੰਡੂ ਜੀ ਕੁੜੀ ਦੀ ਸ਼ਾਦੀ ਹੋਈ ਸੀ ਜਿਹੜੀ ਉਹਦਾ ਵੀ ਅੰਗਰੇਜ਼ ਮਰ ਗਿਆ, ਉਹ ਬੰਦਾ ਸੀਗਾ ਅੰਗਰੇਜ਼ ਹੋਈ ਸੀ ਉਹ ਬੰਦੇ ਕਹਿੰਦੇ ਕਿ ਕੀ ਕਹਿੰਦੀ ਤੜਫਦਾ ਰਿਹਾ ਵਾਟਰ ਕਰਦਾ ਰਿਹਾ ਤੇ ਮਰ ਗਿਆ। ਹਾਂਜੀ ਉਹਨੂੰ ਪਤਾ ਹੀ ਨਹੀਂ ਉਹਨੂੰ ਜਾਣ ਨਹੀਂ ਪਤਾ ਪਾਣੀ ਮਰ ਗਈ ਫੋਟੋ ਕਰਦੇ ਆ ਅੱਛਾ ਉਹਨੂੰ ਪਲਾਇਆ ਨਹੀਂ ਉਹਦੇ ਉੱਤੇ ਬਾਲਟੀ ਰੋਡ ਤੇ ਰਹੇ ਨਹੀਂ ਬੜਾ ਤੇਰਾ ਪਰਸੈਂਟ ਦੇ ਨਿਸ਼ਾਨ ਵਰਗਾ ਮੂੰਹ। ਕਿਹਦੇ ਪਰਸੈਂਟ ਪਰਸੈਂਟ ਦਾ ਨਿਸ਼ਾਨ ਨੋ ਨਹੀਂ 1 ਇੰਚ ਦਾ ਖੂਨ ਹੁੰਦਾ ਬਸ ਇਹ ਦੇਖ ਲੈ ਕਿਆ ਇਹ ਬੱਚਾ ਦੇਖ ਲੈ ਉਹਦੇ ਚ ਬਾਲਟੀ ਸਿੱਟੀ ਹੁੰਦੀ। ਇਹ ਬੱਚਾ ਦੇਖ ਲੈ ਹੈਸ਼ਟੈਗ ਵਰਗਾ ਮੂੰਹ ਬੱਚੇ ਦਾ ਹੈਸ਼ਟੈਗ ਰਾਤੀ ਉਸਤਾਦ ਜੀ ਸੰਜੂ ਬਾਬਾ ਦਾ ਫੋਨ ਆ ਗਿਆ WhatsApp ਤੇ। ਤੇਰੇ ਹਾਂਜੀ ਨਾ ਕਰਿਆ ਕਰ ਯਾਰ ਇਹ ਨਾ ਆ ਮੋਬਾਈਲ ਦੇ ਲਓ ਆ ਚੈੱਕ ਕਰ ਲਓ ਉਹ ਕਿਤੇ ਨੇ ਗਾਲ ਇਹ ਮਾਸਟਰ ਮਾਈਂਡ ਆ ਬੜਾ ਵੱਡਾ ਪਲੈਨਰ ਆ ਨਹੀਂ। ਪੂਰੀ ਫੈਮਿਲੀ ਦੇ ਨਾ ਨਾਮ ਮੈਨੇ ਹੀਰੋ ਦਾ ਨਾਮ ਤੋਂ ਸੇਵ ਕੀਤਾ, ਜਿਹੜਾ ਅੰਦਰ ਬਾਹਰ ਕਿੱਲ ਲਾਉਣ ਡਿਆ ਉਹ ਜੋੜੀ ਖੋਲੀ ਜੋੜੀ ਆਈ ਗਈ ਬਾਹਰ ਦੇ ਲਓ ਉਸਤਾਦ ਜੀ ਉਹ ਕਿੱਡਾ ਲੰਬਾ ਫੇਰ ਫੋਕ ਮੈਂ ਕਿਹਾ ਕਿੱਲ ਲਾਉਂਦਾ ਮੈਂ ਤਾਂ ਆਪ ਹੀ ਕਿੱਲ ਤੇ ਚਲਾ ਗਿਆ ਉਹਦਾ ਨਾਮ ਹੁਣ ਧਰਮਿੰਦਰ ਸੇਵ ਕੀਤਾ ਵਾ, ਬੜਾ ਲੰਬਾ ਜਿਹਾ ਵਾ ਇਦਾਂ ਹੀ ਵਾਰਸ ਦਾ ਪਤਾ ਕੀ ਸੇਵ ਕੀਤਾ ਹੈ ਅਨੂਪ ਕੁਮਾਰ अनूप कुमार ਹਾਂਜੀ ਉਹ ਕਬੱਡਰ ਆ ਜਿਨ੍ਹਾਂ ਨੂੰ ਤੂੰ ਗੋਲੀ ਗੋਲੀ ਕਿਹੜੇ ਆ ਕਬੱਡੀ ਭਰਾ ਤੇਰਾ ਹਾਂਜੀ ਉਹ ਕੈਸਾ ਉਹਦਾ ਉਹ ਛੋਟਾ ਕਿ ਵੱਡਾ? ਛੋਟਾ ਸਾਜੀ ਉਹ ਛੋਟੇ ਦੀਆਂ ਤੇ ਲੱਤਾਂ ਹੀ ਵੇਖ ਲਾ ਲਾ ਕੈਸੇ ਮਾਰੇ ਦੇਖਿਆ ਵੱਡਾ ਨਾ ਸਾਜੀ ਉਹ ਓਏ ਉਹ ਕਿਤੇ ਲਵੰਡਰ ਆ ਉਹ ਜਾਫੀ ਦਾ ਬਹੁਤ ਅੱਛਾ ਸਾਜੀ ਲੈ ਜਾਫੀ। ਹਾਂਜੀ ਉਸਤਾਦ ਜੀ ਜਿੰਨਾ ਉੱਚਾ ਵਾ ਉਹ ਯਾਰ ਉਹਦੀਆਂ ਲੱਤਾਂ ਤੇ ਵੇਖ ਹੈ ਨਹੀਂ ਥੱਲੇ ਦੇਖਿਆ ਤੇ ਕੱਪਰ ਵਾਲਾ ਆ ਬੰਦਾ ਬੋਤਲ ਪੀਣ ਵਾਲੇ ਪੈਪ ਚ ਲੱਤਾਂ ਮਾੜੀਆਂ। ਕੈਪਟਨ ਦਾ ਸਿਗਰਟ ਮੋਟਾ ਬਹੁਤ ਨਾਲ ਆ ਸਹੀ ਗੱਲ ਆ। ਉਹ ਬਾਹਰ ਫਿਰਦਾ ਦੇਖਿਆ ਕਿੱਡਾ ਮਾੜਾ ਲੱਗਣ ਡਿਆ ਮੈਂ ਜੁੱਤੀ ਮਾਰਨ ਲੱਗਾ ਸੀ ਮੈਂ ਕਿਹਾ ਭੱਬੂ ਨਿਕਲਿਆ ਪਤਾ ਨਹੀਂ ਲੱਗਦਾ ਨਹੀਂ ਅੱਕ ਦਾ ਬੰਦਾ ਬਣਿਆ ਵਾ ਹੈ ਨਹੀਂ ਉਹ ਜੈਨੂਇਨ ਵਾਕਈ ਗੱਲ ਆ। ਉਹਦੀਆਂ ਲੱਤਾਂ ਤੁਰਦਾ ਫਿਰਦਾ ਤੇ ਵੇਖ ਉਹ ਲੈ ਕਹਿੰਦਾ ਕਬੱਡਰ ਆ। ਕਬੱਡਰ ਆ ਸਾਜੀ ਜਾਫੀ ਬੜਾ ਕਮਾਲ ਦਾ ਬਾਹ ਫੜਦਾ ਉਹ ਮੈਨਾਂ ਖਿਲਾਉਣਾ ਉਹਨੂੰ ਜੋ ਤੇਰਾ ਦਿਲ ਕਰੇ ਸਾਹ ਪਾਣ ਜਾਂਦਾ ਉਹ ਯਾਰ ਜਾਫੀ ਕੀ ਹੁੰਦਾ ਵਾ? ਉਹ ਯਾਰ ਉਹ ਤੇ ਚ ਹੈ ਹੀ ਕੁਛ ਨਹੀਂ, ਉਹਨੂੰ ਸਾਹ ਚੜਨਾ ਹੀ ਨਹੀਂ। ਉਹ ਦੇਖ ਤਾਂ ਸਹੀ ਉਹਨੂੰ ਕਿੱਥੋਂ ਸਾਹ ਚੜਨਾ, ਨਾ ਉਹਨੇ ਥੱਕਣਾ ਨਾ ਕੋਈ ਗੱਲ, ਨਾ ਉਹਦੇ ਚ ਹੈ ਹੀ ਕੋਈ ਨਹੀਂ, ਮਾਸ ਬੋਟੀ ਕੋਈ ਨਹੀਂ। ਉਤੋਂ ਪੈਂਟ ਬੰਦਾ ਪੁੱਛੇ ਇੱਕ ਦਿਨ ਲੋਕਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਆਪਣੇ ਜਿਸਮ ਦੇ ਹਿਸਾਬ ਨਾਲ ਕਰ ਲਓ ਡਰੈਸਿੰਗ, ਵੀ ਤੇਰੀਆਂ ਲੱਤਾਂ ਜੋ ਜ਼ਰਾ ਮਾੜੀਆਂ ਨੇ ਤੂੰ ਪੈਂਟ ਥੋੜੀ ਖੁੱਲੀ ਪਾ ਲਾ। ਨਹੀਂ ਉਹ ਵੇਖ ਅੱਗੋਂ ਫੁੱਲ ਫਿਟਿੰਗ ਯਾਰ ਸੀਰੀਅਸਲੀ ਪੈਂਟ ਪੁੱਟ ਤੇ ਨਹਿਰੋਂ ਪਾਰ ਹੋਇਆ ਪਿਆ ਵੇਖ। ਨਾਨਕ ਸ਼ਹਿਰ ਔਰ ਦੀਪ ਮਰਸ਼ਦ ਨਹੀਂ ਸੀ ਉਹ ਤਾਂ ਨੇਦਾ ਦਾ ਜਵਾਨ ਸੀ ਆਹ ਸਹੀ ਗੱਲ ਆ। ਇਹ ਤਾਂ ਸਹੀ। ਉਹ ਸੈਂਟਰ ਤੋਂ ਚੀਰ ਵਾਇਆ ਅੱਜ ਰਾਧੇ ਪਾਗਲ ਹੋਇਆ ਸੈਂਟਰ ਚੀਰ ਰਾਧੇ ਕੌਣ? ਰਾਧੇ ਰਾਧੇ ਮੋਹਨ ਤੇਰੇ ਨਾਮ ਵਾਲਾ ਸਾਜੀ ਉਹ ਜਿਹੜਾ ਤਕਰੀਰ ਵਾਲਾ ਬਾਕਸ ਨਹੀਂ ਹੁੰਦਾ ਤਕਰੀਰ ਵਾਲਾ ਬਾਕਸ। ਉਹ ਜਿਹੜਾ ਖੜਾ ਡਾਈ ਯਾਰ ਨਹੀਂ ਅਸੀਂ ਰਿਕਾਰਡ ਅਸੀਂ ਤਕਰੀਰ ਵਾਲਾ ਡੱਬਾ। ਟਰਾਫੀ ਦੇ ਨਾਲ 5 ਲੱਖ ਦਾ ਚੈੱਕ ਅਗਲੇ ਨੇ ਜਿੱਤਿਆ ਅਗਲੇ ਨੇ ਹਾਂਜੀ ਤੇ ਸਿਰਫ ਉਹ ਜਿਹੜਾ ਕਬੱਡਰ ਆ ਆ ਜਿਹੜਾ ਸ਼ਲਵਾਰ ਨਹੀਂ ਪਾਉਂਦਾ ਖੋਖਲੇ ਤਰ੍ਹਾਂ ਉਹਦੀਆਂ ਲੱਤਾਂ ਵਿੱਚ ਪਈਆਂ ਉਹ ਤੇ ਭਾਈ ਟ੍ਰੈਫਿਕ 5 ਬੰਦੇ ਘਰ ਨਾਲ ਛਡਾਉਣ ਆਏ ਉਹਦਾ ਹੱਥ ਨੀਚੇ ਪੈਣ ਡਿਆ ਇੱਕ ਸਾਈਡ ਉਲਰ ਗਿਆ ਇਹ ਵੀ ਹੋਣੀ ਵੱਡੀ ਸੀ ਟਰਾਫੀ ਇਹ ਹੋਣੀ ਉਹਦੀਆਂ ਲੱਤਾਂ ਸਿੱਧੀਆਂ ਮੁੜਨ ਲੱਗੀਆਂ ਨੇ ਤੇ ਪਹਿਲੇ ਘੁੰਮ ਆਉਂਦੀਆਂ ਸੀ ਖੇਡਦਾ ਨਹੀਂਗਾ ਉਹਦੇ ਤੇ ਝੰਡਾ ਲੈਂਦੇ ਆ ਉੱਤੇ ਖੇਡਦਾ ਨਹੀਂ ਬੰਗਲਾ ਟੈਪ ਆ ਉਹ ਦੋ ਸਨੀ ਪਲਾਸ ਲਾ ਕੇ ਨਾ ਉਹਦੀ ਜਰਾ ਵੀਡੀਓ ਬਣਾ ਤੁਰਤੇ ਫਿਰਦੇ ਚੌੜੀ ਵਿੱਚ ਲਈ। ਜਾਣ ਜੋਗੀ ਨਹੀਂ ਮੂੰਹ ਨਾ ਲਾਈ ਥੱਲੇ ਉਹਨੂੰ ਕਿ ਭਾਜੀ ਰਹਿਣ ਨੂੰ ਆਣਾ ਸਿਰ ਲੱਤਾਂ ਦੀ। ਫੇਸ ਵੀ ਲਾ ਦਿਓ ਉਹ
ਸਾਡੇ ਕੋਲ ਸਹੀ ਗੱਲ ਆ। ਉਹ ਯਾਰ ਉਹਨੇ ਨਾ ਉਹ ਲੰਗੋਟ ਭਲਾ ਕਿੱਦਾਂ ਬਣਦਾ ਸੀ ਉਹ ਟਕੀਰੀ ਉਹਦਾ ਤੁਰਨ ਉਹ ਕਸਮ ਸਹੀ ਗੱਲ ਆ। ਐ ਜਾਣਾ ਉਹ ਸਹੀ- ਟਟੀਰੀ ਉੱਤੇ ਰੋਕ ਨੰਗਾ ਨਹੀਂ ਮੇਰਾ ਪੁੱਤ ਜਵਾਨ ਹੋ ਗਿਆ। ਉਸਤਾਦ ਜੀ ਡਬਲ ਉਹ ਆਰੀ ਕੱਟਣ ਦਿਆ ਉਹਨੇ ਨਾ ਇੰਜ ਕੀਤਾ ਤੇ ਭਰਾ ਨੂੰ ਕਹਿੰਦਾ ਯਾਰ ਐਨੂੰ ਕਰੀ ਵਾਪਸ ਕਰਾ ਰਿਹਾ ਆਹੋ ਉਸਤਾਦ ਜੀ ਨੂੰ ਸਾਹ ਕਿਤੇ ਚੜਨਾ ਮੈਂ ਛੋਟਾ ਸਮਾਨ ਲੱਗਾ ਅੰਦਰ ਥੋੜਾ ਜਿਹਾ ਸਾਹ ਚੜਦਾ ਥੋੜਾ ਸਾਹ ਲੈਂਦਾ ਉੱਥੇ ਹੀ ਕਲੀਅਰ ਹੋ ਜਾਂਦਾ। ਯਾਰ ਤੂੰ ਯਕੀਨ ਮੰਨ ਇਧਰੋਂ ਹੈਂਡ ਫ੍ਰੀ ਲਾਉਂਦਾ ਸਿੰਗਲ ਕਲੀ ਤੇ ਲਾਉਂਦਾ ਨਹੀਂ ਉਹ ਇਧਰੋਂ ਆਵਾਜ਼ ਯਾਰ ਪਾਰ ਨਹੀਂ ਹੁੰਦੀ। ਸਾਡੇ ਘਰ ਚ ਉਸਤਾਦ ਜੀ ਸਭ ਤੋਂ ਜ਼ਿਆਦਾ ਸੈਂਸਿਟਿਵ ਤੇ ਸਭ ਤੋਂ ਅੱਛੀ ਖੁਰਾਕ ਉਹਦੀ ਹੈ ਹਾਂਜੀ ਜੈਨੂਇਨ ਬਾਤ ਜਿਹਦੀ ਮੈਂ ਗੱਲ ਕਰ ਰਿਹਾ। ਇੱਕ ਰਾਤ ਮੈਂ ਸਹੀ ਗੱਲ ਆ ਉਹ ਸਵੇਰੇ ਭਿਓ ਕੇ ਬਾਜਰਾ ਖਾਂਦਾ ਵਾ ਨਹੀਂ ਆਹ ਤੂੰ ਤੇ ਭੁੱਖਾ ਰਹਿ ਰਿਹਾ ਮੋਟਾ ਹੋ ਗਿਆ। ਦੇਸੀ ਐਡਾ ਮੋਟਾ ਬਾਜਰਾ ਖਾਂਦਾ ਉਹ ਭਾਈ ਆਵਰ ਪੁਰਾ ਡਰਾਈ ਫੂਡ ਲੈ ਕੇ ਮਛਲੀਆਂ ਫੜਨ ਵਾਲੀ ਖਰਾਬ ਖਾਂਦਾ ਵਾ ਉਹ। ਕੱਚੇ ਆਂਡੇ ਪੀਂਦਾ 10 ਨਾਸ਼ਤੇ ਦੇ ਵਿੱਚ ਕੱਚੇ ਆਂਡੇ। ਜਦੇ ਕੱਚਾ ਵਾ ਸਵੇਰੇ 6 ਵਜੇ ਵੀ ਉੱਠਦਾ ਹੋਣਾ ਵਾ ਉਹਨਾਂ ਬਰਫ ਵੀ ਖਿੱਚਦੇ ਹੋਣੇ ਪਾ ਕੇ। ਕਾਲੇ ਦੇ ਵਾਲਦ ਸਾਹਿਬ ਆਏ ਸੀ ਇਸ ਸਾਜੀ ਮਾਸ਼ਾਅੱਲਾ ਔਰ ਨਾਈਸ ਮੈਨ ਲੱਗੇ ਮਾਸ਼ਾਅੱਲਾ ਮੈਂ ਦਰਸ਼ ਮਿਲੇ ਸਰਕਾਰੀ ਮਹਿਕਮੇ ਦੇ ਅਫਸਰ ਟਾਈਮ ਨਹੀਂ ਹੁੰਦੇ ਜਿਹੜੇ ਹਾਂ ਬਹੁਤ ਨਾਈਸ ਵੀ ਉਹਦੀ। ਉਹ ਜੈਨੂਇਨ ਗੱਲ ਆ। ਸੀ ਜਿਹੜੇ ਐਵੇਂ ਹਾਂ ਵਿਚਾਰ ਯਾਰ ਇੱਕ ਗੱਲ ਆਵੇ ਤੇਰੇ ਅੱਬੂ ਨੂੰ ਨਾ ਬੈਨ ਉੱਠਣ ਦਾ ਪਰਸਨੈਲਿਟੀ ਹੈਗੀ ਉਹਨਾਂ ਦੀ। ਹਾਂਜੀ ਸਰ ਮੈਂ ਸਹੀ ਕਹਿ ਰਿਹਾ। ਉਸਤਾਦ ਜੀ ਉਹ ਚੌਂਕੜੀ ਆਪਾਂ ਤੇ ਇੰਜ ਕਰਕੇ ਬਈਦਾ ਨਾ ਉਹ ਇਹ ਪੈਰ ਤਰ੍ਹਾਂ ਘੁਮਾ ਕੇ ਲੱਤ ਫਿਰ ਪੈ ਜਾਂਦਾ। ਹਾਂ ਨਹੀਂ ਉਹਨੂੰ ਕਹੇ ਯਾਰ ਥੋੜੀ ਪੈਂਟਾਂ ਸ਼ਰਟਾਂ ਖੁੱਲੀਆਂ ਪਾ ਲਿਆ ਕਰੋ ਐਡਾ ਕੋਈ ਰੋਲਾ ਨਹੀਂ ਜਸਾਮਤ ਉਹਦੀ ਠੀਕ ਆ ਮਾਸ਼ਾਅੱਲਾ ਅੱਛਾ ਐਕਟਿਵ ਆ ਸਾਰੇ ਇਹਨਾਂ ਦੇ ਅੱਬੂ ਦੇਖੇ ਤੂੰ ਮਾਸ਼ਾਅੱਲਾ ਸਲਿਮ ਸਮਾਰਟ ਜ਼ਬਰਦਸਤ ਉਸਤਾਦ ਜੀ ਪਰਸਨ ਔਰ ਉਸਤਾਦ ਜੀ ਮੈਂ ਰਾਤੀ ਔਰ ਕੱਦ ਮਾਸ਼ਾਅੱਲਾ ਉਹ ਤੇਰੇ ਅੱਛਾ ਛੋਟੇ ਜਿਹੜਾ ਕੱਦ ਆ ਹਾਂਜੀ ਇਹ ਸਾਡੇ ਅੰਮੀ ਤੇ ਗਏ ਆ ਮੇਰੇ ਹਿਸਾਬ ਨਾਲ ਵਾਲਦਾ ਵੀ ਹੈਲਦੀ ਸੀ ਮਾਸ਼ਾਅੱਲਾ ਵਾਲਦਾ ਮਤਲਬ ਨਹੀਂ ਕੱਦ ਲੋ ਨਾ ਇਹਦੇ ਅੱਬੂ ਦਾ ਕੱਦ ਲੰਮਾ ਵਾ ਉਹ ਛੋਟਾ ਉਹ ਵੀ ਉਹਦਾ ਕੱਦ ਉਦਾਂ ਹੀ ਆ ਹੁਣ ਇਹਦਾ ਭਰਾ ਦਾ ਬਾਹਰ ਵੀ ਬੰਗਲਾ ਟੈਪ ਉਹਨੂੰ ਚੌਕੜੀ ਪਾ ਰਹੀ ਹੈ ਤੇ ਦੋਵੇਂ ਲੱਤਾਂ ਇੱਥੇ ਆ ਗੋਡੇ ਇੱਥੇ ਆ ਤੇ ਫਿਰ ਹੱਥ ਰੱਖਿਆ ਬੈਠਾ ਨਹੀਂ ਸੱਚੀ ਨਾ ਉਹ ਬਹੁਤ ਲੰਮਾ ਲਾ ਇੱਕ ਤੇ ਕੱਦ ਉਹਦਾ ਲੰਮਾ ਵਾ ਉੱਤੋਂ ਨੇ ਬਿਲਕੁਲ ਪੈਪ ਫਿਟਿੰਗ ਪਾਈ ਹੈ ਲੱਤਾਂ ਦੀ ਹਾਂ ਉਸਤਾਦ ਜੀ ਨਾਈ ਬੜਾ ਮੰਗਦੇ ਆ ਹਾਂ। ਅਸੀਂ ਦੇਗਾਂ ਚੁੱਕਣ ਵਾਲਾ ਬਣਾਉਣਾ ਓਏ। ਲੱਤਾਂ ਨਾਲ ਯਾਰ ਉਹ ਇੱਥੇ ਖਲੋਤਾ ਵੇ ਨਾ ਇੱਥੇ ਤੱਕ ਉਹਦੀਆਂ ਸਿਰਫ ਲੱਤਾਂ ਹੀ ਹੋਣ ਉਹ ਏਦਾਂ ਦਾ ਵਾ। ਪ੍ਰਕਾਰ ਟੈਪ ਆਹੋ ਉਸਤਾਦ ਜੀ ਉਹਦੇ ਪੈਰਾਂ ਤੇ ਨਾ ਬਲੇਡ ਲਾ ਕੇ ਉਹਨੂੰ ਕੈਂਚੀ ਬਣਾਇਆ ਸੀ ਖਿੱਚਦੇ ਸੀ ਤੇ ਬੰਦ ਹੁੰਦਾ ਸੀ। ਉਹ ਲੜਾਕਾ ਸਾਜੀ ਅਥਰਾ ਵਾ ਹੈ ਅਥਰਾ ਅਥਰਾ ਵਾ ਦੇਖ ਲਓ ਹਲੇ ਉਹ ਥਰਾ ਚੰਗੇ ਭਲੇ ਉਹਦਾ ਉਹਦਾ ਭਾਈ ਕੁੱਟੇ ਜਾਂਦਾ ਉਹ ਉਹ ਜਿੱਡਾ ਮਾੜਾ ਉਹ ਸਪੈਸ਼ਲ ਮੰਜਾ ਨਹੀਂ ਬਣਾਇਆ ਕਿਸੇ ਨੂੰ ਵੀ ਪੈ ਜਾਂਦਾ ਵਾ ਵਾਕਈ ਉਹਦਾ ਮੈਂ ਪਤਾ ਲੱਗਦਾ ਵਾਕਈ ਉਹਦੀਆਂ ਲੱਤਾਂ ਉਹਦੀ ਮੰਜੀ ਤੇ ਨਹੀਂ ਪੂਰੀਆਂ ਹੁੰਦੀਆਂ ਹੋਣੀਆਂ ਉਹਨੂੰ ਟਾਂਗਦੇ ਨੇ ਉਸਤਾਦ ਜੀ ਉਹ ਕੱਲੇ ਤੇ ਸੌਣਾ ਔਰ ਸੌਂਦਾ ਵੀ ਟੇਢੇ ਰਖੋਣਾ ਹੁੰਦਾ ਆਦਮੀ ਸਵੇਰ ਮੰਜੀ ਤੇ ਉਹਦੀਆਂ ਲੱਤਾਂ ਨਹੀਂ ਹੁੰਦੀਆਂ ਬੜੇ ਬੰਦੇ ਜਿਨ੍ਹਾਂ ਦੀਆਂ ਮੰਜੀ ਤੇ ਯਾਨੀ ਇੱਥੋਂ ਨਾ ਇੰਨੀਆਂ ਲੱਤਾਂ ਬਾਹਰ ਬਾਹਰ ਹੁੰਦੀਆਂ ਹੁੰਦੀ ਹੈ ਪੈਰ ਬਾਹਰ ਹੁੰਦੇ ਹਾਂ ਉਹਦਾ ਸਾਜੀ ਉਹਦਾ ਪੈਰ ਵੀ ਉਹਦਾ 9 ਨੰਬਰ ਪੈਰ ਆ ਲਓ ਚੋਰਾਂ ਵਰਗੇ ਦਾ ਪੈਰ ਆ ਚੋਰਾਂ ਵਰਗੇ ਦਾ ਪੈਰ ਆ ਓਏ 9 ਨੰਬਰ ਚੋਰਾਂ ਵਾਲਾ ਹੁੰਦਾ ਰੀਜ਼ਨੇਬਲ ਆ 8 9 ਨੰਬਰ ਉਹ ਕਹਿੰਦਾ ਵੱਡੇ ਪੈਰ ਆ ਅੱਛਾ ਚੋਰਾਂ ਵਾਲਾ ਕਿੰਨਾ ਹੁੰਦਾ ਜੀ ਉਹ ਵੱਡਾ ਹੀ ਹੋਏਗਾ ਕੋਈ ਚੋਰਾਂ ਦੇ ਤਾਂ ਪੈਰ ਹੁੰਦੇ ਹੀ ਨਹੀਂ ਝੂਠ ਦੇ ਨਹੀਂ ਹੁੰਦੇ ਉਸਤਾਦ ਜੀ ਅਸੀਂ ਬਈਏ ਨਾ ਇਦਾਂ ਤੇ ਸਾਡੀਆਂ ਲੱਤਾਂ ਥੱਲੇ ਤੇ ਧੋਣ ਤੇ ਉਹ ਬਹਿੰਦਾ ਹੋਇਆ ਲੱਤਾਂ ਇੱਥੇ ਆਈਆਂ ਹੁੰਦੀਆਂ। ਉਹ ਯਾਰ ਠੀਕ ਆ ਮੁੰਡਾ ਉੱਥੇ ਐਵੇਂ ਨਾ ਨਕਾਤੀ ਕਰੀ ਜਾਓ ਸੁਬਾ ਕੱਪੜੇ ਵਾਲੇ ਦੁਕਾਨਦਾਰਾਂ ਨੇ ਜਦੋਂ ਉਹ ਥਾਨ ਸੁੱਟਦੇ ਇੰਜ ਆਪਣੀਆਂ ਲੱਤਾਂ ਖੋਲ ਦੋ ਆ ਵਧੀਆ ਚੈੱਕ ਕਰੋ ਇਹਨੇ ਉਸਤਾਦ ਜੀ ਆ ਜਿਹੜਾ ਛੋਟਾ ਜਿਹਾ ਯਾਰ ਜਿਹਦੀ ਤੁਸੀਂ ਗੱਲ ਕਰ ਰਹੇ ਬਾਹਰ ਮੱਛਰ ਬਹੁਤ ਆ ਉਸਤਾਦ ਜੀ ਆਪਣੇ ਘਰ ਦੇ ਬਾਹਰ ਲੱਤਾਂ ਸਿੱਧੀਆਂ ਕਰਕੇ ਬੈਠਾ ਤੂਰੇ ਕੋਲ ਸਾਈਕਲ ਤੇ ਆਉਣਾ ਸੀ ਉਹਨੂੰ ਸਾਈਕਲ ਮੋੜ ਲਿਆ ਉਹਨੇ ਕਿਹਾ ਚੱਲ ਓਏ ਅੱਗੇ ਪੈ ਡਏ ਜੀ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਪਤਾ ਕਹਿੰਦਾ ਚੱਲ ਅੱਗੇ ਪੈ ਪੈਂਦੇ ਉਸਤਾਦ ਜੀ ਉਸ ਬੰਦੇ ਨੇ ਪਾਇਲਟ ਦੀ ਨੌਕਰੀ ਰਿਜੈਕਟ ਕੀਤੀ ਹਾਂਜੀ ਕਿਉਂਕਿ ਕਿਹੜਾ ਉੱਤੋਂ ਜਹਾਜ਼ ਪੜਵਾਏ ਇੰਨਾ ਸਰਾ ਜਹਾਜ਼ ਵੀ ਮੈਨੂੰ ਪਾਇਲਟ ਤੇ ਬਣ ਗਿਆ ਪਾਇਲਟ ਥੱਲੇ ਦੋ ਲੱਤਾਂ ਮੋਰੀਆਂ ਕਰਾਈਆਂ ਬਾਹਰ ਤੇ ਉਹ ਇੰਨਾ ਹੀ ਕਰਦਾ ਹੁੰਦਾ ਥੱਲੇ ਇੰਨਾ ਹੀ ਕਰਦਾ ਹੁੰਦਾ ਲੱਤਾਂ ਨੂੰ ਅਗਲਾ ਪਈਏ ਨੂੰ ਸਿੱਖਦਾ ਹੁਣ ਜਹਾਜ਼ ਡੋਲਦਾ ਹਾਂ ਜਦੋਂ ਉਹ ਚੱਲਦਾ ਵੀ ਸੀ ਨਾ ਉਹਦੀਆਂ ਦੋ ਲੱਤਾਂ ਥੱਲੇ ਨਜ਼ਰ ਆ ਰਹੀਆਂ ਉਸਤਾਦ ਜੀ ਲੰਮੇ ਪਿਆ ਤਾਂ ਦੋ ਮੱਛਰ ਦੇ ਮੱਥੇ ਤੇ ਖਲੋਤੇ ਕਹਿੰਦਾ ਤੂੰ ਜਾਓ ਪੈਰ ਤੇ ਲੜ ਕੇ ਤਾਂ ਮੈਂ ਇੱਥੇ ਲੜਦਾ ਹਾਂ ਉਹ ਤੇ ਜਾ। ਰਾਤੀ ਰਾਜਾ ਬਾਹਰ ਬੇਟਾ ਸ਼ੋਅ ਕਰ ਰਿਹਾ ਤੇ ਮੈਨੂੰ ਜੈਨੂਇਨ ਮੱਛਰ ਉਸਤਾਦ ਜੀ ਮੱਛਰ ਪਤਾ ਕਿਹੜਾ ਵਾ ਓਏ ਕਾਲਾ ਉਹ ਰਾਵਲ ਬੋਲਡ ਜਿਹੜਾ ਮੱਛਰ ਆ ਨੱਟ ਜਿਹੜਾ ਐਡਾ ਤੇ ਉਹ ਨਾ ਮੇਰੇ ਉਹਨੇ ਪਾ ਤੇ ਧੱਫੜ ਤੇ ਮੈਂ ਸਪਰੇਅ ਲੈ ਅੰਦਰੋਂ ਗੁੱਸੇ ਚ ਗਿਆ ਜਿਵੇਂ ਲੜਾਈ ਨਹੀਂ ਹੋ ਪਈ ਹੁੰਦੀ ਐਵੇਂ ਮੈਂ ਨੱਚਾ ਖਲੋ ਮੈਂ ਕਿਹਾ ਅੰਦਰ ਜਾ ਕੇ ਸਪਰੇਅ ਲਿਆ ਕੇ ਰਾਜੇ ਤੇ ਵੀ ਕਰਤੀ ਕਿੰਨੀ ਥੋੜੀ ਦੇਰ ਬਾਅਦ ਰਾਜਾ ਵੀ ਇੰਜ ਹੋਣ ਲੱਗ ਗਿਆ ਆਹੋ ਤੇ ਮੱਛਰ ਤੇ ਮੈਂ ਸ਼ੋਅ ਕਰਦਾ ਹਿਸਾਬ ਲਾਵਾਂ ਵੀ ਆਵਾਂ ਮੈਂ ਉਸ ਤੋਂ ਬਾਅਦ ਸ਼ੋਅ ਹੋਇਆ ਨਹੀਂ ਮੇਰੇ ਕੋਲ ਤੇ ਮੈਨੂੰ ਕਹਿੰਦਾ ਉਸ ਤੋਂ ਬਾਅਦ ਮੈਂ ਉਹ ਲੈਣ ਦੀ ਸਪਰੇਅ ਆਇਆ ਉਸ ਤੋਂ ਬਾਅਦ ਮੈਂ ਕਰੀਮ ਲਾ ਲਈ ਉਸ ਤੋਂ ਬਾਅਦ ਮੈਂ ਹੋਰ 4-5 ਦਿਨਾਂ ਕਹਿੰਦਾ ਉਹ ਕਹਿੰਦਾ ਮਾਮਾ ਮੱਛਰ ਘਰ ਜਾ ਕੇ ਅੰਦਰ ਲੈ ਮੈਂ ਇਹਦਾ ਤੇ 14-1500 ਲਵਾਇਆ ਯਾਰ ਬੜੀ ਬੜੀ ਨੈਸ਼ ਗੱਲ ਕਰਦਾ ਉਹ ਭਾਈ ਲੇਕਿਨ ਕੈਸੀ ਗੱਲ ਹੈ ਉਹ ਕਰਦਾ ਸਿਰਫ ਉਸਤਾਦ ਦੇ ਸਾਹਮਣੇ ਕਹਿੰਦਾ ਲੈ ਮੈਂ ਤਾਂ 14-1500 ਲਵਾ ਕਹਿੰਦਾ ਆ ਜਾ ਚੱਲੀ ਓਏ ਉਹਨੂੰ ਬੜਾ ਮਜ਼ਾ ਆਉਂਦਾ ਉਹ ਬੜਾ ਰਿਐਕਟ ਅੱਛਾ ਕਰਦੇ ਕਹਿੰਦਾ ਉਹਨੂੰ ਲੜੀ ਹੈ ਨਾ ਉਹ ਰਿਐਕਟ ਬਹੁਤ ਚਲਾ ਉਹਦਾ ਖਰਚਾ ਕਰਾ ਕੇ ਜੀ ਇਲੈਕਟ੍ਰਿਕ ਆਹ
ਜਿਹੜਾ ਤੇਰਾ ਭਰਾ ਨਾ ਉਹਦੀਆਂ ਲੱਤਾਂ ਤੇ ਐਸ ਰੁੱਖ ਡੰਡੇ ਲਵਾਓ, ਉਹ ਗੈਲਰੀ ਤੇ ਚੜਨ ਵਾਲੀ ਪੌੜੀ ਬਣ ਲੈਣੀ ਤੁਹਾਡੀ। ਅਸਲ ਦੇ ਹਾਂ ਇਹ ਕੰਮ ਨਾ ਪਾਓ। ਸਹੀ ਗੱਲ। ਅਸਲ ਚ ਹੋਇਆ ਇਸ ਤਰ੍ਹਾਂ ਕਿ ਉਸਤਾਦ ਜੀ ਉਹਨੇ ਨਾ ਕੈਂਗਰੂ ਦਾ, ਹਿਰਨ ਦਾ ਗੋਸ਼ਤ ਬਹੁਤ ਖਾਦਾ। ਉਹ ਉਹਦੇ ਨਾਲ ਉਹ ਸਿਸਟਮ ਉਹਦਾ ਬਣ ਗਿਆ ਰਲ ਕੇ। ਉਹਨੇ ਫਿਰਨ ਦਾ ਗੋਸ਼ਤ ਬਹੁਤ ਖਾਦਾ ਵਾਲਾ, ਫਿਰ ਕਿ ਨਹੀਂ ਖਾਈਦਾ ਭਾਈ ਕਹਿੰਦਾ ਉਹਨੇ ਹਿਰਨ ਦਾ ਨਹੀਂ ਖਾਦਾ, ਉਹਨੇ ਫਿਰਨ ਦਾ ਖਾਦਾ। ਜਿਹੜੀ ਲੰਬੀ ਲੱਤ ਤੇ ਆਮ ਇਨਸਾਨ ਦੀ ਲੰਬੀ ਲੱਤ ਨਹੀਂ ਏਡੀ ਹੁੰਦੀ ਸੀ। ਅੱਛਾ ਲੰਮੀ ਲਾਤਾ ਫਿਰ ਧੜ ਛੋਟਾ ਜਿਹਾ ਲੱਗਾ। ਤੇ ਹੈ ਵੀ ਕੁਛ ਨਹੀਂ, ਇੱਕ ਤਾਂ ਉੱਪਰ ਬੜਾ ਉਹ ਐ ਲੱਗਦਾ ਉਹ ਜਿਹੜੇ ਸਰਕਸ ਨਹੀਂ ਵੱਡੀਆਂ ਛੋਟੀਆਂ ਦੇ ਦੋ ਜਾਂਦੇ ਆ, ਉਹ ਟਾਈਮ ਲੱਗ ਰਿਹਾ। ਅਫਰੀਕਨ ਬੱਚੇ ਲੱਤਾਂ ਬਾਵਾ ਦੇ ਆਹੋ ਆਹੋ ਓਏ ਜੋ ਨਹੀਂ ਬਰਾਓ ਲੱਤਾਂ ਲੰਬੀਆਂ ਉੱਤੇ ਜੰਜੂਆ ਫਿੱਟ ਕਰਾਏ ਨੇ, ਉੱਤੇ ਵੀ ਕੱਖ ਨਹੀਂ। ਜਾਂ ਦੇਖੋ ਨਾ ਤੋਂ ਲਾ ਦਿੱਤਾ ਲੱਗਦਾ ਉੱਤੇ ਜੰਜੂਆ ਟੈਪ ਫਿੱਟ ਕਰਾਇਆ। ਤਾਂ ਪਵੇ ਤੇ ਪਿਆ ਹੀ ਰਹਿੰਦਾ ਵਾ, ਐਡੀ ਦੂਰੋਂ ਸ਼ੀਸ਼ ਦੀ ਆਵਾਜ਼ ਨਹੀਂ ਜਾਂਦੀ। ਨਹੀਂ ਉਹਨੂੰ ਕੁੱਤਾ ਪੈਂਦਾ ਨਾ, ਤਾਂ ਕੁੱਤਾ ਉਹਦੀ ਲੱਤ ਨੂੰ ਪੈਂਦਾ ਤੇ ਉਹ ਲੱਤਾਂ ਦੇ ਵਿੱਚੋਂ ਇੰਜ ਘੁੰਮ ਕੇ ਡਿੱਗ ਪੈਂਦਾ, ਉਹਨੂੰ ਸਮਝ ਲੱਗਦੀ ਮੈਂ ਦੰਦੀ ਕਿੱਥੇ ਵੱਢਣੀ। ਇਨਸਾਨੀ ਸ਼ੁਤਰ ਮੁਰਗਾ ਹੋ ਹੈ ਇਨਸਾਨੀ ਸ਼ੁਤਰ ਮੁਰਗਾ। ਲੈਂਸਾਂ ਦੀ ਸ਼ੁਰੂ ਉਹ ਡਰਦਾ ਨਹੀਂ ਉਸਤਾਦ ਜੀ, ਉਹ ਨਿਡਰ ਬੇਬਾਕ ਆ। ਡਰਨਾ ਕਿਤੋਂ ਯਾਰ ਉਹਨੇ ਡਰਨਾ ਹੈ ਸੱਪ ਕੀ। ਸੱਪ ਉਹਦੇ ਸਾਹਮਣੇ ਜਾ ਰਿਹਾ, ਉਹਨੇ ਐਂ ਫੜਿਆ, ਇੰਜ ਘੁਮਾਇਆ ਵਾ, ਜ਼ਮੀਨ ਤੇ ਮਾਰਿਆ ਤੇ ਉਹ ਸੁੱਟਤਾ। ਉਹ ਡਰਦਾ ਉਹ ਹੁੰਦਾ। ਹੁਣ ਮੈਂ ਤੇਰੇ ਬਰਾਬਰ ਬੈਠਾ, ਮੈਨੂੰ ਡਰ ਲੱਗਣਾ। ਉਹ ਤਾਂ ਉਚਾਈ ਤੇ ਆ, ਕਿਹੜਾ ਪੌੜੀ ਲਿਆਵੇ ਕਿਹੜਾ ਘੋੜੀ ਲਿਆਵੇ ਥੱਪੜ ਮਾਰਨ ਨੂੰ। ਜਦ ਬੰਦਾ ਅਗਲਾ ਕਹਿੰਦਾ ਚਪਾਈ ਮਾਫੀ ਤੋਂ ਚੱਲ ਕਰ ਉੜਦੀ ਚੀਲ ਫੜ ਲੈਂਦਾ, ਲਓ। ਉੜਦੀ ਚੀਲ ਉਹਨੇ ਹੱਸ ਐਂ ਸਕਦਾ ਵਾ ਨਹੀਂ ਕਾਦੋ ਦਾ ਮਾਸ਼ਾਅੱਲਾ ਹੈਗਾ, ਸਹੀ ਗੱਲ। ਉਹ ਜਿੱਡਾ ਉੱਚਾ ਚੀਲ ਉੜਦੀ ਉੜਦੀ ਤੂੰ ਆ ਗਿਆ ਆ ਗਿਆ। ਉਹਨੇ ਬੜੇ ਬੰਦੇ ਡੋਬਤੇ ਆ, ਹਾਂ ਉਹਨੇ ਬੜੇ ਬੰਦੇ ਡੋਬਤੇ। ਕਹਿੰਦਾ ਆਜੋ ਥੋੜਾ ਹੀ ਆਇਦਾ ਹੀ ਆ। ਬਾਕੀਆਂ ਨੇ ਇਹਨਾਂ ਸਾਰੇ ਬੰਦੇ ਬਰਬਾਦ। ਨਹਿਰ ਚਲੋ ਕਹਿੰਦਾ ਆਜੋ ਆ ਦੇਖੋ ਇਦਾਂ ਨਾ ਹੋਵੇ। ਇਹ ਕੋਈ ਸਿਹਤਮੰਦ ਆ। ਸਿਰਫ ਇਹੀ ਆ। ਅਸੀਂ ਇਹਨੂੰ ਮਾਠਾ ਸਮਝਦੇ ਰਹੇ ਆ, ਉਹ ਤੁਹਾਡੀ ਤਾਂ ਪੂੰਗ ਹੀ ਖਰਾਬ ਨਿਕਲੀ ਆ। ਬਹੁਤ ਅੱਛਾ ਬਾਤ ਸਾਡੇ ਹਿਸਾਬ ਨਾਲ ਸ਼ਾਨ ਵਾ ਇਹ ਉਹਦੇ ਹਿਸਾਬ ਨਾਲ। ਸ਼ਾਨ। ਨਹੀਂ ਉਹ ਠੀਕ ਨਹੀਂ, ਇਹਦੇ ਵਾਲ ਸਾਹਿਬ ਵਾਲ ਸਾਹਿਬ ਬਹੁਤ ਪਰਸਨੈਲਿਟੀ ਬੜੀ ਅੱਛੀ Nice to meet you. ਯਾਰ। ਉਹ ਬਹਿੰਦੇ ਨੇ ਅੱਜ ਲੱਤ ਰੱਖ ਕੇ ਔਰ ਨਾਪੀ ਤੋਂ, ਯਾਨੀ ਮਾੜੀ ਟੇ ਵਾਲਾ ਚੱਕਰ ਹੀ ਕੋਈ ਨਹੀਂ ਹੈਗਾ। ਪੂਰੇ ਘਰ 'ਚ ਕਿਸੇ 'ਚ ਨਹੀਂ ਨਜ਼ਰ ਆਉਂਦਾ। ਖਾਨਦਾਨ ਚ ਨਹੀਂ ਆਇਆ ਉਸਤਾਦ ਜੀ। ਨਹੀਂ ਤੇਰੇ 'ਚ ਇਕੱਲੇ 'ਚ ਹੈ ਵਾ, ਉਹਨਾਂ 'ਚ ਨਹੀਂ। ਉਹ ਦੋ ਭਰਾ ਵੇਲਾ, ਉਹਨਾਂ ਨਾਲ ਤੂੰ ਘੰਟਾ ਬੈਠਾ ਰਹਿ, ਉਹ ਗੱਲ ਹੀ ਨਹੀਂ ਕਰਨਗੇ ਤੇਰੇ। ਉਹਨਾਂ ਦੇ ਸਾਹਮਣੇ ਮੋਬਾਈਲ ਖੋਲ੍ਹਣਾ ਨਹੀਂ ਵੇਖਣਗੇ, ਉਹਨਾਂ ਦੇ ਸਾਹਮਣੇ ਕੋਈ ਚੀਜ਼ ਸੈਟ। ਇਹ ਤੇ ਬਾਂਦਰ ਆ ਉਸਤਾਦ ਜੀ। ਜੇ ਸੱਚੀ ਬਾਂਦਰ ਆ ਇਹ ਕਿੱਥੇ ਚਲਾ ਗਿਆ? ਇਹ ਬਾਂਦਰ ਹੈ ਤੇ ਸਾਹਮਣੇ ਤੂੰ ਕੋਈ ਕੰਮ ਕਰਕੇ ਪਰ ਇਹਨੇ ਸੇਮ ਉਦਾਂ ਕਰਨਾ ਬਾਅਦ 'ਚ। ਇਹ ਬਾਤ ਕਾਪੀ ਯਾਰ, ਕਰਦਾ। ਰਾਤੀ ਚਾਚਾ ਜੀ ਬੈਠੇ ਆ, ਇਹਦਾ ਭਰਾ ਵੀ ਬੈਠਾ। ਚਾਚਾ ਇਹਨੂੰ ਕੋਲਡ ਡਰਿੰਕ ਪਾ ਚਾਚਾ ਹੀ ਕੌਣ? ਇਹਦੇ ਵਾਲਾ ਸਾਹਿਬ। ਅੱਛਾ ਮੈਂ ਚਾਚਾ ਕਿਹਾ ਜੀ ਲੱਗਦੇ ਉਸਤਾਦ ਜੀ ਕਿਸੇ ਪਾਸੇ ਤੁਸੀਂ ਨਹੀਂ ਉਹ ਖਾਨਦਾਨੀ ਨਾਲ ਠੀਕ। ਸੁਣਾ। ਨਹੀਂ ਰਾਤੀ ਵੈਸੇ ਤੁਹਾਨੂੰ ਚਾਹੀਦਾ ਤੁਸੀਂ ਉਹਨਾਂ ਦੀ ਸ਼ਾਦੀ ਕਰ ਦਿਓ। ਮੈਂ ਸੱਚੀ ਗੱਲ ਕਰ ਰਿਹਾ, ਜੈਨੂਨ। ਹਾਂਜੀ ਇਹ ਖਿਜਣ ਡਏ ਆ, ਉਹ ਇਹਨਾਂ ਦੀ ਨਹੀਂ ਕਰਨ ਡਏ। ਤੁਸੀਂ ਇੰਜ ਲੱਭੋ ਵੀ ਤਾਂ ਨਾ ਕੋਈ ਲਾਟ ਲੱਭੇ ਪੂਰੀ। ਪਤਾ ਕੀ ਹੋਇਆ? ਓਏ ਗੰਢ ਖੁੱਲੇ ਸੁਬਾ ਉਸਤਾਦ ਜੀ ਇਹ ਪਾਸਪੋਰਟ ਹੀ ਨਹੀਂ ਬਣਾਉਂਦੇ। ਅਮਰੀਕਾ ਦੀ ਇੱਕ ਗੋਰੀ ਆ, ਉਹਨੇ ਫੇਸਬੁੱਕ ਤੇ ਦੇਖੀਆਂ ਬੁੱਧੀਆਂ ਤਸਵੀਰਾਂ, ਉਹ ਪਾਗਲ ਹੋ ਗਈ ਸਾਰੀ। ਉਹ ਕਹਿੰਦੀ ਆਹੋ ਨਹੀਂ, ਇੱਥੇ ਆਓ, ਭਾਜੀ, ਮੈਂ ਭੇਜਦੀ ਹਰ ਸ਼ਾਇਦ ਵੀਜ਼ਾ ਤੇ ਟਿਕਟ। ਭੇਜ ਦਿਓ। ਉਹ ਕਹਿੰਦੇ ਮੈਂ ਨਹੀਂ ਜਾਣਾ, ਇੱਥੇ ਆ ਗਏ। ਨਹੀਂ ਵੈਸੇ ਜੈਨੂਨ ਗੱਲ ਹੈ, ਆਪੂ ਦੀ ਸ਼ਾਦੀ ਕਰੋ। ਚੀਜ਼ੇ ਤੋਂ ਹਟ ਨਹੀਂ ਕੋਈ ਚੱਕਰ ਚੱਲਾਂਗੇ। ਤੁਸੀਂ ਚਲਾਉਣ ਨਹੀਂ ਦੇ ਬੇਟੇ, ਤੁਹਾਨੂੰ ਆਪਣੀ ਆਪਣੀ ਪਈ ਹੈ। ਹਾਂਜੀ ਚਾਚਾ ਜੀ ਤਿਆਰੀ ਤੇ ਕਰਦੇ ਆ, ਸੁਰਮਾ ਪਾ ਕੇ ਚੌਜ ਖਲੋਦੇ ਤੇ ਹੈ ਵਾ। ਭਾਈ ਖਾਣ ਦੇ ਭੂੰਡਾ ਵੀ ਜੌਬ ਚ ਖਲਾਉਂਦੇ ਆ ਯਾਰ ਟਾਈਮ ਚੱਕਦੇ ਸਕੂਲ ਦਾ। ਅੱਲਾ ਮੈਂ ਮਾਫੀ। ਗੱਲ ਕਰ ਰਿਹਾ ਸੀ ਕਿ ਮੈਂ ਚਾਚਾ ਨੂੰ ਕੋਲਡ ਡਰਿੰਕ ਪਾ ਕੇ ਤੇ ਕੋਕ, ਤੇ ਚਾਚੇ ਨੇ ਪੂਰਾ ਉਹਨੂੰ ਪਤਾ ਸੀ ਪੜ੍ਹੇ ਲਿਖੇ, ਝੱਗ ਮਾਰਨ ਦਿੱਤੀ ਆ। ਉਹ ਝੱਗ ਮਾਰੀ, ਫੇਰ ਘੁੱਟ ਭਰਿਆ, ਨਾਲ ਜੌਲੀ ਖੋਲੀ। ਉਹਨੇ ਝੱਗ ਨਹੀਂ ਮਾਰਨ ਦਿੱਤੀ, ਮੈਂ ਝੱਗ ਹੀ ਪੀ ਗਿਆ। ਅੱਛਾ ਕਈ ਬੰਦੇ ਹੁੰਦੇ ਆ ਬੋਤਲ ਪਾਉਂਦੇ ਮੂੰਹ ਨੂੰ ਲਾਉਂਦੇ ਤੇ ਉਹਦੇ ਜਿਹੜੇ ਉਹ ਛਿੱਟੇ ਉਹ ਵੀ ਮੂੰਹ ਤੋਂ ਪੈਂਦੇ ਤੇ ਨਾਲ ਪੀ ਜਾਂਦੇ ਹੁੰਦੇ। ਲੇਕਿਨ ਇੱਕ ਗੱਲ ਆ ਮਿੱਠਾ ਜੀ, ਬੋਤਲ ਪੀਣ ਦਾ ਮਜ਼ਾ ਉਸੇ ਟਾਈਮ ਹੀ ਹੁੰਦਾ। ਝੱਗ ਮਾਰ ਗਈ ਤੇ ਬੋਤਲ ਖਤਮ ਹੋ ਗਿਆ ਕੰਮ। ਇਹ ਵੀ ਰੌਲਾ ਵਾ। ਲੇਕਿਨ ਝੱਗ ਮਾਰਨ ਦੇ ਦਿਆ ਚਾਚਾ ਜੀ ਨੇ ਪੂਰੀ ਪਲੈਨਿੰਗ ਨਾਲ ਪੀਤੀ। ਉਹਨੂੰ ਪਤਾ ਸੀ ਮੈਨੂੰ ਘੱਟ ਆਉਣੇ। ਹਾਂ ਨਹੀਂ ਸਹੀ। ਨਾਲੇ ਇੱਥੇ ਆਪਣਾ ਮਨਾਉਣ ਆਏ ਸੀਗੇ ਕਿ ਯਾਰ ਮੈਂ ਮੈਰ ਦਾ ਵੱਲ। ਨਹੀਂ ਉਹ ਮਾਸ਼ਾਅੱਲਾ ਉਹ ਸੁਲਝੇ ਨੇ ਸਾਰੇ, ਸਹੀ ਗੱਲ ਆ। ਉਹ ਉਸਤਾਦ ਜੀ ਉਹਨਾਂ ਨੇ ਮੈਨੂੰ ਉਹਨਾਂ ਦਾ ਸਭ ਤੋਂ ਪਹਿਲੇ ਵਿਆਹ ਕਰੋ। ਕਹਿੰਦੇ ਪੈਂਟ ਸ਼ਰਟ ਪਾ ਕੇ ਆਉਣਾ ਸੀ, ਜੀਨ ਦੀ ਪੈਂਟ ਨਾਲ ਸ਼ਰਟ। ਕਿੰਨੇ ਅੱਬੂ ਕਹਿੰਦੇ ਹੈ? ਡੈਡੀ ਆਹੋ। ਇਹ ਮੈਂ ਕੀ ਇੱਥੇ ਕਿਹਾ ਗਾਲਾਂ ਤੁਸੀਂ ਕਰਾਓ? ਕਿਉਂ ਨਹੀਂ? ਮੈਂ ਕਿਹਾ ਕਹਿੰਦੇ ਯਾਰ ਉਹ ਕੰਮ ਉੱਥੇ ਉਹਨਾਂ ਨੇ ਉਹ ਜਿੱਦਾਂ ਦਾ ਦੱਸਣਾ ਤੇ ਮੈਂ ਕੰਮ ਉਸ ਕਿਹੜਾ ਹਿਸਾਬ ਦੇ ਨਾਲ ਪਰਸਨੈਲਿਟੀ ਨਾਲ ਰਲਦਾ ਨਹੀਂ, ਇਸ ਕਰਕੇ ਮੈਂ ਸਾਦਾ ਸੂਟ ਪਾ ਕੇ। ਅੱਛਾ ਤੇਰੇ ਅੱਬੂ ਬਿਲਕੁਲ, ਤੇਰੀ ਜਿਹੜੀ ਨੇਚਰ ਹੈ ਨਾ ਤੇਜ਼ੀ ਤੇ ਹਰ ਗੱਲ, ਉਹ ਤੋਂ ਬਿਲਕੁਲ ਬਰਅਕਸਾ। ਇਹ ਬਟਾਊ ਆ, ਹਾਂਜੀ ਕੀ ਇਹ ਬਿਸਤੀ ਦੀ ਗੱਲ ਆ। ਬਟਾਊ ਕਿਸੇ ਹਸਪਤਾਲ 'ਚ ਬਟਾਊ ਆ। ਬਟਾਊ। ਹਾਂਜੀ ਕਿਸੇ ਬਟਾਊ ਦਾ ਹੋ ਗਿਆ। ਉੱਥੋਂ ਆਪਣਾ ਔਰ ਉਹ ਦੂਜੇ ਜਿਹੜੇ ਨਾ ਉਹ ਜੈਨੂਨ ਆਪਣੇ ਪਿਓ ਉਹਨਾਂ ਦੇ ਲੱਗਦੇ ਆ। ਜੀ ਉਹਦੇ ਨਾਲ ਚੁੱਪ ਕਰਕੇ ਉਹਨਾਂ ਦੀ ਆਵਾਜ਼ ਨਹੀਂ ਸੁਣੇਗਾ। ਨਹੀਂ ਤੂੰ ਕੋਈ ਤੈਨੂੰ ਲੱਗਦਾ ਕੋਈ ਤੇਰਾ ਨਾ ਟੱਚ ਕੋਈ ਉਹ ਦੋਵੇਂ ਇੰਟਰਟੇਨਰ ਆ, ਇੱਕ ਸਿੰਗਰ ਆ, ਉਹਨੂੰ ਸੁਣ ਕੇ ਦੇਖੋ ਤੁਸੀਂ। ਯਾਰ ਲੇਕਿਨ ਉਹ ਮੈਂ ਪਰਸਨੈਲਿਟੀ ਦੀ ਗੱਲ ਕਰ ਰਿਹਾ। ਕੋਈ ਦਫ਼ਤਰ ਆਏ ਸਾਨੂੰ ਕੰਨ 'ਚ ਪੈਣੇ ਰੜਕਣ ਦੇ, ਹਾਂਜੀ ਗੱਲ ਹੀ ਨਹੀਂ ਕਰਦੇ। ਜਿਮਨਾਸਟਿਕ ਕਰਨ ਸਿੱਖ ਰਿਹਾ ਫਸਟ ਸਟਾਰਟ। ਉਸ ਤੋਂ ਇਲਾਵਾ ਉਹਨੇ ਆਪਣੇ 6 ਪੈਕ ਬਣਾਉਣ ਦੀ ਤਿਆਰੀ ਕਰ ਰਿਹਾ। 6 ਪੈਕ ਕਿੱਥੇ ਬਣਾਉਣੀਆਂ? ਜਿੱਥੇ ਬੰਦੇ ਦਾ ਢਿੱਡ ਹੁੰਦਾ ਉੱਥੇ ਤਾਂ ਲੱਤਾਂ ਵਾ। 6 ਪੈਕ ਪੱਟਾਂ ਦੇ ਬਣਾਉਣੇ ਆ। ਹੁਣ ਦੱਸੋ ਜਰਾ। ਕੁੰਡਾ ਦਹੀਂ ਦਾ ਖਾਂਦਾ। ਆਹੋ ਜਿੱਥੇ ਸਹੀ ਗੱਲ ਹੈ, ਜਿੱਥੇ ਬੰਦੇ ਦਾ ਢਿੱਡ ਨਾ ਉੱਥੇ ਉਹਦੇ ਪੱਟ ਆਉਂਦੇ। ਆਹੋ। ਹੁਣ ਤੇ ਇੱਧਰ 3 ਇੱਧਰ ਬਣੇ, ਹੁਣ 3 ਇੱਧਰ ਬਣੇ। ਹੁਣ ਵਿਚਾਰਾ ਚੌੜ ਹੀ ਖੋਦਾ ਸਿਗਲ ਲਾ ਕੇ ਇੱਕ ਮਾਈ ਉਹਦੀ ਲੱਤ ਨਾਲ ਬੱਕਰੀ ਬੰਨ ਗਈ। ਹੁਣ ਆਪ ਕਿਤੇ ਜਾਣ ਜੋਗਾ ਨਾ ਬੱਕਰੀ ਕਿਤੇ ਜਾਣ ਜੋਗੀ। ਮਾਈ ਨੇ ਉੱਤੇ ਧਿਆਨ ਨਹੀਂ ਕੀਤਾ ਵੀ ਉੱਤੇ ਬੰਦਾ ਲੱਗਾ। ਖਲੋਤਾ ਹੁੰਦਾ ਸੀ। ਕਹਿੰਦਾ ਮਾਈ ਨੇ ਉੱਤੇ ਧਿਆਨ ਹੀ ਨਹੀਂ ਕੀਤਾ ਵੀ ਉੱਤੇ ਬੰਦਾ ਲੱਗਾ ਵਾ।
ਤਾਜ ਜੀ ਸਿਰਫ ਪਿੱਛੇ ਪੂੰਛ ਵਾਲੇ ਪਿੰਕ ਪੈਂਥਰ ਆਓ। ਓਏ ਆਹੋ ਸਹੀ ਗੱਲ ਆ ਜੈਨੂਇਨ ਗੱਲ ਆ ਬਿਲਕੁਲ ਸਹੀ ਗੱਲ ਆ ਤੁਸੀਂ ਉਹ ਤੁਰਦਾ ਵੇਖੋ ਮੈਂ ਬਾਹਰ ਬੈਠਾ ਮੈਂ ਕਿਹਾ ਯਾਰ ਇਹ ਕੀ ਹੈ ਨਾ ਸਿਰਫ ਵਾਕਈ ਪੂਛ ਲੱਗ ਜੇ ਨਾ ਤੇ ਉਹ ਪਿੰਕ ਪੈਂਥਰ ਆ ਉਸਤਾਦ ਜੀ ਇੱਕ ਫਿਲਮ 'ਚ ਇਹਦੇ ਭਰਾ ਨੇ ਸ਼ਾਰਟ ਵੀ ਕੀਤਾ ਵਾ ਉਹ ਬਿਲੀ ਜੂਐਲ ਅਕਾਊਂਟਨ ਜੀ ਉਹ ਜਦੋਂ ਟ੍ਰੇਨ ਲੰਘਦੀ ਉਹ ਕਰਦਾ ਆਹ ਚੁੱਕ ਕੇ ਆ ਕਰਨਾ ਯਾਰੋ ਯਾਰ ਜਿਮਨਾਸਟਿਕ ਕਰਦਾ ਗਲੀ ਚ ਖੋਤਾ ਉਹਨੇ ਲੱਤਾਂ ਖੋਲ ਕੇ ਥੱਲੋਂ ਬੱਚੇ ਆ ਜਾ ਰਹੇ ਹੁੰਦੇ ਉਹਨੂੰ ਪਤਾ ਨਹੀਂ ਹੁੰਦਾ ਉਹ ਤੋਂ ਆਰਾਮ ਨਾਲ ਆਪਣੇ ਮੱਸੀ ਲੱਗਾ ਹਾਂ ਹਵਾ ਲੱਗ ਅੰਡਰਪਾਸ ਵੀ ਉਹਦਾ ਬਣਾਇਆ ਵਾ ਨਾ ਟ੍ਰੇਨ ਦਾ ਉੱਥੋਂ ਦੀ ਟ੍ਰੇਨ ਵੀ ਲੰਘਦੀ ਆ ਜਾਣ ਦੇ ਯਾਰ ਉਸਤਾਦ ਜੀ ਬੱਚਿਆਂ ਨੂੰ ਝੂਟੇ ਦਿੰਦਾ ਵਾ ਰੱਸੀਆਂ ਬੰਨ ਕੇ ਨਾ ਗੋਡਿਆਂ ਦੇ ਉੱਤੇ ਐਂ ਕਰਦਾ ਉਹ ਪਿੰਗਾ ਹਾਂ ਏਦਾਂ ਹੀ ਹੈ। ਨਹੀਂ ਯਾਰ ਜੀ ਓਏ ਅੱਛਾ ਬਾਕੀ ਬੇਬਰਕਤਾਂ ਭਾਈ ਅੱਲਾ ਖੈਰ ਕਰੇ ਕੋਈ ਰੌਲਾ ਨਹੀਂ ਉਸਤਾਦ ਜੀ 1000 ਭਲਾ ਜੈਨੂਅਨ ਦਿੱਤਾ ਵਾ ਤੁਸੀਂ ਉਹ ਮੈਂ ਦਿੱਤਾ ਬੇਟਾ ਜੈਨੂਇਨ ਸ਼ੋਅ ਚ ਮੇਰੇ ਜੈਨੂਇਨ ਮੈਂ ਫੈਸਲਾ ਲਾਮੇ ਆ ਜਾਂ ਮੈਂ ਕੋਈ ਮਿੱਠਾ ਪੁਰੀਆਂ ਜਾਂ ਮੈਂ ਕੋਈ ਵੀ ਉੱਥੇ ਜਾਂਦੇ ਆ ਅੱਲਾ ਮਾਫੀ ਦੇਵੇ ਮੈਂ ਦੁਨੀਆ ਜਹਾਨ ਦੀਆਂ ਆਫਤਾਂ ਆਪਣੇ ਘਰ 'ਚ ਸਿੱਟ ਕੇ ਤੇ ਦੱਸ ਦੇ ਰਹੀਆਂ ਮੈਂ ਵੀ ਮੇਰੇ ਘਰ 'ਚ ਆ ਵੀ ਹੈ ਨਹੀਂ ਮੇਰੀਆਂ ਕੰਧਾਂ ਵੀ ਟੁੱਟ ਗਈਆਂ ਮੇਰੇ ਟੀਆਰਾਂ ਨੂੰ ਵੀ ਜ਼ੰਗ ਪੈ ਗਿਆ ਮੇਰੀ ਆਟੇ ਵਾਲੀ ਡਰਮੀ ਚੋਣ ਦਈ ਆ ਮੈਂ ਮਰ ਗਿਆ ਮੇਰੇ ਬੱਚੇ ਡਾਕਟਰ ਦੇ ਬਾਹਰ ਬੈਠੇ ਮੇਰੀ ਮਾਂ ਦੀ ਡਾਕਟਰਾਂ ਨੇ ਬਾਹਰ ਕੱਢਤੀ ਮੰਜੀ ਮੈਨੂੰ ਪੈਸੇ ਭੇਜੋ ਮੈਂ ਮਰ ਗਿਆ ਮੈਂ ਲੁੱਟਿਆ ਗਿਆ ਛੱਤ ਡਿੱਗ ਪਈ ਇੱਕ ਬੱਚੀ ਵਿਆਹਣੀ ਉਹਦੇ ਪੈਸੇ ਭੇਜ ਮੈਂ ਕੋਈ ਇਦਾਂ ਦਾ ਵਾ ਵੀਲ ਚੇਅਰ ਲੈਣੀ ਹੈ। ਆ ਵੀਲ ਚੇਅਰਾਂ ਲੈਣੀਆਂ ਮੈਂ ਕੋਈ ਇੰਜ ਦਾ ਵਾ ਮੈਂ ਤੈਨੂੰ ਦੇਤੇ ਤੇ ਦੇਤੇ ਅੱਛਾ ਹਾਂ ਉਹ ਯਾਰ ਤੂੰ ਤਾਂ ਸਰਕਾਰ ਕਵੇਚੀ ਦਨਾਰ ਨਹੀਂ ਦੇਤਾ ਜੀ ਸਾਦਾ ਪਾਕਿਸਤਾਨੀ ਆ ਉਹ ਵੇਖਿਆ ਨਹੀਂ ਸ਼ੋਅ ਤੂੰ ਉਸ ਤੋਂ ਬਾਅਦ ਇਹਨਾਂ ਨੇ ਬਾਹਰ ਕੀ ਕੀਤਾ ਮੈਨੂੰ ਤਮਾਸ਼ਾ ਲਾਇਆ ਉਸਤਾਦ ਜੀ ਇੱਕ ਪੰਜ ਉਸਤਾਦ ਜੀ ਯਾਰ ਤਾਂ- ਕੈਸਾ ਇਹ ਬੰਦਾ ਇੱਥੇ ਬੈਠਾ ਉਸਤਾਦ ਜੀ ਇੰਜ ਕੱਢੂਗਾ ਇੰਜ ਕਰਕੇ ਜਿਵੇਂ ਇੰਜ ਕਰਕੇ ਐਂ ਦੇ ਕੇ ਇਹ ਕੈਮਰਾ ਮੁੱਕਦਾ ਉੱਥੇ ਉਸਤਾਦ ਜੀ ਦੇਖੋ ਹਾਂ ਏਦਾਂ ਹੀ ਸਾਡੀ ਕਸਮ ਹੈ ਨਾ ਘਰ ਮੈਂ ਨਾ ਸਵੇਰੇ ਅੱਜ ਹੀ ਲੈ ਕੇ ਜਾਣੀ ਮੈਨੂੰ ਸੇਲ ਨੇ 2000 ਦਿੱਤਾ ਸੀ ਕਿ ਪਾਪਾ ਆਉਣ ਲੱਗੇ ਲੈ ਆ। ਮੇਰੇ ਕੋਲ ਤੇ ਕਸਮੇ ਦੇਖੋ ਆ ਇੰਨੇ ਪਏ ਇੱਥੋਂ ਸ਼ੁਰੂ ਹੁੰਦਾ ਇੰਜ ਕਰਕੇ ਓਏ ਰਸ ਲੈ ਜਾਣੇ ਸੀ ਕਹਿੰਦੇ ਰਸ ਹੈਲੋ ਜੀ ਆਹੋ ਰਸਾਂ ਦਾ ਬਹਾਨਾ ਨਾ ਅੱਜ ਤਾਂ ਹਾਂ ਲੇਕਿਨ ਜਿਗਰਾ ਤੇ ਹੈ ਨਾ ਕੱਢਦੇ ਇਹੀ 6 ਬੰਦਿਆਂ ਚੋਂ 7 ਚੋਂ ਕੱਢਦਾ ਪੈਸਾ ਤੇ। ਓਏ ਇਹੋ ਜਿਹਾ ਕੱਢਿਆ ਰਹਿਣ ਦੇ ਇਹੋ ਜਿਹਾ ਕੱਢਿਆ ਤੂੰ ਲੇਕਿਨ ਆਫ ਕੈਮਰਾ ਤੂੰ ਵੀ ਕੱਖ ਨਹੀਂ ਕੱਢਿਆ ਬੇਟੇ ਨਹੀਂ ਉਦੋਂ ਅਸੀਂ 2000 ਹਾਰੇ ਉਧਰ ਸਿਰਫ 500 ਬਚਿਆ ਮੈਨੂੰ ਬਸ ਉਸਤਾਦ ਜੀ ਅੱਛਾ ਜੀ ਸਿਰਫ 500 ਸੀ ਬਾਕੀ ਮੈਂ ਦੇ ਦਿੱਤੇ ਸੀ ਬੱਚਿਆਂ ਕੋਲ ਬਾਕੀ ਤੁਸੀਂ ਜਿੱਤ ਲਏ ਸੀ ਕੁਛ ਐਂਡ ਤੇ ਜਿਹੜਾ ਮੈਂ 2 ਜਿੱਤਿਆ ਉਹ ਚੋਂ 1500 ਇਹਨੇ ਲੈ ਲਿਆ ਭਾਈਜਾਨ ਮੈਨੂੰ ਤੇ 500 ਲੋਸ ਮੈਨੂੰ ਕਦੋਂ ਹੋਇਆ ਉਹ 'ਚ 2000 1500 500 ਬਚਿਆ ਸੀ 1500 ਮੈਂ ਤੁਹਾਡੀ ਸੈਲਰੀ ਚੋਂ ਕੱਟਣਾ ਲੈ ਨਹੀਂ ਕੱਟਣਾ ਕੁੱਟਣਾ ਕਾਤਾ ਜੀ ਦੇਖੋ ਮੈਂ ਤਾਂ ਮਕਰੂਜ਼ ਹੀ ਗਿਆ ਘਰ ਸਾਨੂੰ ਤਾਂ ਮਿਲੇ ਕੱਖ ਵੀ ਨਹੀਂ ਹਾਰਿਆ ਨਹੀਂ ਤੂੰ ਓਏ 500 ਰੁਪਏ ਮੇਰਾ ਮੈਂ 2000 ਰੁਪਏ ਦਿੱਤਾ ਮੈਨੂੰ ਉਸਤਾਦ ਹੋਰਾਂ ਨੇ 1500 ਰੁਪਏ ਦਿੱਤਾ ਉਸਤਾਦ ਜੀ ਤੁਸੀਂ ਮਾਠੇ ਬੰਦੇ ਦਾ ਉਸ ਦਿਨ 500 ਲਵਾਇਆ ਸਾਰੇ ਰਾਹ ਜਦੋਂ ਗਏ ਨਹਿਰ ਵੱਲ ਮੂੰਹ ਕਰਕੇ ਆਇਆ ਵਾ ਮੈਂ ਕਿਹਾ ਇਤਨੇ ਵੇਤੇ ਕਹਿੰਦਾ ਇੱਧਰ ਯਾਰ ਫਰੂਟ ਵਾਲੀਆਂ ਰੇੜੀਆਂ ਬੰਦਾ ਛੱਡ ਨੋਨੀ ਜੀ 500 ਦਾ ਫਲ ਤੈਨੂੰ ਮੈਂ ਲੈ ਕੇ ਦਿਖਾਵਾਂ ਤੂੰ ਫੌਤ ਹੋਈ ਤੇਰੇ ਕੋਲਾਂ ਦੇ 500 ਤੋਂ ਬਾਅਦ 500 ਦੇ ਢੇਰ ਨਾਲ ਲਾਤ ਤੇ ਗੱਲ ਕਰੀ ਓਏ ਤੂੰ ਚੱਲਦਾ ਤੂੰ ਫੇਰ ਖੇਡਣਾ ਆ ਡੱਬਾ ਚੱਲ ਲੇਕਿਨ ਮਿੱਠੇ ਜੀ ਜਿਗਰਾ ਨਹੀਂ ਹੈਗਾ ਹਾਂਜੀ ਜਿਗਰਾ ਤੇ ਤੁਹਾਡੇ ਸਾਹਮਣੇ 10-10 ਹਜ਼ਾਰ ਦੀ ਲਾ ਲਿਓ ਇਹ ਡੱਬਾ ਵਾ ਹਾਂ ਇਹ ਆਇਆ ਮੈਂ ਜਿੱਤ ਗਿਆ ਇਹ ਮੈਂ ਜਿੱਤ ਗਿਆ ਐਦਾਂ ਜਿਵੇਂ ਤਾਂ ਜੇ ਮੈਂ ਜਿੱਤ ਜਾਣਾ ਐਦਾਂ ਜਿਵੇਂ ਮੈਂ ਜਿੱਤਣਾ ਜਦੋਂ ਐਦਾਂ ਨੁੱਕਰ ਤੇ ਇੰਜ ਖਲੋ ਕੋਣ ਇੰਜ ਤੇ ਤੁਸੀਂ ਜਿੱਤ ਗਏ ਓਕੇ ਕਰ 10,000 ਰੁਪਏ ਲੱਗ ਤਾੜੀ ਲਾ ਦੋ ਯਾਰ ਜੋ ਮਿੱਠਿਆ ਉਸਤਾਦ ਜੀ ਮਿੱਠੇ ਲੋ ਆਵਾਜ਼ ਦੇ ਮੇਰੀ ਅੱਲਾ ਕਰ ਦਿਓ ਮੈਂ ਇੰਜ ਵੀ ਖਿਲਾਰ ਲੈਣਾ ਤੈਨੂੰ ਪਤਾ ਮੈਂ ਨੁੱਕਰ ਭਰਨੇ ਵੀ ਖਿਲਾਰ ਲੈਣਾ ਏਡਾ ਹੀ ਨਹੀਂ ਗਿਆ ਉਸਤਾਦ ਜੀ 5000 ਮੇਰੇ ਮੈਨੂੰ ਬੰਦਾ ਦੱਸਣਾ ਜਿਹੜਾ ਤੁਹਾਡੇ ਮਗਰ ਆ ਜਿਹੜਾ ਤੁਹਾਡੀ ਬੈਕ ਬੰਦਾ ਨਹੀਂ ਆ ਬਾਬਾ ਜੀ ਨੇ ਤੁਹਾਡੇ ਮੁਰਸ਼ਿਦ ਡਾਡੇ ਆ ਬਾਬਾ ਜੀ ਨੇ ਪਿੱਛੇ ਹਾਂ ਹਾਂ ਜਿਹਨਾਂ ਨੇ ਸਵੇਰ ਵੀ 6:30 7 ਵਜੇ ਹਾਂਜੀ ਉਹਨਾਂ ਨੇ ਹਲਕੀ ਜੀ ਨੌਕ ਕੀਤੀ ਉਹਨਾਂ ਨੇ ਕਿਹਾ ਬੱਤੀ ਗਈ ਸੀ ਹਾਂਜੀ ਤੇ ਮੈਂ ਸੌਣ ਵਾਲੇ ਚੱਕਰ ਸੀ ਤੇ ਉਹਨਾਂ ਨੇ ਕਿਹਾ ਇਹਨੂੰ ਖੋਲ ਹਵਾ ਆਵੇ ਇਧਰੋਂ ਜੋ ਜੀ ਬਾਬੇ ਮਗਰ ਡਾਡੇ ਮੇਰੇ ਔਰ ਉਹ ਮੈਨੂੰ ਸਫਾਈ ਦਾ ਕਹਿ ਰਹੇ ਤੂੰ ਸਫਾਈ ਕਰ ਦਿਓ ਪਤਾ ਕੀ ਗੱਲ ਆ ਉਹ ਐਵੇਂ ਤੂੰ ਸਵੇਰੇ 5:30 ਵਜੇ ਤੇਰੇ ਇੱਕ ਸੁੱਤੇ ਦੇ ਚਪੇੜ ਪਵੇ ਤੂੰ ਨੱਸ ਕੇ ਆ ਕੇ ਤੇ ਬੌਕਰ ਮਾਰਦਾ ਮੈਂ ਫਾਇਦਾ ਕੋਈ ਨਹੀਂ ਮੇਰੇ ਕਾ ਤੋਂ ਪਵੇ ਮੈਂ ਉਹ ਪਿੱਛੇ ਓਲੀਵ ਆਇਲ ਗੁੰਡਿਆ ਵਾ ਉਹ ਲੈ ਜਾ ਬਾਹਰ ਤੂੰ ਓਲੀਵ ਆਇਲ ਕਰ ਲੈ ਜਾ ਆਪਣੇ ਉੱਥੇ ਗਾ ਏਸੀ ਵਾਲੇ ਕਮਰੇ 'ਚ ਲਾ ਲਾ ਗਮਲੇ ਉਹਦੇ ਓਲੀਵ ਆਇਲ ਉਹਦੀਆਂ ਜੜਾਂ ਵੜ ਜਾਣ ਉੱਤੇ ਏਸੀ ਦੇ ਪੱਖੇ 'ਚ ਇਹ ਜਿਹੜਾ ਪੌਦਾ ਹੋ ਗਿਆ ਮਮਰੂਮ ਦਾ ਉਹ ਤੇ ਪਾਈਦਾ ਪਵਾ ਉਹ ਲੈ ਜਾ ਕਰ ਲੈ ਜਾ ਲਾਲਾ ਘਰ ਦੇ ਬਾਹਰ ਜਾ ਕੇ ਕਿਆਰੀ ਬਣਾ ਲੈ ਨਾਲੀ ਦੇ ਉੱਤੇ ਤੁਹਾਨੂੰ ਉਹਦੀ ਜਿਹਦਾ ਸੁਰਖ ਚੰਦਨੀ ਲੱਕੜ ਨੂੰ ਲਾਲ ਨਿਆਬ ਆ ਉਹ ਮਮਰੂਮ ਨਿਆਬ ਆ ਚਿੱਟਾ ਵਾ ਮਮਰੂਮ ਪੀਜੇ ਤੇ ਪੈਂਦਾ ਕਾਲਾ ਇਹ ਨਿਆਬ ਆ ਤੇ ਤੂੰ ਲੈ ਜਾ ਨਾ ਫਿਰ ਨਹੀਂ ਮੈਂ ਐਵੇਂ ਲੈ ਜਾਵਾਂ ਉਸਤਾਦ ਜੀ ਕਿੱਥੇ ਲਾਣਗੇ ਉੱਥੇ ਤੇ ਮੱਖੀ ਏਡੀ ਉੱਡਦੀ ਆ ਆਵਾਜ਼ ਆਉਂਦੀ ਨਹੀਂ ਪਰ ਜੇ ਮੱਛੀ ਨੂੰ ਉਹ ਤੇ ਸਬਰ ਕਰ ਲਿਆ ਕਰ ਦੋ ਮੱਖੀਆਂ ਨੂੰ ਜੋੜ ਕੇ ਤੈਨੂੰ ਬਗੀ ਹੀ ਬਣਾ ਲੈ ਔਰ ਸ਼ਰਦਾ ਕਰਨਾ ਹੁਣ ਸਾਜੀ ਆ ਜਿਹੜੀ ਤੁਸੀਂ ਸ਼ਰਤ ਆਓ ਜੀ ਖਲਾਰੋ ਅੱਲਾ ਖਾਰ ਕੀਤੀ ਤਾਂ ਇਹ ਇਦਾਂ ਉਸਤਾਦ ਜੀ ਮੇਰੀ ਆਵਾਜ਼ ਜੀ ਬਾਬੇ ਡਾਡੇ ਆ ਓਏ ਨੁੱਕਰ ਭਰਨੇ ਬਾਬਿਆਂ ਕੋਲੋਂ ਵੀ ਨਹੀਂ ਹੋਣਾ ਤੂੰ ਆਣ ਨਹੀਂ ਓਏ ਹੋ ਜਾਣਾ ਵਾ ਯਾਰ ਤੈਨੂੰ ਉਸਤਾਦ ਸਾਹਿਬ ਜਿਹੜੇ ਛੱਤ ਸਿੱਟ ਸਕਦੇ ਹੋ ਤੂੰ ਖਿਲਾਰ ਸਕਦੇ ਡੇਟਾ ਵੀ ਇਹ ਨਾ ਗੱਲ ਕਰੋ ਉਹ ਨਹੀਂ ਉਹ ਭਰਾਵਾ ਨਹੀਂ ਖਲੋਣਾ ਉਸਤਾਦ ਜੀ ਮਿੱਠੇ ਦੀ ਆਵਾਜ਼ ਲੱਖ ਰੁਪਏ ਦੀ
ਨਹੀਂ ਉਹਨੇ ਇੱਕ ਇਹਨੇ ਖਿਲਾ ਦੇਣਾ ਵਾ ਇਹਦਾ ਹੋਰ ਹਿਸਾਬ ਆ ਲੈ ਇਹ ਕੁਝ ਵੀ ਕਰ ਸਕਦੇ ਨਹੀਂ ਮੈਂ ਹਿਸਾਬ ਲਾ ਦਿਆਂ। ਤਨਖਾਹ ਲਾ ਲੈ ਨਹੀਂ ਹੈ ਤਨਖਾਹ ਲਾ ਲੈ ਜਾਂ ਡਬਲ ਹੋ ਜੂਗੀ ਉਹ ਬੱਚਿਆ ਨਹੀਂ 5000 ਦੀ ਕਿਹੜੀ ਸ਼ਰਤ ਹੁੰਦੀ ਅੱਛਾ ਬਾਕੀ ਕਟੌਤੀ ਹੈ। ਇੱਕ ਮਿੰਟ ਖਲੋ ਜਾਣਾ ਮਿੱਠੇ ਹੈ ਨਹੀਂ ਕਰੋਨਾ ਮਿੱਠੇ ਨਹੀਂ ਕਰੋਨਾ ਸੈਲਰੀ ਲਾ ਦੇ ਮਿੱਠੇ ਲਾ ਲਾ ਯਾਰ ਜਿਹੜਾ ਉਹਨਾਂ ਕੋ ਬਾਬਾ ਅੱਛਾ ਉਹਦੇ ਚ ਵੀ ਟਰਾਈ ਕਰ ਰਿਹਾ ਹਿਸਾਬ ਲਾ ਤੋ ਅੱਲਾ ਮਾਫੀ ਯਾਰ ਜੂੜੂ ਭਾਸ਼ਾ ਚੈੱਕ ਕਰ ਯਾਰ ਉਹਨਾਂ ਕੋ ਬਾਬੇ ਉੱਥੇ ਵੀ ਹਿਸਾਬ ਲਾ ਰਿਹਾ ਟਰਾਈਆਂ ਕਰ ਰਿਹਾ ਉਹਦੇ ਤੇ ਵੀ ਇਹਦਾ ਯਕੀਨ ਦੇਖੋ ਕਿੰਨਾ ਗਾ ਬੱਚੇ ਦੇ ਨੇ ਪੈਂਪਰ ਭਰਿਆ ਤੇ ਉਹਨੂੰ ਵੀ ਦੱਸਣ ਡਿਆ ਕਹਿੰਦਾ ਯਾਰ ਤੂੰ ਵੀ ਪੈਸੇ ਲਵਾਈ ਜਾਣਾ ਉਧਰ 500 ਮੈਂ ਉਧਰ ਲਾਇਆ ਹੁਣ ਔਰ ਜਨਮਨ ਨੂੰ ਦੱਸਿਆ ਰਾਤ ਮੈਂ ਕਿਹਾ ਜੇ ਕਰਕੇ ਪਾਸਾ ਨੂੰ ਲੈ ਲਿਆ ਭਾਈ ਉਹਨੇ ਥੋੜਾ ਪਟਾਕਾ ਜਿਹਾ ਮਾਰਿਆ ਵਾ ਤੇ ਮੈਂ ਕਿਹਾ ਪਾਪਾ ਮੈਂ ਕਿਹਾ ਪਾਪਾ ਕੀ 40 ਦਾ ਬੇੜਾ ਕਰ ਕਰਨਾ ਮੈਨੂੰ ਪਾਪਾ ਕੀ 40 ਮੈਂ ਕਿਹਾ ਮੈਂ ਕਿਹਾ ਪੈਂਪਰ ਲੈ ਯਾਰ ਪੈਸਾ ਨਹੀਂ ਯਾਰ ਦਾਤੀ ਹੈ ਤਾਜੀ ਬਤਾਉਂਦਾ ਤਾਂ ਮੈਂ ਕਿਹਾ ਉਹਨੇ ਪੈਂਪਰ ਲੈ ਕੇ ਉਹਨੂੰ ਖਬਰ ਬੰਦਿਆ ਕਰ ਮੈਂ ਕਿਹਾ ਉਹਨੇ ਪੈਂਪਰ ਲੈ ਕੇ ਜਿਹੜਾ ਕਹਿੰਦਾ ਭਾਈ ਮਿੱਠੇ ਪਿਛਲੇ ਹਫਤੇ ਤੋਂ ਐਡਾ ਪੈਂਪਰ ਲਿਆ ਮੈਂ ਕਿਹਾ ਯਾਰ ਤੈਨੂੰ ਨਹੀਂ ਪਤਾ ਵੀ ਐਵਰੇਜ ਦਾ ਨਹੀਂ ਉਹ ਸਾਰੀ ਪੈਂਪਰ ਤੋਂ ਹੁੰਦਾ ਵਾ ਵਾਈਪਸ ਪੈਂਪਰ ਰੱਖਿਆ ਸਾਰੇ ਧੋ ਅੱਛਾ ਪੈਂਪਰ ਧੋ ਕੇ ਸੁੱਕਣੇ ਪਾਏ ਹੁੰਦੇ ਤਾਰ ਤੇ ਪੈਂਪਰ ਹੀ ਪੈਂਪਰ ਫਜ਼ੂਲ ਗੱਲਾਂ ਕਰਦਾ ਮੈਂ ਹੁਣ ਭਲਾ ਕੀ ਕੀਤਾ ਪੈਂਪਰ ਦੇ ਵਿੱਚ ਹੁੰਦਾ ਫੋਮ ਕਢਾਤੇ ਬੇਗ ਨੂੰ ਲੈ ਕੇ ਤੇ ਟੂਪਾਂ ਮੈਂ ਕਿਹਾ ਟੂਬ ਦੇ ਟੂਟੇ ਕੱਢ ਕੇ ਵੀ ਟੂਬ ਕਿਹੜੀ ਟੂਬ ਆ ਮੋਟਰਸਾਈਕਲ ਵਾਲੀ ਵਿੱਚ ਕਾਲੀਆਂ। ਟੂਟੇ ਕੱਟ ਕੇ ਉੱਤੇ ਜਿਹੜਾ ਫੈਬਰਿਕ ਆ ਉਹਦਾ ਪੈਂਪਰ ਦਾ ਉਹ ਵਿੱਚ ਰਹਿਣ ਦੇਣਾ ਵਿੱਚ ਫੋਮ ਕੱਢ ਦੇਣਾ ਉਹ ਵੀ ਕਿਲਾ ਹੁੰਦਾ ਵੀ ਟੂਬ ਦਾ ਟੋਟਾ ਲਾ ਕੇ ਉੱਤੇ ਪੈਂਪਰ ਕਰਕੇ ਬੱਚੇ ਬਾਅਦ ਚ ਧੋ ਕੇ ਸੁੱਕਣੇ ਬਾਅਦ ਟੂਬ ਬਦਲ ਲੈਣੀ ਉਹ ਨਹੀਂ ਇਹਨੇ ਉਹਨੂੰ ਸਮੱਧ ਸਬੂਤ ਵੀ ਲਿਆ ਕੇ ਦਿੱਤੀ ਕਿ ਪੂਰਾ ਪੈਂਚਰ ਲੱਤ ਫੜ ਕੇ ਲੱਗੀ ਤੁਸੀਂ ਹੁਣ ਐਵਰੇਜ ਬੰਦੀ ਬੱਚਾ ਬੜਿਆ ਤੇ ਬੱਚਾ ਫੜ ਕੇ ਫੂਕੇ ਮਾਰਨ ਦੇ ਇੱਕ ਤਾਂ ਲਾ ਕੇ ਉੱਤੋਂ ਚਪਟੀ ਨਾਲ ਕੁੱਟਣ ਦੀ ਤੱਕ ਹੁਣ ਤੁਸੀਂ ਐਵਰੇਜ ਕਿਹੜੀ ਕਿਤੇ ਉਹਨੂੰ ਪਾਸ ਤੰਗੂਰ ਖਾ ਬੈਠਾ ਇਹ ਕਿਤੇ ਨੇ ਕਹਿੰਦੀ 2 ਪੈਂਪਰ ਲੱਗਣੇ ਨੇ ਉਹ ਪੈਂਪਰ ਨਿਕਲੇ ਆ ਪਰ ਲਾ ਕੇ ਇਹ ਕਰਕੇ ਚੈੱਕ ਕਰਨ ਦੇ ਇੱਕ ਪੈਪਰ ਤੇ ਉੱਥੇ ਪੋਣਾ ਪਿਆ ਬਣਾ ਦੀ ਬੱਚੇ ਪਾਸ ਤੰਗੂਰ ਖਾ ਲਏ ਭਾਈ ਉਹਨਾਂ ਨੇ ਤੇ ਉਹ ਅੰਗੂਰ ਜਿਹੜਾ ਬੱਚੇ ਦੇ ਪੇਟ ਨੂੰ ਇੰਨੇ ਨੂੰ ਨਹੀਂ ਹਜ਼ਮ ਹੁੰਦੇ ਉਹ ਉਹਦੇ ਨਾਲ ਨਿਜ਼ਾਮ ਪਤਲਾ ਕਰ ਦਿੰਦੇ ਆ ਤੇ ਬੱਚੇ ਹੋਣੀ ਨਾ ਵਿਹੜੇ ਦੌੜ ਵੀ ਰਹੇ ਆ ਹਰ 5 ਮਿੰਟ ਪੈਂਪਰ ਵਾ 8 ਪੈਂਪਰ ਉਹਨੇ ਉਸ ਦਿਨ ਜ਼ਾਇਆ ਕੀਤੇ ਮੈਂ ਕਿਹਾ ਤੈਨੂੰ ਜੋ ਪਤਾ ਵਾ ਵੀ ਟੂਟੀ ਖੁੱਲੀ ਰਹਿ ਗਈ ਆ ਤੂੰ ਕਦੋਂ ਲਈ ਜਾਣ ਦੇ ਨਾਲ ਆ ਪੈਂਪਰ ਮੈਂ ਕਿਹਾ ਤੂੰ ਬੰਦਾ ਕੋਈ ਹੋਰ ਹਿਸਾਬ ਕਿਤਾਬ ਕਰ ਲੈਂਦਾ ਕਿਤੇ ਬੱਚਿਆਂ ਨੂੰ ਉੱਥੇ ਹੀ ਰਹਿਣ ਦੇ ਜੇ ਦੀ ਰਹਿ ਚਲ ਉੱਥੇ ਹੀ ਕਰਦੇ ਵਾਸ਼ਰੂਮ 'ਚ ਕਿ ਬੇਟੇ ਤੂੰ ਅੱਜ ਖਾਣਾ ਪੀਣਾ ਇੱਥੇ ਹੀ ਆ 8 ਪੈਂਪਰ 8 40 ਕਿੰਨਾ ਹੋ ਗਿਆ 700 ਇਹ ਚੁੱਕਾ 32 300 ਵੀ ਹੋ ਗਏ ਉਹ ਬੱਚੇ ਉਦੋਂ 320 ਚ ਪਿਆ ਮੈਨੂੰ 6 ਦਾਣੇ ਅੰਗੂਰ ਦੇ 6 ਦਾਣੇ ਅੰਗੂਰ ਦੇ ਵੀ ਮੈਂ ਕਿਹਾ ਤੂੰ ਅੰਗੂਰ ਕਿਉਂ ਖਾਏ ਬੱਚੇ ਦਾ ਮੇਰਾ ਨਹੀਂ ਚੱਲ ਰਿਹਾ ਅੱਗੇ ਤੋਂ ਮੈਂ ਕਿਹਾ ਨੈਕਸਟ ਤਿਆਰ ਕਰਨੀ ਨੋਵਾ ਪੈਂਪਸ ਸਾਜੀ ਉਹਨੇ ਜ਼ਾਇਆ ਕੀਤਾ ਉਹਨੂੰ ਐ ਲੱਕ ਤੋਂ ਫੜ ਕੇ ਬਾਹਰ ਲੈ ਕੇ ਜਾਂਦੇ ਕਹਿੰਦਾ ਭਾਈ ਇਹਨੂੰ ਪੱਠੀ ਵਾਲਾ ਪੈਂਪਰ ਦਵਾ ਦੇ ਪੱਕਾ ਪੈਂਪਰ ਲਵਾ ਕੇ ਦੇ ਉਹਨਾਂ ਨੂੰ ਕਿ ਉਸ ਬੱਚੇ ਤੇ ਪੂਰੀ ਲੱਤ ਤੇ ਲਾਲ ਉਹ ਪੈਨਸਲ ਦੇ ਨਿਸ਼ਾਨ ਆ ਕਿ ਇੱਕ ਰਿੰਗ ਬਣਾ ਕੇ ਐਂਜਰ ਚੈੱਕ ਕਰਕੇ ਨਹੀਂ ਲਾ ਦਿੰਦੇ ਨਿਸ਼ਾਨ ਨਹੀਂ ਉਹਨੇ ਪੈਂਪਰ ਭਰਤਾ ਤੇ ਬੱਚੇ ਦੇ ਅੱਗੇ ਬੈ ਕੇ ਜਾਂਦੇ ਆ ਪੈਂਪਰ ਲਵਾ ਕੇ ਹੁਣ ਉਹਨੂੰ ਪੈਂਪਰ ਲੈ ਗਿਆ ਦੁਕਾਨ ਤੇ ਕਹਿੰਦਾ ਇਹ ਚ ਬੱਚਾ ਨਾਮਾ ਪਾ ਦਿਓ ਗੁਰੂ ਦਾ ਸਿਰਫ ਲੈ ਕੇ ਤਾਂ ਭਾਈ ਉਹਨੇ ਪਾਸਾ ਲੈ ਕੇ ਹੱਥ ਮਾਰਿਆ ਗੁਰੂ ਦਾ ਸਿਰਫ ਰੁੜ ਗਿਆ ਬਸ ਉਹ ਉਠਾ ਲਿਆ ਮੈਂ ਉੱਠੋ ਕਿਹਨੂੰ ਉਠਾ ਲਿਆ ਬੇਟੇ ਨੂੰ ਸੁੱਤੇ ਨੂੰ ਉਠਾ ਲਿਆ ਉੱਠ ਮੈਂ ਕਿਹਾ ਚੱਲ ਆਪਣੀ ਮਾਂ ਨਾਲ ਸੌਂ ਚੱਲ ਕੇ ਨਹੀਂ ਸਹੀ ਗੱਲ ਆ। ਸਾਡੇ ਫਜ਼ੂਲ ਖਰਚੇ ਕਾਹਤੋਂ ਕਰਨੀ ਹੁੰਦੀ ਗੱਲ ਬੱਚਿਆਂ ਦਾ ਵੀ ਪੂਰਾ ਪੈਸਾ ਨਹੀਂ ਸਹੀ ਗੱਲ ਆ ਯਾਰ ਸਹੀ ਗੱਲ ਨਹੀਂ ਬੇਟਾ ਹੈਗਾ ਘਰ ਹੋਏਗਾ ਐਵਰੇਜ ਦਾ ਕੀ ਹਿਸਾਬ ਦਾ ਹੁਣ 8 ਪੈਪਰ ਇੱਕ ਦਿਨ ਜ਼ਾਇਆ ਕਰਦੇ ਫਜ਼ੂਲ ਖਰਚੀ ਨਹੀਂ ਦੱਸੋ ਮੈਂ ਕਿਹੜਾ ਪੁੱਛਣ ਲਿਆਉਂਦਾ ਹਾਂ ਉਹ ਭਾਈ ਕੁੱਲੇ ਲੈ ਕੇ ਜਾਈਦੇ ਰੋਜ਼ ਮੈਂ ਤੁਹਾਡੇ ਨਾਲ ਹੁੰਦਾ ਓਏ ਜਾਣਦੇ ਹੋ ਪੈਂਪਰ ਅੱਜ ਤੱਕ ਖੁੱਲਣ ਲੈ ਗਿਆ ਤੋਲ ਕੇ ਪੈਂਪਰ ਰੌਕਟ ਦਾ ਪੂਰਾ ਵੱਡਾ ਵੱਡਾ ਲੈ ਕੇ ਬੰਡਲ। ਮੈਨੂੰ ਪਤਾ ਵਾ ਬੱਚੇ ਦੀ ਐਵਰੇਜ ਦਾ 8 ਇੱਕ ਦਿਨ ਜ਼ਾਇਆ ਕਰਨੇ ਕੁੱਲੇ ਚੱਲਦੇ ਉਹ ਮਰੇ ਬੰਡਲ ਕੌਣ ਤੇ ਲਾਉਂਦਾ ਉਹ ਤੇਰੀ ਬੁੱਢੀ ਉਹ ਨਹੀਂ ਕਰਦੀ ਕਿ ਬੱਚੇ ਨੂੰ ਗਿੱਲੀ ਜਗ੍ਹਾ ਤੇ ਪਾ ਕੇ ਆਪ ਸੁੱਕੀ ਜਗ੍ਹਾ ਤੇ ਪੈਣ ਇਹ ਉਹ ਮਾਂ ਨਹੀਂ ਹੈਗੀ ਜੀ ਬੱਚਾ ਵੀ ਕਿਲੇ ਤੇ ਉਹਦਾ ਵਾਲਦ ਵੀ ਕਿਲੇ ਤੇ ਆਪ ਸੁੱਕੇ ਤੇ ਉਹਦੀ ਆਪਾਂ ਨਹੀਂ ਯਾਰ ਮਿੱਠੀ ਉਹ ਤਾਂ ਹੁੰਦਾ ਨਾ ਕਿ ਐਸ ਉਮਰ ਚ ਤੇ ਉਹ ਬੱਚੇ ਨੇ ਕੋਈ ਕਰਤਾ ਕੋਈ ਤੇ ਉਹ ਮਾਂ ਉਹਨੂੰ ਆਪ ਸੁੱਕੀ ਤੇ ਪਾ ਲੈਂਦੀ ਆਪ ਗਿੱਲੀ ਤੇ ਹੋ ਜਾਂਦੀ 2005 ਦੀ ਉਹ ਮਾਵਾਂ ਬੰਦ ਹੋ ਗਈਆਂ ਨਹੀਂ ਉਹ ਮਾਵਾਂ ਨਹੀਂ ਆ ਗਈਆਂ 2000 ਅੱਛਾ 20 ਸਾਲ ਪਹਿਲੇ ਦੀਆਂ ਇਹ ਬਹੁਤ ਉਹ ਮਾਡਲ ਓਕੇ ਹੋ ਗਏ ਉਹ ਮਾਵਾਂ 100 ਹੋ ਗਈਆਂ ਬੱਚਾ ਗਿੱਲੇ ਤੇ ਮਾਂ ਮੋਬਾਈਲ ਤੇ ਅੱਛਾ ਏਦਾਂ ਹੀ ਆ ਨਾਲ ਲਾਇਆ ਮਸੂਨ ਡਰਾਮਾ ਲਾਇਆ ਹੁੰਦਾ ਮਾਂ ਦੇਖ ਰਹੀ ਹੁੰਦੀ ਹੈ ਤੇ ਬੱਚਾ ਉਹ ਗਿੱਲੇ ਦੇ ਸਹੀ ਗੱਲ ਬੱਚਾ ਅੱਕ ਕੇ ਆ ਵੀ ਸੌ ਜਾਂਦਾ ਗਿੱਲੇ ਤੇ ਕਿਉਂਕਿ ਠੀਕ ਹੈ ਕੋਈ ਰੌਲਾ ਨਹੀਂ ਟੂਪਾਂ ਵਾਲੇ ਪੈਂਪਰ ਲਾ ਰਿਹਾ ਉਸਤਾਦ ਜੀ ਇੱਕ ਦਿਨ ਬੱਚੇ ਦੀਆਂ ਚੀਕਾਂ ਨਿਕਲ ਗਈਆਂ ਇੱਕ ਟੂਟੀ ਵਾਲੀ ਟੂਪ ਆਤੀ ਵਿੱਚ ਤੇ ਆ ਚੁਬੰਦੀ ਚੱਲ ਨਹੀਂ ਤੁਸੀਂ ਮੈਨੂੰ ਸਹੀ ਦੱਸੋ 8 ਪੈਂਪਰ ਪਰ ਡੇ ਬੱਚੇ ਨੂੰ ਜਾਂਦੇ ਹੁਣ ਬੱਚਾ ਬਾਰੇ ਕਹਿੰਦਾ ਤੁਹਾਨੂੰ
ਯਾਰ ਮਿੱਠੇ ਫੇਰ ਉੱਤੇ- ਯਾਰ। ਉਹ ਯਾਰ ਕਿਹੜਾ ਰੋਜ਼ ਲੱਗਦੇ 8 ਉਸਤਾਦ ਜੀ ਪੈਂਪਰਾ ਤੂੰ ਉਹ ਲੈ ਕੇ ਜਾ ਜਿਹਦੇ ਤੇ ਲਿਖਿਆ ਹੁੰਦਾ ਕਿ 24 ਘੰਟੇ ਸੁਰੱਖਿਆ। ਨਹੀਂ ਔਰ ਇਹ- ਸੁਰੱਖਿਆ ਨਹੀਂ ਔਰ ਰੈਬਿਟ ਕੀ ਰੈਸ਼ ਜਿਹੜੀ ਹਾਂ ਹੁੰਦੀ ਨਾ 24 ਉਹ- ਘੰਟੇ ਸੁਰੱਖਿਆ। ਰੈਸ਼ਨ ਰੈਸ਼ਪਲ ਰੈਸ਼ ਨੈਪੀ ਨਹੀਂ ਭਾਜੀ ਨੈਪੀ ਰੈਸ਼। ਤੁਹਾਨੂੰ ਫਿਰ ਪਤਾ ਹੀ ਨਹੀਂ ਇਹ ਲੈ ਕੇ ਜਾਂਦਾ 60 ਕਿਲੋਆਂ ਦੇ ਹਿਸਾਬ ਨਾਲ 80 ਰੁਪਏ ਕਿਲੋ ਪੈਂਪਰ। ਉਹ ਦੂਜੇ ਤੋਲ ਕੇ ਆ ਲੈਂਦੇ ਓਏ ਯਾਰ ਤੇ ਉਹ ਪੁੜੀ ਟੈਪ ਲੱਗਣ ਦੇ ਵਿੱਚੋਂ ਐ ਕੱਟੀ ਜਾਣੇ ਤੇ ਲਾਈ ਜਾਣੇ। ਨਹੀਂ ਮੈਂ ਦੱਸਦਾ ਜੀ ਰੌਕਟ ਇੱਕ ਹੁੰਦਾ ਮੈਜਿਕ ਇੱਕ ਹੁੰਦਾ ਪ੍ਰੀਮੀਅਮ। ਮੈਜਿਕ ਹੁੰਦਾ ਸਸਤਾ ਤੇ ਪ੍ਰੀਮੀਅਮ ਅੱਛਾ ਹੁੰਦਾ ਕਿ ਬੱਚਾ 24 ਘੰਟੇ ਕੱਢਦੇ ਬੱਚਾ ਆਹੋ ਭਗਤ ਨਾ ਕਰੇ ਬੱਚੇ ਨੂੰ ਨਾ ਆਹ ਕਿਸ ਨਾ ਹੋਵੇ ਬੱਚੇ ਨੂੰ ਗਿੱਲਾ ਫੀਲ ਨਾ ਹੋਵੇ ਬੱਚਾ ਗਨੂਦਗੀ ਚ ਵੀ ਸੁਤਾ ਰਵੇ ਮੈਂ ਉਹ ਲਿਆਉਣਾ ਜੀ ਬੱਚੇ ਦੀ ਅੱਲਾ ਜ਼ਿੰਦਗੀ ਕਰੇ ਮੇਰੀਆਂ ਬੱਚੇ ਤੋਂ ਕੁਰਬਾਨੀਆਂ ਵਾ ਬੱਚੇ ਤੋਂ ਹਰ ਚਾਹ ਬਾਰਨ ਨੂੰ ਤਿਆਰ ਆ ਲੇਕਿਨ ਉਹ ਸੌਂਦਾ ਹੀ ਨਹੀਂ ਪੈਂਪਰ ਦਾ ਕੀ ਬੱਚੇ ਨੇ ਅੰਦਰ ਚਿਕਟ ਕਰ ਦੇਣਾ ਸਰ। ਹੁਣ ਚਰਸ ਤੇ ਲਾਦਵਾ ਸੁੱਤਾ ਹੀ ਰਵੇ ਸਾਈਆਂ ਸਾਲਾਂ ਦੇ ਸਿਗਰਟ ਤੇ ਲਾਦਵਾ ਕੀ ਕਰਨਾ ਇਹ ਬੱਚੇ ਨੂੰ- ਸ਼ੁਰੂ ਕਰਾਪਾ ਨੂੰ ਅੱਛਾ ਮਿੱਠੇ ਕੌਣ ਹੈ? ਤਸਲੇ ਚ ਉਹਨੂੰ ਬਿਸਰਾ ਕਰ ਦੇਗਾ ਤਸਲੇ ਚ ਉਹ ਖਾਲੀ ਤਸਲਾ ਨਹੀਂ ਹੁੰਦਾ ਗੋਲ ਹੀ ਆ ਕਾਰ ਵੀ ਨਹੀਂ ਬਿਠਾ ਹਾਂ ਉਹ ਚ ਘਮਾਤ ਨਾਲੋਂ ਸੌਂ ਵੀ ਗਿਆ। ਨਾਲੇ ਮਾਲ ਕਰਦਾ ਕਦੀ ਘੁਮਾ ਕੇ ਪਿਆਲ ਕਰ ਲਿਆ ਸਪੇਨ ਉਸਤਾਦ ਟੈਪ ਜੀ ਇੱਕ ਦੌਰ ਹੁੰਦਾ ਸੀ ਜਦੋਂ ਮਾਂ ਉਹ ਬੱਚੇ ਨੂੰ ਲਵੇਟ ਕੇ ਤੇ ਉੱਤੇ ਰੱਸੇ ਬੰਨ ਕੇ ਤੇ ਰੱਖ ਦਿੰਦੀਆਂ ਹੁੰਦੀਆਂ ਹਾਂ। ਕਿ ਮੁੜੇ ਨਾ। ਉਹ ਲੰਗੋਟ- ਹੁਣ ਤੇ ਹੁਣ ਬੱਚਾ ਇਧਰ ਨੂੰ ਸੁੱਤਾ ਹੁੰਦਾ ਵਾ ਪਤਾ ਨਹੀਂ ਭਾਈਜਾਨ ਉਹ ਮਾਵਾਂ ਨੇ ਬੱਚਿਆਂ ਦੇ ਚਗਾਠੇ ਬਣਾਉਣੇ ਕਈਆਂ ਦੇ ਹੁੰਦਾ ਨਾ ਕੁੱਪੀ ਟੈਪ ਹਾਂਜੀ ਮੱਥਾ ਉਹਨਾਂ ਦੇ ਜਨਾਬ ਜੀ ਚਿੰਕਸ ਐ ਕਰਕੇ ਉਹ ਮਾਵਾਂ ਪੂਰਾ ਸ਼ੇਪ ਬਣਾਉਂਦੀਆਂ ਸੀ ਬੱਚੇ ਦਾ ਕਿਉਂਕਿ ਉਦੋਂ ਉਹਦੇ ਚ ਮਾਰਜਨ ਹੁੰਦਾ ਥੋੜਾ ਹੱਡੀਆਂ ਨਰਮ ਹੁੰਦੀਆਂ ਲੱਤਾਂ ਨੂੰ ਇੰਜ ਖਿੱਚ ਕੇ ਕੱਦ ਇਹ ਉਹ ਸਾਰਾ ਹੁਣ ਕਿੱਥੇ ਨਹੀਂ ਹੁਣ ਉਹ ਗੱਲ ਬਾਜੀ ਇੰਨਾ ਸਾਲਾਂ ਦਾ ਬੱਚਾ ਮੇਰਾ ਬੱਚਾ ਆਪ ਕਹਣੀ ਅੰਮੀ ਬਾਅਦ ਚ ਬਣ ਜਾਏਗਾ ਕੋਈ ਰੌਲਾ ਨਹੀਂ ਅੰਮੀ ਨੇ ਇੱਟ ਰੱਖੀ ਇੱਥੇ ਉਹ ਇੱਟ ਲੈ ਕੇ ਤੁਰ ਪਿਆ ਬਾਹਰ ਯਾਰ ਇੱਟ ਕੌਣ ਰੱਖਦਾ ਯਾਰ ਇੱਟ ਥੱਲੇ ਗੱਤਾ ਉੱਥੇ ਇੱਟ ਉਹ ਯਾਰ ਥੱਲੇ ਦੋ ਐਡੇ ਮੁxtਲਿਫ ਤਰੀਕੇ ਹੁੰਦੇ ਆ ਅਕਸਰ ਆਰਾਮ ਦੇ ਨਾਲ ਉਹ ਇੱਕ ਕਪੜਾ ਲੈ ਕੇ ਉਹਨਾਂ ਦੀਆਂ ਦੋ ਗੰਢਾਂ ਬੰਨ ਦਿੰਦੇ ਤੇ ਗੰਢਾਂ ਦੇ ਵਿੱਚ ਉਹਨੂੰ ਰੱਖ ਦਿੰਦੇ ਇੱਥੇ ਜਾਂ ਉਹਨੂੰ ਜ਼ਮੀਨ ਤੇ ਪਾਤਾ ਕਿ ਉਹ ਇੰਜ ਰਵੇ ਬਹੁਤਾ ਇੰਜ ਨਾ ਕਰੇ ਚਪਟਾ ਨਾ ਹੋ ਜੇ ਸਿਰ ਉਹ ਗੰਢਾ ਰੱਖ ਦਿੰਦੇ ਆ ਬੜੇ ਤਰੀਕੇ ਫਿਰ ਕਈ ਉੱਤੇ ਮੱਥੇ ਤੇ ਇੰਜ ਮਲਦੀਆਂ ਨੇ ਮੱਥਾ ਸਿੱਧਾ ਕਰਨਾ ਆਹ ਸਾਡੇ ਮੱਥੇ ਬੜੇ ਨਾ ਇਹ ਮਾਵਾਂ ਨੇ ਬਣਾਏ ਨੇ ਸਤਾਰੀ ਥੱਲੇ ਆਹ ਰੱਖਿਆ ਦੇਖ ਇਹਦਾ ਮੱਥਾ ਦਾ ਹਾਂ ਥੱਲੇ ਰੱਖਿਆ ਸੀ ਗੱਤਾ ਉੱਤੇ ਦੋ ਇੱਟਾਂ ਨੂੰ ਅਖਬਾਰ ਲਪੇਟ ਕੇ ਨਾ ਦੋਵੇਂ ਜੋੜਾ ਕਰਕੇ ਅੰਮੀ ਨੇ ਰੱਖਤਾ ਅੰਮੀ ਦੇ ਕੇ ਜ਼ੇਨ ਚ ਰਿਹਾ ਅੰਮੀ ਚਲੇ ਕੇ ਥੱਲੇ ਕਿਤੇ ਰੋਟੀ ਖਾਣ ਉਹ ਬੱਚੇ ਦਾ ਸਿਰੀ ਮਾਫੀ ਵਰਗਾ ਹੋ ਗਿਆ ਐ ਹੋ ਗਿਆ ਬੱਚਾ ਮੈਨੂੰ ਮੈਂ ਲੱਗਦਾ ਮੈਂ ਕਿਤੇ ਪਿਆਰ ਕਰਾਂ ਮੈਂ ਲੱਗਦਾ ਪੂਰੀ ਪਾਉਂਦਿਆ ਉਹ ਕਈ ਚੁੱਲ੍ਹੇ 'ਚ ਰੱਖ ਲੈਂਦੇ ਆ ਯਾਰ ਕੰਮ ਅੰਮੀ ਨੇ ਕਿੰਨਾ ਕੱਢਤਾ ਵਾ ਅੰਮੀ ਸ਼ੁਕਰ ਅਲਹਮਦੁਲਿਲਾ ਤਾਂ ਇੱਟਾਂ ਲੱਭ ਕੇ ਅੰਮੀ ਗਟਰ ਵਾਲੀ ਸਿਲਟ ਰੱਖਣ ਗਈ ਹੁਣ ਤੇ ਪਿਆਰ ਸਿਲਟ ਰੱਖ ਦਵਾ ਬਸ ਕਰਦੇ ਯਾਰ ਨੇ ਬੱਚੇ ਦਾ ਸਟicker ਬਣਿਆ ਹੋਵੇ ਤੇ ਤਵਾ ਬਣ ਜਾਣਾ ਤੂੰ ਬੱਚੇ ਨੇ ਕਿਹਾ ਅੱਜ ਮੈਂ ਵੇਖਿਆ ਲੋਕ ਪਲੇਟਾਂ ਰੱਖਦੇ ਸੀ ਪਲੇਟ ਰੱਖਦੇ ਸੀ ਤੇ ਇਧਰ ਉਹ ਗੰਡਾ ਵਾਲਾ ਚੱਕਰ ਕਰਕੇ ਤੇ ਉੱਤੇ ਹੱਥ ਮਾਰੀ ਜਾਣਾ ਹਲਕਾ ਹਲਕਾ ਨਾਲ ਗੱਲਾਂ ਕਰੀ ਜਾਣੀਆਂ ਸਾਡੀਆਂ ਆ ਦੇਖੋ ਹੁਣ ਆ ਇਹਦਾ ਸਿਰ ਲੰਬਾ ਵਾ ਨਹੀਂ ਬਣਿਆ ਤੇ ਕਲੀਅਰ ਨਹੀਂ ਬਣਿਆ ਯਾਨੀ ਮੈਂ ਮਿਹਨਤ ਤਾਂ ਨਹੀਂ ਹੋਈ ਬਚਪਨ 'ਚ ਨਾ ਮੇਰਾ ਸਿਰ ਵਾਦਾ ਸੀ ਬਿਹਤਰੀਨ ਮੈਂ ਤੁਹਾਨੂੰ ਚੀਜ਼ਾਂ ਤੋਂ ਹਟ ਕੇ ਨੀਚੇ ਗੱਤਾ ਰੱਖਿਆ ਹੁੰਦਾ ਜਾਂ ਬੱਚਿਆਂ ਦੇ ਅਕਸਰ ਨਾ ਸਿਰ ਵਧਣ ਤੋਂ ਰੁਮਾਲ ਮਾਰੀਆਂ ਥੋੜਾ ਰੁਮਾਲ ਬੰਨ ਕੇ ਤੇ ਹਲਕਾ ਹਲਕਾ ਉੱਤੇ ਸਿਰ ਐ ਹਲਕਾ ਹਲਕਾ ਕਰ ਦੇ ਨੱਕ ਮੇਰੇ ਐ ਬਣਾਉਂਦੇ ਨੇ ਨੱਕ ਐ ਇੱਥੋਂ ਐ ਨਹੀਂ ਕਰਦੇ ਹੁੰਦੇ ਐ ਬੱਚਿਆਂ ਦੇ ਐ ਇਹ ਜਦੋਂ ਗਲੇ ਪਏ ਹੁਣ ਉਦੋਂ ਕਰਦੇ ਉਦੋਂ ਕਰਦੇ ਗਲੇ ਪੈਣਾ ਕੀ ਉਹਨਾਂ ਦੇ ਉਹ ਗਲੇ ਪੈ ਕੌਂਸਲ ਸਾਹਿਬ ਜਦੋਂ ਗਲੇ ਪੈ ਜਾਣ ਉਸਤਾਦ ਜੀ ਗਲਾ ਪੱਕ ਜਾਏ ਇੱਕ ਘੰਡੀ ਹੁੰਦੀ ਸੀ ਉਸਤਾਦ ਜੀ ਉਹ ਮਾਈਆਂ ਹੁੰਦੀਆਂ ਸੀ ਮਾਈਆਂ ਹੁੰਦੀਆਂ ਜਦੋਂ ਤੁਹਾਡਾ ਗਲਾ ਪੈ ਗਿਆ ਨਾ ਕੰਡਾ ਪੈ ਗਿਆ ਜਿਹਨੂੰ ਕੰਡਾ ਪੰਜਾਬੀ ਪੈ ਗਿਆ ਚ। ਕੰਡਾ ਕੰਡਾ ਪੈ ਗਿਆ ਤੇ ਐ ਅੰਦਰ ਕੋਈ ਚੀਜ਼ ਨਹੀਂ ਲੰਘ ਰਹੀ ਤੇ ਉਹ ਮਾਈਆਂ ਹੁੰਦੀਆਂ ਸੀ ਉਹ ਇੰਜ ਅੰਗੂਠਾ ਅੰਦਰ ਦੇ ਕੇ ਨਾ ਤਾਲੂ ਤੇ ਕੋਈ ਐ ਤੱਕ ਉਹ ਤੀ ਤਾਂ ਚੁੱਕਦੀਆਂ ਸੀ ਅੰਦਰ ਇਥੋਂ ਮੂੰਹ ਤੋਂ ਨਾ ਅੰਦਰੋਂ ਕਰਕੇ ਐ ਕੋ ਤਾਂ ਚੱਕਦੀਆਂ ਸੀ ਤੂੰ ਠੀਕ ਹੋ ਜਾਂਦਾ ਸੀ ਤੇ ਜਦੋਂ ਕੰਡਾ ਪੈਂਦਾ ਸੀ ਉਦੋਂ ਇਥੋਂ ਮਲਦੀਆਂ ਸੀ ਤੁਹਾਨੂੰ ਪਤਾ ਕਿ ਕੌਡੀ ਵੀ ਪੈਂਦੀ ਹੁੰਦੀ ਹੈ ਕੌਡੀ ਨਹੀਂ ਹਸਲੀ ਨਾ ਹਸਲੀ ਹੋਰ ਹੁੰਦੀ ਕੌਡੀ ਇੱਥੋਂ ਪੈਂਦੀ ਉਹ ਐ ਪੰਗਲ ਪਾ ਕੇ ਤੇ ਚੁੱਕਦੇ ਹੁੰਦੇ ਆ ਹਾਂ ਉਹ ਤੀਲੇ ਦੇ ਨਾਲ ਨਾ ਰੂੰ ਲਾ ਕੇ ਅੱਗੇ ਉਹਨੂੰ ਸਰੋਂ ਦਾ ਤੇਲ ਨਮਕ ਲਾ ਕੇ ਉਹ ਵੀ ਕਰਕੇ ਕਰਦੇ ਨੇ ਤੇ ਉਹ ਫਿਰ ਇੱਕ ਉਹ ਡਾਕਟਰ ਲਾਉਂਦੇ ਹੁੰਦੇ ਸੀ ਉਹ ਤੈਨੂੰ ਤਾਂ ਕਿ ਮੂੰਹ ਖੋਲਣੇ ਕਹਣਾ ਵਾਹ ਹਾਂਜੀ ਇੱਕ ਹੋਰ ਉਸਤਾਦ ਜੀ ਹੁੰਦਾ ਸੀਗਾ ਉਹ ਨਾਕ ਦੇ ਉੱਤੇ ਨਾ ਇੱਕ ਕੱਪੜਾ ਬੰਨ ਕੇ ਨਾ ਛੋਟਾ ਜਿਹਾ ਤੇ ਉਹ ਗਲਾਸ ਦੇ ਉੱਤੇ ਰੱਖਣਾ ਉਹਦੇ ਉੱਤੇ ਲੰਮੇ ਪਾਣਾ ਬੰਦੇ ਨੂੰ ਲੰਮੇ ਪਾ ਕੇ ਇੰਜ ਉਹ ਕਰਦੇ ਨੇ ਨਾਫ ਹਾਂ ਚੁੱਕ ਇੱਕ ਹੋਰ ਹੁੰਦਾ ਕਿ ਉਹ ਵੱਡੀ ਯਾਨੀ ਕਿ ਭਾਂਜਾ ਜਿਹੜਾ ਹੁੰਦਾ ਭਾਂਜਾ ਲੱਤ ਮਾਰੇਗਾ ਤੇ ਫਿਰ ਮਾਮਾ ਠੀਕ ਹੁੰਦਾ ਲੈ ਓਏ ਆ ਕੁੱਬੇ ਵਾਲਾ ਟੂਣੇ ਆ ਭਰਾਵਾ ਜਿਹਦਾ ਭਾਂਜਾ ਨਹੀਂ ਹੈਗਾ ਬਸ ਉਹ ਫਿਰ ਬਦੋਂ ਦੀ ਭੈਣ ਹੀ ਕੋਈ ਨਹੀਂ ਤੇ ਵਿਆਹ ਉਹ ਕਿਤੇ ਕੋ ਲੱਤ ਪਰਵਾਵੇ ਭਤੀਜੇ ਕੋਲੋਂ ਨਹੀਂ ਤੀਜੇ ਦਾ ਨਹੀਂ ਰਾਮ ਨਹੀਂ ਹੁੰਦਾ ਸਹੀ ਨਹੀਂ ਉਹ ਕਿਤੇ ਸੇਵਾ ਹੀ ਆ ਫਿਰ ਖਰਾਬ ਹੋ ਜਾਂਦਾ ਸਾਜੀ ਕਿਤੇ ਸੋਚਿਆ ਤੇ ਹੁੰਦਾ ਨਾ ਵੀ ਇੱਥੇ ਕਰਨਾ ਸੀ ਇੱਧਰ ਕਰਨਾ ਇੱਥੇ ਲੱਗ 'ਚ ਦਰਦ ਹੋਵੇ ਨਾ ਤੇ ਉਹ ਬੰਦੇ ਕਹਿੰਦੇ ਖੰਡੇ ਕੋਲੋਂ ਫੂਕ ਮਰਵਾਓ ਨਾ ਤੇ ਸਹੀ ਹੋ ਹਾਂਜੀ ਹਾਂਜੀ ਖੰਡੇ ਕੋ ਫੂਕ ਵੱਜਦੀ ਨਹੀਂ ਆਸ਼ ਵੀ ਕਰਦਾ ਰਹਿੰਦਾ ਇਹਦਾ ਇਲਾਜ ਵੀ ਕੁਝ ਤੇ ਉਹ ਕਦੀ ਵੀ ਨਹੀਂ ਕੰਮ ਹੋਣਾ ਫੂਕ ਟਿਕਾਣੇ ਤੇ ਜਾਂਦੀ ਨਹੀਂ ਐ ਨਿਕਲ ਜਾਂਦੀ ਆਹੋ ਇਹ ਬੜੇ ਟੋਟਕੇ ਹੈਗੇ ਨੇ ਫਿਰ ਉਹ ਚਮਚੇ ਜਿਹੜੀ ਚਿਮੜਦੀ ਉਸਤਾਦ ਜੀ ਬਾਕੀ ਉਹ ਮਾਮੂ ਢੋਲ ਵਜਾਏ ਤੇ ਫੇਰ ਇਹ ਨਹੀਂ ਕਿ ਹੈਂ? ਉਹ ਮਾਮੂ ਢੋਲ ਵਜਾਵੇ ਨਾ ਫੇਰ ਉਹ ਲੱਤ ਬੇਲ ਦੀ ਆਇਆ ਪਹਿਲੇ ਉਹ 6 ਮਹੀਨੇ ਉੱਥੇ ਲਾਵੇ ਢੋਲ ਵਾਲੀ ਦੁਕਾਨ ਤੇ ਨਹੀਂ ਬੇਲ ਆਇਆ ਬਜਾ ਦੇ ਵੇਲ ਵਜਾਉਣਾ ਜਿੱਦਾਂ ਮਰਜ਼ੀ ਵਜਾਣਾ ਹੈ ਬਸ ਸਿਰਫ ਤੇ ਉਹ ਲੱਥ ਜਾਂਦੀ ਉਹ ਫੇਰ ਲੱਥਦੀ ਨਹੀਂ ਤੇ ਚਿਮੜ ਉਹ ਜਾ ਜਿਵੇਂ ਠੂਏ ਦਾ ਕਹਿਣਾ ਠੂਆ ਹਾਂਜੀ
ਧੂਆਂ ਕਿਸੇ ਕਾ ਨਾ ਹੁਆ। ਲੈ ਉਹ ਡੰਗ ਮਾਰ ਕੇ ਜਿੱਥੇ ਜਿੱਥੇ ਤੁਰਿਆ ਜਾਂਦਾ ਨਾ ਦਰਦ ਵਧੀ ਜਾਂਦੀ, ਉਹਨੂੰ ਲੱਭ ਕੇ ਮਾਰਨਾ ਪੈਂਦਾ ਵਾ। ਲੱਭਣਾ ਪੈਂਦਾ ਉਸਤਾਦ ਜੀ, ਜੇ ਨਾ ਐਵੇਂ ਗੱਲਾਂ ਹੀ ਆ। ਨਹੀਂ ਯਾਰ ਇਹ ਪੁਰਾਣੀਆਂ ਬੱਲਾਂ ਬਣੀਆਂ ਅੱਜ ਤੱਕ। ਹੁਣ ਤੇ ਕੈਮਰੇ ਨੇ ਬੜੇ ਬੜੇ ਬਜ਼ੁਰਗ ਫਿੱਕੇ ਕਰਤੇ ਨੇ। ਉਹ ਜਿਹੜਾ ਸਾਡੀ ਉਹ ਬਜ਼ੁਰਗ ਬੜੇ ਬੜੇ ਵੱਡਿਆਂ ਬਜ਼ੁਰਗਾਂ ਦੀਆਂ ਜਿਹੜੇ ਕੌਲ ਕਰਾਰ ਜਿਹੜੇ ਨੇ ਨਾ ਸਾਡੇ ਵੱਡਿਆਂ ਦੇ, ਉਹਨਾਂ ਨੇ ਮਿੱਠੀ ਕਰਤੇ ਨੇ। ਆ ਉਧਰ ਮੈਂ ਕਹਿੰਦੀ ਸ਼ੇਰ ਸਾਰੀ ਜ਼ਿੰਦਗੀ ਤੋਂ ਜਿੱਦਰੇ ਬਿੱਲੀ ਨੇ ਸਾਰਾ ਕੁਝ ਸਿਖਾਤਾ, ਸ਼ੇਰ ਨੂੰ ਦਰਖਤ ਤੇ ਚੜਨਾ ਨਹੀਂ ਸਿਖਾਇਆ। ਤੂੰ ਦੇਖ ਉਹ ਹੁਣ ਮੈਂ ਰਾਤੀ ਦੇਖ ਰਿਹਾ ਤਾਂ ਚੀਤਾ ਕਹਿੰਦੇ ਰਹਿੰਦਾ ਹੀ ਦਰਖਤ ਦੇ ਉੱਤੇ, ਉਹ ਪਸੰਦ ਹੀ ਉੱਥੇ ਕਰਦਾ ਰਹਿਣਾ। ਚੀਤਾ ਉਹ ਤਾਂ ਹਰਨ ਨੂੰ ਚੁੱਕ ਕੇ ਲੈ ਗਿਆ ਚੂਤਾ ਦਰਖਤ ਤੇ। ਹਾਂਜੀ, ਉੱਥੇ ਖਾਂਦਾ ਪੀਂਦਾ। ਉਹਦੀ ਧੌਣ ਫੜ ਕੇ ਉੱਤੇ ਲੈ ਜਾਂਦਾ, ਤੇ ਬਿੱਲੀ ਸੋਚ ਵੀ ਨਹੀਂ ਸਕਦੀ ਉੱਥੇ ਜਾਣ ਦੀ। ਸਾਜੀ ਸਾਰੀ ਜ਼ਿੰਦਗੀ ਸਾਨੂੰ ਚੀਤੇ ਦਾ ਕਿੰਨਾ ਰੋਹ ਪਾਇਆ ਹੈ ਕਰਕੇ, ਤੇ ਉਹਦੀ ਇਦਾਂ ਦੀ ਨਹੀਂ ਭਾਈ ਨੇ ਹੁਣ ਚੀਤੇ ਦੇਖੋ ਦਾ ਨਾ, ਉਹ ਪਾਇਣ ਮੈਂ ਕੱਲ ਦੇਖ ਰਿਹਾ ਸਾਂ ਇੱਕ ਸ਼ਾਟ ਸੀ। ਤੂੰ ਇੰਡੀਆ 'ਚ ਨਾ ਜੰਗਲਾਤ ਹੈ ਨੇ, ਜੰਗਲ ਬਹੁਤ ਜ਼ਿਆਦਾ। ਉੱਥੇ ਕਹਿੰਦੇ ਇੱਕ ਬੰਦਾ ਲੱਭਾ, ਉਹਦੀ ਧੌਣ ਨਹੀਂ ਸੀ। ਤੂੰ ਫਿਰ ਨਹੀਂ ਮਰਿਆ ਨਾ, ਧੌਣ ਨਹੀਂ। ਠੀਕ ਆ। ਤੇ ਕਹਿੰਦਾ ਉੱਥੇ ਸਾਰਿਆਂ ਨੇ ਤਹਿਕੀਕ ਕੀਤੀ ਕਿ ਯਾਰ ਇਹ ਚੀਤਾ, ਮਤਲਬ ਚੀਤਾ ਲੈਪਰਡ ਉੱਥੇ ਜ਼ਿਆਦਾ ਸੀ, ਚੀਤੇ ਉਹ ਹੀ ਕਰਦੇ ਸੀ ਇਹ ਗੇਮਾਂ। ਤੇ ਉਹ ਕਹਿ ਰਿਹਾ ਕਿ ਸਾਰਾ ਪਿੰਡ ਜਾਂ ਜਿਹੜੇ ਉੱਥੇ ਦੇ ਜਿਹੜੇ ਸਿਆਣੇ ਇਸ ਚੀਜ਼ ਨੂੰ ਸਮਝਣਾ, ਉਹਨੇ ਕਿਹਾ ਚੀਤਾ ਜਿਹੜਾ ਨਾ ਇਹ ਸਿਰ ਨਹੀਂ ਖਾਂਦਾ, ਸਿਰ ਤੇ ਕੋਈ ਹੋਰ ਚੀਜ਼ ਉਹਨੇ ਦੱਸੀ ਕਿ ਉਹ ਨਹੀਂ ਖਾਂਦਾ ਇੱਕ ਦੋ ਚੀਜ਼ ਦਾ। ਪਾਵੇ ਨਹੀਂ ਖਾਂਦਾ। ਹਾਂ ਉਹ ਕੁਝ ਹੋਰ ਗੋਸ਼ਤ ਖਾਂਦਾ, ਬਹੁਤ ਭੁੱਖਾ ਹੋਵੇ ਤੇ ਫੇਰ ਸ਼ਾਇਦ ਤੁਹਾਨੂੰ, ਲੇਕਿਨ ਇਹ ਖਾਦਾ ਪੂਰਾ ਜੰਗਲ ਫੇਰ ਲਿਆ, ਲੱਭਾ ਹੀ ਨਹੀਂ। ਉਹਨਾਂ ਨੇ ਪੋਸਟਮਾਰਟਮ ਕੀਤਾ ਤੇ ਇੱਥੇ ਉਹਦਾ ਸਿਰ ਸੀ ਅੰਦਰ, ਉਹਨੇ ਪੰਜਾ ਮਾਰਿਆ ਐ ਕਰਕੇ, ਤੇ ਸਿਰ ਅੰਦਰ ਸਿਰ ਇੱਥੇ ਆ ਗਿਆ। ਇੰਨੀ ਉਹਦੇ ਚ ਉਹਨੇ ਕਿ ਜਾਨ ਹੁੰਦੀ ਚੀਤੇ ਹਾਂਜੀ ਉਹਦੇ ਪੰਜੇ ਚ। ਆ ਕਈ ਕਹਿੰਦੇ ਨਾ ਜੀ ਉਹ ਸ਼ੇਰ ਨਾਲ ਲੜ ਪਿਆ ਜੀ, ਉਸ ਦੌਰ ਦੇ ਸਾਡਾ ਪੜਦਾਦੇ ਦਾ ਦਾਦਾ ਜੰਗਲ ਚ ਜਾ ਰਿਹਾ, ਉਹਨੇ ਸ਼ੇਰ ਨਾਲ ਲੜ ਪਿਆ ਤੇ ਉਹ ਹਨੇਰੇ ਚ ਉਹਨੂੰ ਪਤਾ ਨਹੀਂ ਲੱਗਾ ਤੇ ਉਹਨੇ ਸ਼ੇਰ ਨੂੰ ਮਾਰਤਾ ਤੇ ਸਵੇਰ ਨੂੰ ਲੋਕਾਂ ਨੇ ਉਹਨੇ ਕਿਹਾ ਯਾਰ ਮੈਂ ਕੁੱਤਾ ਪੈ ਗਿਆ ਸੀ, ਮੈਨੂੰ ਉਹਨੂੰ ਪਤਾ ਹੀ ਨਹੀਂ ਸ਼ੇਰ ਆ। ਉਹਨੂੰ ਫਿਰ ਬੁਖਾਰ ਚੜਿਆ ਰਿਹਾ ਜਦੋਂ ਉਹਦਾ ਪੰਜੇ ਚ, ਯਾਨੀ ਇੱਕ ਨਾਰਮਲ ਤੋਂ ਲਾ ਕੇ ਫੁੱਲ ਇਨਸਾਨ ਹੋਵੇ ਨਾ ਜਿੰਦ ਵਾਲਾ। ਇੱਕ ਮਿਸਾਲ ਦੇ ਰਿਹਾ ਕਿ ਉਹਦਾ ਇੰਜ ਕਰਕੇ ਨਾ ਇੱਕ ਮਤਲਬ ਕਹਿ ਲਾ 5 ਕਿਲੋ ਟੈਪ ਉਹਦਾ ਵਜਣਾ ਵਾ, ਥੱਪੜ ਮਾਰਿਆ ਉਹਨੇ ਫੁੱਲ ਸਪੀਡ ਤੇ ਮਾਰੇ ਤੇ ਇੱਕ ਮਿਸਾਲ 5 ਕਿਲੋ ਵਜਣਾ, ਉਹਦਾ 500 ਕਿਲੋ ਤੱਕ ਹੁੰਦਾ ਤੇ ਉਹਨੂੰ ਕਿੱਦਾਂ ਫੜ ਲੇਗਾ? ਉਹਦੇ ਪੰਜੇ ਚ ਨਹੀਂ ਯਾਰ। ਉਦੋਂ ਅਸੀਂ ਸ਼ੋਅ ਕਰਨ ਗਏ, ਹਾਂਜੀ, ਉਹਨੇ ਕਿਹਾ ਇੰਨਾ ਕਿਹਦਾ ਤੇਜ਼ ਹੁੰਦਾ ਵਾ ਕਿ ਮੈਂ ਸ਼ਲਵਾਰ ਕਮੀਜ਼ ਪਾਈ, ਉਹ ਬੰਦੇ ਨੇ ਕਿਹਾ ਜਿਹੜਾ ਉਹਦਾ ਸੀ ਨਹੀਂ ਜਿਹੜਾ ਉਹਨੂੰ ਉਹਨਾਂ ਦਾ ਕੇਅਰ ਟੇਕਰ, ਉਹਨੇ ਕਿਹਾ ਮੈਂ ਸ਼ਲਵਾਰ ਕਮੀਜ਼ ਪਾਈ ਇੰਜ ਆਇਆ ਵਾ, ਇਹਨੇ ਇੰਜ ਕੀਤਾ ਵਾ ਤੇ ਮੇਰਾ ਘੇਰਾ ਇੰਜ ਥੱਲੇ ਡਿੱਗ ਪਿਆ, ਜਿਹਦਾ ਬਲੇਡ ਨਾ ਕੱਟਿਆ, ਜਿਹਦਾ ਬਲੇਡ ਨਾ ਕੱਟਿਆ ਹੁੰਦਾ। ਦੱਸਣ ਦਿਆ ਉਹਦੀ ਧਾਰ ਆ ਉਹਦੀ ਧਾਰ ਆ ਤੇ ਉਹਦੇ ਨਾਲ ਤੂੰ ਕੀ ਲੜਨਾ ਵਾ? ਇਹ ਐਵੇਂ ਗੱਲਾਂ ਬਣੀਆਂ ਨੇ, ਉਹ ਬਹੁਤ ਪਾਵਰ ਹੁੰਦੀ। ਉਸਤਾਦ ਜੀ ਜਿਹੜਾ ਸੱਪ ਮਾਰੋ ਤੇ ਉਹਦੀਆਂ ਅੱਖਾਂ ਦੇ ਵਿੱਚ ਤਸਵੀਰ ਛਪ ਜਾਂਦੀ, ਕਿੰਨੇ ਮਾਰੇ ਤੋਂ ਉਹ ਆਕਾਸ਼ ਵਾਲਿਆਂ ਦਾ ਸੱਪ ਹੁੰਦਾ ਸੀ ਕਿਸੇ ਦੌਰ 'ਚ, ਹੁਣ ਨਹੀਂ, ਹੁਣ ਡਿਜੀਟਲ ਆ ਗਏ। ਫੁੱਡੀ ਐਸਾ ਨਹੀਂ ਇਹ ਜਿਹੜਾ ਹੈਗਾ ਕਿੰਗ ਕੋਬਰਾ, ਹੁਣ ਦੂਜਾ ਚੱਲਦਾ ਵੀਡੀਓ, ਉਹ ਫੀਤੇ ਫੂਤੇ ਵਾਲੇ ਸੱਪ ਸੀ। ਲੇਕਿਨ ਉਸਤਾਦ ਜੀ ਕਿੰਗ ਕੋਬਰਾ ਜਿਹੜਾ ਹੈਗਾ ਨਾ, ਹੁਣ ਉਹ ਅੱਖਾਂ 'ਚ ਕਰੇ ਨਾ, ਤੁਸੀਂ ਪਿੱਛੋਂ ਜਾ ਕੇ ਡਿਲੀਟ ਕਰ ਦੋ, ਉਹ ਕਹੇਗਾ ਆ ਕੀ ਹੋਇਆ ਮੇਰੇ ਨਾਲ, ਆ ਮੈਂ ਹੁਣੇ ਫਾਈਲ ਸੇਵ ਕੀਤੀ। ਸੱਪ ਫਾਰਵਰਡ ਕਰ ਦੋ, ਸੱਪ ਸਟੇਟਸ ਲਾ ਦਿੰਦਾ ਹੁਣ। ਯਾਰ ਜਿਹੜੀ ਉਸਤਾਦ ਨੇ ਗੱਲ ਕੀਤੀ ਨਾ ਕਿ ਪੁਰਾਣੇ ਬੰਦੇ ਜਿਹੜਾ, ਹੁਣ ਮੈਨੂੰ ਕੱਲ ਦੀਆਂ ਦੋ ਗੱਲਾਂ ਇਸ ਬੰਦੇ ਨੇ ਕੀਤੀ ਲੜਕੀ ਜਾਣੀਆਂ। ਮੁਹੰਮਦ ਅਲੀ ਬਾਉਸਰ ਸਾਹਿਬ ਨੇ ਕਿਹਾ ਕਿ ਮੈਨੂੰ ਪਾਣੀ 'ਚ ਆਂਸੂ ਨਾ ਕੋਈ ਮੇਰੇ ਦੇਖ ਲੈ, ਬਾਰਿਸ਼ ਨਹਾਉਣਾ ਅੱਛਾ ਲੱਗਦਾ ਤਾਂ ਕਿ ਮੇਰੇ ਆਂਸੂ ਨੂੰ ਪਛਾਣ। ਓਏ ਚਾਰਲੀ ਸਾਹਿਬ ਨੇ ਕਿਹਾ ਮੁਹੰਮਦ ਅਲੀ ਬਾਕਸਰ ਸਾਹਿਬ ਨੇ ਕਾਹਤੋਂ ਕਹਿਣਾ ਹੈ? ਲੈ ਮੁਹੰਮਦ ਅਲੀ ਬਾਕਸਰ ਸਾਹਿਬ ਨੇ ਕਿਹਾ ਮੈਂ ਬਾਰਿਸ਼ 'ਚ ਚੱਲਣਾ ਪਸੰਦ ਕਰਦਾ, ਇਹ ਮੇਰੇ ਆਂਸੂ ਨਾ ਕੋਈ ਵੇਖ ਲਵੇ। ਹੁਣ ਇਹਦਾ ਕੀ ਮਤਲਬ ਹੈ ਦੱਸੋ ਵੀ ਭਾਈ ਤੂੰ ਦੱਸ, ਅਗਰ ਰੋਣੇ ਤੂੰ ਮੁਹੰਮਦ ਅਲੀ ਬਾਕਸਰ ਸਾਹਿਬ ਪਾ ਲੈਣਾ ਤਾਂ ਤੈਨੂੰ ਸਮਝ ਨਹੀਂ ਆਉਂਦੀ ਕਿ ਆਂਸੂਆਂ ਦਾ ਮੁਹੰਮਦ ਅਲੀ ਬਾਕਸਰ ਨਾਲ ਤਲਕ ਹੀ ਕੋਈ ਨਹੀਂ। ਹੁਣ ਉਹ ਜਿਹੜੇ ਰੋਨਾਲਡੋ ਸਾਹਿਬ ਜੀ, ਮੈਂ ਗੋਲ ਕੀਤਾ ਜੀ, ਗੋਲ ਫਰਕ ਆ ਮੇਰੇ ਗੋਲ 'ਚ। ਹਾਂ ਇਹ ਸੱਚ ਵਾ। ਤੇ ਸਾਲ ਪਰਮੇਸ਼ਲੀ ਸੂਤਰ ਦਾ ਫਰਕ, ਸੂਤਰ ਹਾਂਜੀ। ਆ ਪੋਟੇ ਦਾ ਚੌਥਾ ਇਹ ਸੂਤਰ ਦਾ ਵੀ ਨਹੀਂ ਸੀ, ਸੂਤਰ ਦਾ ਨਹੀਂ ਸੀ ਸਾਰੀ ਬੜੀਆਂ ਗੱਲਾਂ ਬਣੀਆਂ ਨੇ। ਸੂਤਰ ਵੀ ਘੱਟ ਸੀ। ਇੱਕ ਹੋਰ ਦੇਖੋ ਜਿਹੜਾ ਵਾਲੀਬਾਲ ਖੇਡਦਾ ਹੁੰਦਾ ਤੇ ਇੱਕ ਜਗ੍ਹਾ ਤੇ ਬਾਲ ਨਹੀਂ ਉੱਪਰਦੀ ਤੇ ਉਹ ਉੱਥੇ ਬੰਦੇ ਇਕੱਠੇ ਕਰ ਲੈਂਦਾ, ਕਹਿੰਦਾ ਇੱਥੇ ਥੱਲੇ ਜਗ੍ਹਾ ਕਰੋ ਉਹ ਦੋ ਗਈ। ਉਥੋਂ ਕਹਿੰਦੇ ਹੁਣ ਤੇਲ ਨਿਕਲਿਆ ਵਾ। ਨਹੀਂ ਉਹ ਅੰਦਰ ਹੋਇਆ, ਉਹਨੂੰ 2 ਸਾਲ ਸਜ਼ਾ, ਉਹਨਾਂ ਨੇ ਕਿਹਾ ਨਜਾਇਜ਼ ਸਾਰਾ ਕੁਝ ਸਹੀ ਤੇ ਪਟਾਤਾ ਇਹ, ਉਹ 1.5 ਸਾਲ ਤੋਂ ਅੰਦਰ। ਕਹਿਣ ਡਿਆ ਉਹ ਭਾਈ ਨੇ ਇਹ ਨਹੀਂ ਕਿਹਾ ਕਿ ਮੈਂ ਫਿੱਕਾ, ਮੇਰੇ ਕੋਲ ਗੋਲ ਨਹੀਂ ਹੋਇਆ, ਹਾਰ ਨਹੀਂ ਬਣੀ, ਘੰਟਾ ਮੈਚ ਰਕਵਾਤਾ, ਗੋਲ ਪਟਾਤੇ, ਬੰਦੇ ਤਨਵਾਤੇ, ਤਨਖਾਹਾਂ ਰਕਵਾਤੀਆਂ। ਇਹ ਹਕੀਕਤ ਹੈ ਮਿੱਠਾ ਜੀ, ਵਾਕਈ ਗੋਲ ਛੋਟਾ। ਘੰਟੇ 'ਚ ਕਿਹੜੀ ਤਨਖਾਹ ਰੋਕ ਲਈ? ਹੁਣ ਮੈਚ ਤਾਂ ਰਕਵਾਤਾ ਨਾ, ਟੀਵੀ ਚੈਨਲ ਇਹ ਖਬਰ ਹੀ ਹੁੰਦੀ ਆ, ਲਾਈਵ ਚੱਲਦਾ ਹੁੰਦਾ ਵਾ ਵੀਰੇ। ਅਭੀ ਤੈਨੂੰ ਪਤਾ ਵਾ ਵੀ ਨਹੀਂ ਸਹੀ, ਤੂੰ ਅਗਲੀ ਵਾਰੀ ਤਾਂ 2 ਇੰਚ ਥੱਲੇ ਹਿੱਟ ਮਾਰ ਲਾ। ਆਹੋ ਤੇਰੀ ਭਾਜੀ ਨਹੀਂ ਹੋਇਆ ਵੀ ਚਲੋ ਅੱਲਾ ਕਰ ਕੇ। ਇਹ ਰਾਜ ਮੈਂ ਦੱਸਦਾ, ਗੋਲਫ ਦੇ ਵਿੱਚ ਨਾ ਏਦਾਂ ਜਿਹਦਾ ਮੈਗ ਪਿਆ ਵਾ, ਇੰਨਾ ਕੁ ਰਹਿੰਦਾ ਸੀ, 5 ਲੱਖ ਦੀ ਸ਼ਾਟ ਸੀ ਉਹ। ਉਹਨੇ ਕਿਹਾ ਜੇ ਵਿੱਚ ਚਲੇਗੀ ਉਹ ਜਿੱਤ ਗਿਆ, ਤਾਂ ਅੱਜ ਉਹਨੇ ਮਾਰੀ ਆ ਤੇ ਉਹ ਨਾ ਲਾਗੇ ਜਾ ਕੇ ਖਲੋ ਗਈ, ਉੱਥੇ ਮੱਖੀ ਬੈਠੀ ਆ, ਅੱਗੇ ਵਿੱਚ ਡਿੱਗੀ ਸੀ। ਮੈਂ ਸੱਚੀ ਮੁੱਚੀ ਦੇਖਿਆ ਉਸਤਾਦ ਜੀ, ਉਹ ਮੱਖੀ ਨੂੰ ਕ੍ਰੈਡਿਟ ਜਾਂਦਾ, ਉਸ ਬੰਦੇ ਨੇ ਮੱਖੀ ਨੂੰ ਮਹਿਲ ਬਣਾ ਕੇ ਦਿੱਤਾ। ਹਾਂਜੀ ਉੱਥੇ ਉਸਤਾਦ ਜੀ ਉਹ ਕਰੈਕਟਰ ਨੇ ਮਹਿਲ ਬਣਾਇਆ, ਉਹਦੇ ਵਿੱਚ ਸ਼ੀਰਾ ਚੀਨੀ ਇਹ ਸਾਰਾ ਉਹ ਕੁਛ। ਮੱਖੀਆਂ ਲਈ ਉਹਨੇ
ਦਾਵਤ ਕੀਤੀ ਪਤਾ ਪੂਰੀ। ਲੱਗਾ ਤੁਹਾਡਾ ਅੱਜ ਤੋਂ ਬਾਅਦ ਮੱਖੇ ਮੱਖੀਆਂ ਮਖੋੜੇ ਸਾਰੇ ਮੈਂ ਤੁਹਾਨੂੰ ਦੱਸਾਂ ਇੱਕ ਗੁਫਲੋਰ ਦਾ ਪਲੇਅਰ ਆ ਉਹ ਗੋਲਫ ਗੁਫਲਰ ਦਾ ਆਹੋ ਉਹਦਾ ਪਲੇਅਰ ਆ, ਉਹ ਜਦੋਂ ਸ਼ਾਟ ਮਾਰਦਾ ਵਾ ਜਾਂ ਕਿਸੇ ਕਾਂ ਨੂੰ ਵੱਜ ਜਾਂਦੀ ਆ ਜਾਂ ਕਿਸੇ ਚਿੜੀ ਨੂੰ ਵੱਜ ਉਹ ਜਾਂਦੀ ਇੱਕ ਕਲਿੱਪ ਬਣਾਇਆ ਉਹਨਾਂ ਨੇ ਕਿਸੇ ਨਹੀਂ ਨਹੀਂ ਉਹ ਹਕੀਕਤ ਚ ਨਹੀਂ, ਮਤਲਬ ਉਹਦੀਆਂ ਕਿੰਨੀਆਂ ਹੀ ਸ਼ਾਟ ਓਏ ਆਹੋ ਉਹਨਾਂ ਨੇ ਉਹ ਬਣਾਇਆ ਨਾ ਕਲਿੱਪ ਬਣਾਇਆ ਮੈਂ ਦੇਖਿਆ ਉਹ ਨਹੀਂ ਕੋਈ ਨਾ ਕੋਈ ਜਾਨਵਰ ਹੀ ਮਾਰਦਾ ਉਹਦਾ ਉਹ ਇੱਕ ਬਹੁਤ ਬ੍ਰੈਂਡ ਦਰਿਆ ਚ ਮਾਰਦਾ ਉਹ ਚ ਵੀ ਇੱਕ ਬਗਲੇ ਜੇ ਨੂੰ ਵੱਜ ਉਹ ਐਵੇਂ ਹੀ ਆ ਉਹ ਇੱਕ ਬੰਦਾ ਜਿਹੜਾ ਬੋਲਰ ਸੀਗਾ ਉਹਨੇ ਬੋਲਿੰਗ ਕੀਤੀ ਵਿੱਚ ਚਿੜੀ ਆ ਗਈ ਹਾਂਜੀ ਹਾਂ ਇਹ ਜੈਨੂਨ ਵਾਕਿਆ ਉਹ ਜ਼ਹੀਰ ਅਹਿਮਦ ਸਾਹਿਬ ਸੀ ਆ ਪਾਕਿਸਤਾਨ ਦੇ ਆਹੋ ਇਹ ਤੇ ਇਹ ਤੇ ਮੰਨਣ ਚਾਹੁੰਦੀ ਗੱਲ ਕਿ ਉਹਨੇ ਸ਼ਾਟ ਮਾਰੀ ਗੇਂਦ ਵੱਜ ਗਈ ਪਰਿੰਦੇ ਨੂੰ ਇਹ ਹੁਣ ਕਿ ਬਾਕੀਆਂ ਵੀ ਹੁਣ ਗੱਲਾਂ ਅੱਜ ਸੈਦ ਅਜਮਲ ਨੂੰ 4 ਛੱਕੇ ਵੱਜੇ ਕਿਹਨੂੰ ਸੈਦ ਅਜਮਲ ਮੈਂ ਕਿਸ ਨੇ ਮਾਰੇ ਮੈਂ ਕਿਸ ਨੇ ਮਾਰਿਆ ਹਾਂਜੀ ਉਹ ਹੈ ਸਈਦ ਅਜਮਲ ਨੂੰ ਹਾਂਜੀ ਸਈਦ ਅਜਮਲ ਤੇ ਬੈਟਸਮੈਨ ਸੀ ਬੋਲਰ ਸੀ ਸਾਜੀ ਹਾਂ ਹੇਠ ਉੱਪਰ 4 ਛਿੱਕੇ ਹਾਂਜੀ ਉਹ ਸਾਜੀ ਹਵਾ ਉਧਰ ਦੀ ਸੀ ਲੱਗ ਗੱਲ ਉਹ ਹਵਾ ਨਾ ਗਏ ਸਾਰੇ ਛੱਕੇ ਉਹ ਹਵਾ ਨਹੀਂ ਸੀ ਭਰਾਵਾ। ਸਾਊਥ ਅਫਰੀਕਾ ਤੇ ਵੈਸਟ ਇੰਡੀਜ਼ ਦੇ ਮੈਚ ਦੇ ਦੌਰਾਨ ਕੁੱਤਾ ਆ ਗਿਆ ਭਾਜੀ। ਹਾਂਜੀ। ਵੈਸਟ ਇੰਡੀਜ਼ ਨੇ ਕਿਹਾ ਇਹ ਕੁੱਤਾ ਤੁਹਾਨੂੰ ਹਰਾਉਣਾ ਹੈ। ਹਾਂ ਉਹ ਜਿਹੜਾ ਕਹੇ ਤਵੀ ਧਾਗੇ ਦਾ ਕੁੱਤਾ Yes, yes, ਅੱਖਾਂ ਹੋ ਗਈ। ਮੋਰਚੀ ਨੂੰ ਕੁੱਤੇ ਦੀ ਕੀ ਗਿਆ ਕਹਿੰਦੇ ਹਰਾਉਣਾ ਹੈ ਸਾਜੀ ਬ੍ਰਾਇਨ ਲਾਰਾ ਕਿਉਂ ਛੱਕੇ ਮਾਰਦਾ ਸੀ ਬਹੁਤੇ? ਯਾਰ ਤੁਸੀਂ ਨਾਜ਼ਰੀਨ ਚੱਕੋ ਮੈਂ ਤੁਹਾਨੂੰ ਪਤਾ ਨਹੀਂ ਤੁਸੀਂ ਦੁਨੀਆ ਦੇ ਕਿਸ ਮਹਾਨ ਵਿਅਕਤੀਆਂ ਦੇ ਵਿੱਚ ਬੈਠੇ ਹੋ ਫੇ ਵਕਤ ਨੇ ਜਿਹੜੀ ਬਾਲ ਕੀਤੀ 161 ਸਰੀਆ 3 ਕਿਲੋਮੀਟਰ ਆਹੋ ਸਾਜੀ ਉਹਨੇ ਆਪਣੇ ਬਜ਼ੁਰਗਾਂ ਕੋ ਪੜਾ ਕੇ ਲਿਆਂਦੀ ਸੀ ਬਾਲ ਸਾਜੀ ਆ ਜਿਹੜਾ ਉਸ ਫੁੱਟਬਾਲ ਤੋਂ ਬਾਅਦ ਕੋਈ ਹੋਈ ਬਾਲ ਰੁਕ ਜਾ ਇੱਕ ਮਿੰਟ ਉੱਤੇ ਠਹਿਰ ਬਾਲ ਤੇ ਲਿਖਿਆ ਵੀ ਸੀ ਬਾਬਾ ਲੁੱਡਾ। ਯੈਸ ਅਫਰੀਦੀ ਦਾ ਜਿਹੜੇ ਛੱਕੇ ਮਾਰੇ ਹਾਂ ਉਹ ਜਿਹੜੇ ਮੈਲਬੌਰਨ ਦੇ ਸਭ ਤੋਂ ਵੱਡੇ ਛੱਕੇ ਅਫਰੀਦੀ ਨੇ ਮਾਰੇ ਉਹਨੇ ਬੱਲੇ 'ਚ ਪਲੇਟਾਂ ਪਵਾਈਆਂ ਸੀ ਹਾਂਜੀ ਸਾਜੀ ਛੱਤ ਵਾਲੇ ਗਰਾਊਂਡ 'ਚ ਗੇਂਦ ਲੱਗੀ ਓਏ ਉਹ ਜੈਸੂਰ ਨੇ ਪਵਾਈਆਂ ਸੀ ਨਹੀਂ ਨਹੀਂ ਇਹਨੇ ਹਾਂ ਜੈਸੂਰੀਆ ਨੇ ਸਪਰਿੰਗਾਂ ਵਾਲਾ ਬੱਲਾ ਸੀ ਉਹਦਾ ਹਾਂ ਇਹਦੇ ਬੱਲੇ 'ਚ ਪਲੇਟਾਂ ਆਵਾਂ ਤੇ ਫਲਾਣਾ ਢਿੰਗਰਾ ਸਾਜੀ ਮੈਲਬੌਰਨ ਦਾ ਜਿਹੜਾ ਗਰਾਊਂਡ ਆ ਮੈਲਬੌਰਨ ਹਾਂ ਹਾਂ ਉਹਦੇ ਵਿੱਚ ਓਏ ਉਹਦਾ ਸਿਗਰਟ ਹੁੰਦਾ ਯਾਰ ਮੈਲਬੌਰਨ ਰੋਡ ਵੀ ਹੈ ਮੈਲਬੌਰਨ ਗਰਾਊਂਡ ਹੈਗਾ ਛੱਤ ਵਾਲਾ ਯਾਰ ਅੱਛਾ ਸਾਜੀ ਉਹ ਇੱਕ ਪਰੀ ਮਾਰਦੀ ਸੀ ਸ਼ਾਦ ਫਰੀਦੀ ਤੇ ਠੀਕ ਹੈ ਇਹ ਉੱਥੇ ਗਿਆ ਸੀ ਵਾਦੀ ਨੀਲਮ ਕੋ ਪਤਾ ਕਿੱਥੇ ਉੱਥੋਂ ਨਹੀਂ ਚਤਰਾਲ ਵਾਲੀ ਸਾਈਡ ਤੇ ਗਿਆ ਚਤਰਾਲ ਵਾਲੀ ਸਾਈਡ ਤੇ ਪੂਰਾ ਵਾਕਿਆ ਪੜ ਲਿਆ ਯਸ ਯਸ ਚਤਰਾਲ ਵਾਲੀ ਸਾਈਡ ਤੇ ਗਿਆ ਉਹ ਲਾਗੇ ਦੇ ਨਾ ਬੈਠਾ ਤੂੰ ਤਾਂ ਸਾਜੀ ਉਹ ਛੱਤ ਨੂੰ ਜਿਹੜੀ ਗੇਂਦ ਲੱਗੀ ਉਹ ਪਰੀ ਨੇ ਲਾਈ ਹਾਂ ਪਰੀ ਨੇ ਝੋਪ ਲਈ ਉਹਨੇ ਗੇਂਦ ਵਾਪਸ ਹੀ ਨਹੀਂ ਕੀਤੀ ਯਾਰ ਇੱਕ ਬੋਲਰ ਆ ਇਹਦਾ ਮਲਿੰਗਾ, ਉਹਨੇ ਆਪਣੀ ਬਾਲ ਦੇ ਵਿੱਚ ਡੱਡੂ ਫਿੱਟ ਕਰਾਏ ਸੀ। ਸਹੀ ਗੱਲ ਆ। ਯਾਸਰ ਬਾਸ ਮਿਲਿੰਗਾ ਹਾਂ ਉੱਥੇ ਥੱਪੇ ਪੱਗ ਨਾਲ ਜੋ ਹੈਂਡ ਚਲੇ ਜਾਂਦੇ ਸੀ ਉਹ ਜਦੋਂ ਬਾਲ ਕਰਾਉਂਦਾ ਯਾਸਰ ਮਲਿੰਗਾ ਯਾਸਰ ਬਾਸ ਮਿਲਿੰਗਾ ਵਾ ਯਾਸਰ ਬਾਸ ਮਲੰਗਾ ਅੱਛਾ ਉਹ ਤੇ ਯਾਸਰ ਬਾਸ ਅੱਛਾ ਪਾਕਿਸਤਾਨ ਸੌਰੀ ਯਾਰ ਮੈਨੂੰ ਨਹੀਂ ਪਤਾ ਪਾਕਿਸਤਾਨ ਇੰਡੀਆ ਦਾ ਵੱਡਾ ਫੈਨ ਹੋਵੇ ਨਾ ਤੇ ਲੋਕ ਆਵਾਮ ਅੰਦਰ ਜਾਣ ਤਰਸਦੇ ਹੋਵੇ ਇਦਾਂ ਦਾ ਬੱਚਾ ਇਹਨੇ ਕੱਲ ਛੋਟੇ ਬਾਲ ਕੇ ਅੰਦਰ ਵੜ ਜਾਂਦਾ ਵੀ ਮੈਂ ਮੈਚ ਦੇਖਣਾ ਬਸ ਹੋਰ ਕੁਝ ਨਹੀਂ। ਉਹ ਬਾਲ ਬ੍ਰੇਕ ਨਹੀਂ ਸੀ ਕਰਦਾ, ਉਹ ਸਿੱਧੀ ਸਿੱਟਦਾ ਸੀ ਤੇ ਉਹ ਠੱਪਾ ਪੈ ਕੇ ਤੇ ਐਨੂੰ ਹੀ ਐਵੇਂ ਹੀ। ਡੱਡੂ ਫਿੱਟ ਕਰਾਏ ਸੀ ਉਹਨੇ ਪੂਰੇ ਅੰਦਰ। ਇਹਦਾ ਮਤਲਬ ਜਿਹੜਾ ਮੁਹੰਮਦ ਆਸਫ ਆ ਉਹਨੇ ਤਾਂ ਫਿਰ ਡੱਡੂਆਂ ਦੀ ਪੂਰੀ ਫੈਮਿਲੀ ਕਰਾਈ ਹੋਣੀ ਨਹੀਂ ਮੁਹੰਮਦ ਆਸਫ ਸਾਹਿਬ ਭਲਾ ਕੀ ਸੀਗੇ? ਉਹਨੇ ਲੈਣ ਨੂੰ ਲੈਣ ਤੋਂ ਸਵਿੰਗ ਸੀਗਾ ਉਹਨੂੰ। ਨਹੀਂ ਨਹੀਂ ਯਾਰ ਮੁਹੰਮਦ ਆਸਫ ਉਹ ਜਾਦੂਗਰ ਸੀ। ਲਾਈਨ ਨੂੰ ਲੈਣ ਤੋਂ ਸਵਿੰਗ ਓਏ ਉਹ ਅਨਬਲੀਵੇਬਲ ਜਿਹੜਾ ਕੰਮ ਹੁੰਦਾ ਨਾ ਅੱਜ ਤੱਕ ਦਾ ਉਹ ਸੀ ਲੇਕਿਨ ਉਸਤਾਦ ਜੀ ਮੁਹੰਮਦ ਵਸੀਮ ਅਕਰਮ ਸਾਹਿਬ ਵਰਗਾ ਨਹੀਂ ਪਤਾ ਕੋ ਆਇਆ। ਉਹ ਨਹੀਂ ਯਾਰ ਇਹ ਸਾਰੇ ਮੰਨਦੇ ਉਹਨੂੰ ਨਹੀਂ ਨਹੀਂ ਮੰਨਦੇ ਨੇ ਵੱਡੇ ਵੱਡੇ ਦੁਨੀਆ ਦੇ ਮੰਨ ਗਏ ਜਿਹੜੇ ਨੇ। ਬੌਲਰ ਨੇ ਨਾ ਉਹ ਆਸਫ ਨੂੰ ਮੰਨੇ ਨੇ ਐ ਲੇਕਿਨ ਉਸਤਾਦ ਜੀ- ਮਕਰਮ ਸਾਰੇ ਉਂਗਲਾਂ ਲਚਕ ਸੀਗੀ ਪਿੱਛੇ ਲੱਗ ਜਾਂਦੀ ਸੀ ਉਂਗਲ। Insurance ਵੀ। ਦਾ ਸੁਲਤਾਨ ਉਸਤਾਦ ਜੀ ਜਿਹੜਾ ਹੈ ਵੇ ਉਹ ਨੋਨੀਅਨ ਸੈਨਵਨ ਜਿਹੜਾ ਉਹ ਸਟੇਕ ਵਾਲਾ ਰੋਨੀ ਹਾਂ ਉਹਨੇ ਭਾਈ ਉਹ ਸਟੇਕ ਰੋਨੀ ਸਿਲਵਨ ਆਹੋ ਉਹਨੇ ਸਟੇਕ ਤੇ ਲਿਖਾਇਆ ਖੈਰ ਮੇਰੇ ਮੁਰਸ਼ਦ ਦੀ ਤਾਂ ਜੀ ਉਹ ਕਦੇ ਖਾਣਾ ਨਹੀਂ ਯਾਰ ਉਹ ਵੀ ਅਨਬਲੀਵੇਬਲ ਆ ਕੰਮ ਉਹ 15 ਰੈਡ ਸਾਜੀ ਸਾਦੀ 15 ਰੈਡ ਦੀ ਨਹੀਂ ਗੱਲ ਹਾਂਜੀ ਇੰਨਾ ਕਿ ਜਿਵੇਂ ਮੁਹੰਮਦ ਆਸਫ ਨਹੀਂ ਕਹਿੰਦਾ ਗੇਂਦ ਮੇਰੇ ਨਾਲ ਗੱਲਾਂ ਕਰਦੀ ਓਏ ਉਹਦੇ ਨਾਲ ਉਹ ਬਾਲ ਉਹ ਜਿੱਥੇ ਜਦੋਂ ਚਾਵੇ ਉੱਥੇ ਰੋਕ ਦਵੇ ਉੱਥੇ ਹੁੰਦਾ ਲੇਕਿਨ ਉਸਤਾਦ ਜੀ ਓਏ ਹੋਏ ਹੋਏ ਉਸਤਾਦ ਜੀ ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ ਅਗਰ ਤੁਸੀਂ ਸਨੋਕਰ ਦੇ ਪਲੇਅਰ ਹੈਗੇ ਹੋ ਤੁਹਾਨੂੰ ਸਨੋਕਰ ਦੀ ਜ਼ਰਾ ਜਿੰਨੀ ਹੈ ਵੇ ਤੇ ਦੁਨੀਆ ਦਾ ਸਭ ਤੋਂ ਅੱਛਾ ਪਲੇਅਰ ਜਿਹੜਾ ਹੈਗਾ ਨਾ ਡਿੰਗ ਹੈਗਾ ਆ ਡਿੰਗ ਡੌਂਗ ਟਿਮ ਡਾਊਨ ਡਿੰਗ ਉਹ ਉਹ ਸੋਕਰ ਬਹੁਤ ਲੰਦਾ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਹੁੰਦਾ ਅਗਲੇ ਤੇ ਕਹਿੰਦਾ 50 ਸਕੋਰ ਹੋਣ ਤੇ ਫੇਰ ਕਹਿੰਦਾ ਮੈਂ ਸ਼ੁਰੂ ਹੋਣਾ ਹਾਂਜੀ ਯਾਰ ਰੋਨੀ ਸਿਲਵਨ ਵਰਗਾ ਪਲੇਅਰ ਕੋਈ ਨਹੀਂ ਹੈਗਾ ਉਹਨੇ ਸਟੇਕ ਤੇ ਮੈਂ ਲਿਖਾਇਆ ਕਹਿੰਦਾ ਭਾਵੇਂ ਡਿੰਗ ਆ ਭਾਵੇਂ ਡੌਂਗ ਆ ਭਾਵੇਂ ਬੱਬਲ ਆ ਜਿਹੜਾ ਮਰਜ਼ੀ ਆ ਤੁਹਾਨੂੰ ਉਹਦੀ ਟੇਪ ਦਾ ਪਤਾ ਹੈ ਨਹੀਂ ਫਿਰ ਤੁਸੀਂ ਛੱਬਾ ਪਾਪੜਾ ਨੇ ਦੇਖਿਆ ਸਾਡੇ ਮਹੱਲੇ 'ਚ ਕੀ ਨੂੰ ਆ ਲੈ ਇਧਰ ਚੈੱਕ ਕਰ ਰੋਨੀ ਤੋਂ ਬਾਅਦ ਸਿੱਧਾ ਛੱਬਾ ਪਾਪੜਾ ਵਾਲਾ ਪਾ ਉਹਨਾਂ ਸੈਂਚਰੀ ਲਾ ਲਓ ਨੰਬਰਾਂ ਨਹੀਂ ਜਿਹੜੀ ਸੈਂਚਰੀ ਯਾਰ ਉਹਨੇ ਅੱਜ ਤੱਕ ਵਾਰੀ ਨਹੀਂ ਆਉਂਦੀ ਇਹ ਸ਼ਾਟ ਖੋਲਣਾ ਵਾ 100 ਕਰਕੇ ਗਿਆ ਬਸ ਰੋਨੀ ਦੇ ਨਾਲ ਜਿਹੜੇ ਮੈਚ ਦਾ ਮਜ਼ਾ ਨਾ ਉਹ ਸਿਰਫ ਟਰੰਪ ਦਾ ਹੀ ਆ ਲੇਕਿਨ ਟਰੰਪ ਕੀ ਹੈ ਜਜ਼ਬਾਤੀ ਹੈ ਕਿਤੇ ਨਾ ਕਿਤੇ ਐਸੀ ਉਹ ਮਿਸਟੇਕ ਨਹੀਂ ਕਰਦਾ A to Z ਧੜਾਕਾ ਉਸਤਾਦ ਜੀ ਤੇ ਰੋਨੀ ਨੇ ਐਸੀ ਪੀਸ ਪਾਈ ਹੈ ਉਹਨੇ ਟਰੰਪ ਨੇ ਰੋਨੀ ਸੋਚ ਵੀ ਨਹੀਂ ਸਕਦਾ ਵੀ ਇੱਥੋਂ ਕਿ ਇੰਜ ਵੀ ਪੀਸ ਪੈ ਸਕਦੀ ਉਹ ਇੰਜ ਦਾ ਨੈਸ਼ ਆ ਉਹ ਐਦਾਂ ਹੀ ਬਈ ਜਿੱਥੇ ਸੋਚ ਸਮਝ ਕੇ ਇੰਜ ਕਰਕੇ ਸਲੋ ਨਾਪ ਕੇ ਪਾਉਣੀ ਨਾ ਉੱਥੋਂ ਇੰਜ ਕਰਕੇ ਠੱਕ ਕਰ ਤੇ ਉਸ ਸਪੀਡ ਤੇ ਬੰਦਾ ਕਹਿੰਦਾ ਯਾਰ ਪਾਗਲ ਆ ਵੀ ਇਸ ਸਪੀਡ 'ਚ ਨਹੀਂ ਸੀ ਜਾਂਦਾ ਐਡੀ ਕੱਟ
ਬਸ ਦਾ ਹਾਂ ਲੇਕਿਨ ਕੀ ਕਰਦਾ ਕਿਤੇ ਨਾ ਕਿਤੇ ਆ ਕੇ ਉਹ ਮਿਸਟੇਕ ਹੋ ਜਾਂਦੀ। ਹਾਂ ਤਾਰੂ ਕਹਿੰਦੇ ਤਾਰੂ ਡੁੱਬਦਾ ਨਾ ਉਹ ਐਟਮ ਕਰਦਾ ਵਾ ਤੇ ਉਹ ਵਿਚਾਰਾ ਫੜਿਆ ਜਾਂਦਾ। ਇੱਕ ਹੋਰ ਵੀ ਪਲੇਅਰ ਹਾਇਰ ਟਰੀ ਉਹਦਾ ਨਾਮ ਹੈ। ਉਹਨੇ ਨਹੀਂ ਉਹ ਕਿੰਨੇ ਨੇ 4-5 ਸਿਗਰਟ ਲਾਇਆ ਹੁੰਦਾ ਬੜੇ ਬੜੇ ਅੱਛੇ ਪਲੇਅਰ ਨੇ। ਸਿਗਰਟ ਮੁੱਕਣ ਤੋਂ ਪਹਿਲੇ ਸਿਗਰਟ ਲਾਇਆ ਹੁੰਦਾ ਤੇ ਉਸਤਾਦ ਜੀ ਉਹ ਖੇਡਦਾ ਹੁੰਦਾ, ਉਹਨੂੰ ਕੋਈ ਵੀ ਮਸਲਾ ਨਹੀਂ। ਸਾਜੀ ਸਾਜੀ ਮੇਲੂ ਵਾ ਹੁੰਦਾ, ਮੇਲੂ ਗਏ ਹਾਂ ਮੇਲੂ ਆ ਇੱਕ ਬਾਂਹ ਦੇ ਨਾਲ ਖੇਡਦਾ ਵਾ ਕਹਿ ਕੇ ਤੇ ਦੂਜੀ ਕਿਤੇ ਬਾਂਹ ਉਹਦੀ ਪਿੱਛੇ ਰੱਖ ਲੈਂਦਾ। ਪਿੱਛੇ ਕਿਉਂ ਹੋ ਕੇ ਰੱਖੇ ਨਹੀਂ ਉਹ ਕਹਿੰਦਾ ਮੈਂ ਖੇਡਣੀ ਇੱਕ ਹੱਥ ਨਾਲ, ਇੱਕ ਸਟਿਕ ਹੱਥ ਚ ਫੜੀ ਆ ਇੰਜ ਕਰਕੇ ਉਹਨੇ ਪੂਰਾ ਫਰੇਮ ਮਾਰਨਾ ਉਹ ਮਤਲਬ ਸਾਰੀਆਂ ਫਟਾ ਵੇਲਾ। ਤਾਂ ਜੀ ਸਾਡੇ ਇੱਕ ਮਹੱਲੇ ਇੱਕ ਪਲੇਅਰ ਆ, ਉਹਨੇ ਉਹ ਸਟਿਕਾਂ ਨਾਲ ਨਹੀਂ ਖੇਡਦਾ, ਉਹਨੇ ਆਪਣੀ ਮੂਲੀ ਰੱਖੀ ਹੋਈ ਹੈ, ਉਹਨਾਂ ਨਾਲ ਖਾਈ ਜਾਂਦਾ, ਨਾਲ ਸਟਿਕਾਂ ਉਹ ਪੀਸਾਂ ਪਾਈ ਜਾਂਦਾ। ਇਹ ਤੁਹਾਡੇ ਕੋਲ ਨੇ ਆ। ਹਾਂਜੀ ਉਹਨੂੰ ਕਹ ਮੂਲੀ ਸਾਰੀ ਖਾ ਲਾ ਹੱਥ ਉਸਤਾਦ ਜੀ ਆ ਜਿਹੜੀ ਟੈਨਿਸ ਗੇਮ ਹੈ ਟੈਨਿਸ, ਹਾਂ ਇਹ ਹੱਥ ਜਾਂ ਸ਼ੇਰ ਖਾਨ ਜਾਂ ਗੀਰ ਖਾਨ ਨਹੀਂ ਉਹ ਸ਼ੰਦ ਵਾਲੀ ਹੈ ਨਾ, ਸਕਵੈਸ਼ ਆ ਸਕਵੈਸ਼ ਵਾਲੀ ਜਿਹੜੀ ਵਿੱਚ ਜਾਲੀ ਲੱਗੀ ਹੁੰਦੀ। ਹਾਂ ਓਏ ਇਹ ਹਾਦਸੇ ਦੀ ਤੌਰ ਤੇ ਹੋਈ ਹੈ, ਕਿਸੇ ਨੇ ਯਾਦ ਨਹੀਂ ਕੀਤੀ। ਜੰਗਲ ਦੇ ਵਿੱਚ ਇੱਕ ਮਾਈ ਨੇ ਮੰਜਾ ਧੋ ਕੇ ਖੜਾ ਕੀਤਾ ਵਾ, ਪਰ ਉਹ ਇੱਕ ਬੰਦੇ ਨੇ ਬਤੌਂ ਜਿਹਾ ਸੁੱਟਿਆ, ਉਧਰੋਂ ਉਹਨੇ ਸੁੱਟਤਾ, ਦੋ ਵੀ ਲੱਗੇ ਰਹੇ ਏਦਾਂ, ਫਿਰ ਸੋਟੀ ਫੜ ਲਈ। ਉਹਨੇ ਸੋਟੀ ਫੜ ਲਈ, ਐਸਾ ਤਰੱਕੀ ਹੋਈ, ਫਿਰ ਰਾਕਟ ਆ ਗਏ, ਫਿਰ ਗੇਂਦ ਬਣ ਗਈ, ਉਹ ਇੱਕ ਫਿਰ ਹੋਰ ਐਡੀ ਨਿੱਕੇ ਜਿਹੇ ਟੇਬਲ ਤੇ ਐ ਨਿੱਕੇ ਜਿਹੇ ਨੇ ਟੇਬਲ ਟੈਨਿਸ। ਓਏ ਅੱਲਾ ਮਾਫੀ ਉਹ ਕੀ ਗੇਮ ਆ। ਜੀ ਬੜੀ ਬੜੀ ਆਈਟਮਾਂ ਆ ਚਿੱਬਾਂ ਚੋਕ ਇੱਕ ਬੰਦੇ ਨੇ ਖੀਰੇ ਨਾਲ ਬੰਦਾ ਲੁੱਟ ਲਿਆ। ਹਾਂ ਖੀਰੇ ਨਾਲ ਬੰਦਾ ਲੁੱਟ ਲਿਆ, ਹਾਂ, ਪਿੱਛੋਂ ਨੇ ਲਾਤਾ ਹੋਣਾ। ਪਿੱਛੋਂ ਲਾ ਕੇ ਕਹਿੰਦਾ ਕੱਢ ਦੇ ਜੋ ਕੁਝ। ਏਦਾਂ ਬੜੇ ਬੰਦੇ ਭੁਲੇਖਾ ਉਹ ਟੇਬਲ ਟੈਨਿਸ ਦਾ ਜਿਹੜਾ ਸਭ ਤੋਂ ਵੱਡਾ ਪਲੇਅਰ ਸੀਗਾ ਉਹ ਸੀਗਾ ਜਿੰਗੀ ਟੋਰਾ। ਜਿੰਕੀ ਟੋਰਾ। ਨਹੀਂ ਯਾਰ ਇਹ ਜਿੰਕੀ ਟੋਰਾ ਜੋ ਉਸਤਾਦ ਜੀ ਉਹਦਾ 45 ਕਿਲੋ ਦਾ ਛਿੱਕਾ ਸੀਗਾ। ਹਾਂ 45 ਕਿਲੋ ਦਾ ਛਿੱਕਾ। ਮੈਂ ਫਿਰ ਉਹਨਾਂ ਤੇ ਸਰਚ ਕੀਤੀ, ਉਹ ਫਿਰ ਉਹ ਤਬਲੇ ਵਾਲਿਆਂ ਦੇ ਵੀ ਸਰਚ ਕੀਤੀ ਜਿਨ੍ਹਾਂ ਨੇ ਵਜ਼ਨ ਪਾ ਕੇ, ਫਿਰ ਉਹ 45 ਕਿਲੋ ਦਾ ਛਿੱਕਾ, ਫਿਰ ਉਹ ਟੂਰਨਾਮੈਂਟ ਤੋਂ ਪਹਿਲੇ ਉਹ ਪ੍ਰੈਸ ਕਰਦਾ ਸੀ ਤੇ ਜਿੱਤ ਜਾਂਦਾ ਸੀ। ਜਿੱਤ ਜਾਂਦਾ 45 ਕਿਲੋ ਛੱਕੇ ਨਾ। ਹਾਂਜੀ ਸਾਜੀ ਨੂੰ ਵੀ ਅੱਕਾ ਬੱਕਾ ਕਰਤਾ। ਸਾਜੀ ਇੱਕ ਨਾਰਵੇ ਦਾ ਇੱਕ ਸਿੰਗਰ ਉਸਦਾ, ਉਹ ਨਾਰਵੇ ਉਹ ਕਿਤੇ ਉਹ ਇੱਕ ਟਾਈਮ 'ਚ ਦੋ ਆਵਾਜ਼ਾਂ ਨਾਲ ਗਾਣਾ ਗਾਉਂਦਾ ਸੀ, ਯਾਨੀ ਦੋ ਮਾਈਕ ਫੜ ਕੇ ਨਾ ਏਦਾਂ ਕਹਿੰਦਾ ਤੁਮਨੇ ਇੱਕ ਥੱਲੋਂ ਆਵਾਜ਼ ਆ ਰਹੀ ਹੈ ਕੁੱਥੋਂ, ਯਾਨੀ ਕੁੜੀ ਮੁੰਡੇ ਦਾ ਇਕੱਠਾ ਗਾਣਾ ਗਾ ਦਿੰਦਾ ਸੀ। ਉਹ ਨਹੀਂ ਉਹ ਭਰਾਵਾ ਉਹਨੇ ਪਤਾ ਕੀ ਉਸਤਾਦ ਜੀ ਉਹਨੇ ਦਰਮਿਆਨ 'ਚ ਟੇਪ ਲਾਈ ਹੁੰਦੀ ਸੀ, ਇੱਥੋਂ ਟੇਪ ਲਾਈ ਹੁੰਦੀ ਸੀ ਤੇ ਇੰਜ ਮਾਈਕ ਰੱਖੇ ਹੁੰਦੇ ਸੀ ਦੋਵੇਂ ਜਣੇ, ਇਧਰੋਂ ਲੈਦਾ ਇਧਰੋਂ ਲੈਦਾ ਟੇਪ ਰੱਖ ਕੇ ਇਹਨੂੰ ਇੱਥੇ ਤੀਲੀ ਫਸਾਉਣੀ ਪੈਂਦੀ ਹੈ, ਤੀਲੀ ਫਿਰ ਇਧਰੋਂ ਹੋਰ ਹਰ ਕੋਈ ਵੱਧ ਤੋਂ ਵੱਧ ਨੌਲੇਜ ਰੱਖ ਰਿਹਾ ਇੱਥੇ। ਸਾਜੀ ਅਸੀਂ ਵੀ ਬੈਠੇ ਪਿੱਕੇ ਇੱਥੇ, ਸਾਨੂੰ ਅਸੀਂ ਪਤਾ ਹੀ ਕੋਈ ਬੇਵਕੂਫ ਰਹਿ ਗਏ ਬਸ ਕੱਲੇ। ਸਹੀ ਗੱਲ ਸਿੱਖ ਜਾਏਗਾ। ਸਾਜੀ ਆ ਜਿਹੜਾ ਇੱਕ ਅੰਬਾਬਾ ਕੀ ਅੰਬਾਨੀ ਨਹੀਂ ਅਬਾਮਾ ਉਹ ਜਿਹੜਾ ਉਹ ਫੁੱਟਬਾਲ ਦਾ ਅੰਬਾਲੀ ਪੁਲੀ ਨਹੀਂ, ਉਹ ਗੰਜਾ ਕਾਲਾ ਟਬੋਕੇ ਟਬੋਕੇ ਨਹੀਂ, ਗੰਜਾ ਵਾ ਫੁੱਟਬਾਲ ਦਾ ਪਲੇਅਰ ਆ। ਮੈਲਸੀ ਇੱਕ ਮੈਸੀ, ਇੱਕ ਰੋਨਾਲਡੋ, ਇੱਕ ਉਹਦੇ ਨਾਲ ਦਾ ਤੀਸਰਾ ਵਾ ਲੰਬਾ ਜਿਹਾ, ਉਹ ਟਬਾਮਾ ਮੈਰਾਡੋਨਾ ਹੈ ਇਦਾਂ ਦਾ ਹੀ ਨਾਮ ਉਹਦਾ। ਕਿਹੜੀ ਗੇਮ ਚ? ਫੁੱਟਬਾਲ ਵਾਲੀ, ਠੁੱਡੇ ਵਾਲੀ ਫੁੱਟਬਾਲ ਵਾਲੀ। ਉਹ ਕਾਲਾ ਜਿਹਾ ਕਾਲਾ ਜਿਹਾ ਬੁੱਲੜ ਜਿਹਾ ਅੰਬਾ ਕੇ ਪਤਨੀ ਲੁੰਗੀ ਨਗੀੜੀ ਹੈ ਯਾਰ। ਅੱਛਾ ਯਾਰ ਫੁੱਟਬਾਲ ਵਾਲੀ ਇੰਜ ਦੱਸ ਕੇ ਫੁੱਟਬਾਲ ਵਾਲੀ ਇੰਜ ਕਿਹੜਾ ਹੁੰਦਾ? ਫੁੱਟਬਾਲ ਵਾਲੀ ਇੰਜ ਵੀ ਨਹੀਂ ਹੁੰਦੀ ਫੁੱਟਬਾਲ ਵਾਲੀ, ਇੰਜ ਤੇ ਕ੍ਰਿਕਟ ਨੂੰ ਕਿਹਾ ਜਾਂਦਾ ਚਕੇਰੋ ਚਬਾਮਾ। ਅੱਛਾ ਉਹਦਾ ਫੁੱਟਬਾਲ ਵਾਲੀ ਦਾ ਠੀਕ ਆ। ਉਹਨੇ ਸ੍ਰੀ ਮੈਰਾਡੋਨਾ, ਮੈਲਸੀ ਤੇ ਰੋਨਾਲਡੋ। ਨਹੀਂ ਹੁਣ ਤੱਕ ਉਹ ਖੇਲ ਡਿਆ ਮੈਂ ਦੇਖਿਆ ਵਾ, ਉਹ ਕਾਲਾ ਜਿਹਾ ਕਾਲਾ ਜਿਹਾ ਲੰਬਾ ਜਿਹਾ। ਅੱਛਾ ਉਹਨੇ ਸਤਾਜੀ ਸ਼ਾਟ ਮਾਰੀ ਆ ਪੈਰ ਦੇ ਨਾਲ, ਤੇ ਸ੍ਰੀਲੰਕਾ 'ਚ ਮੈਚ ਹੋਣਾ ਸੀ, ਯੂਕੇ ਫੁੱਟਬਾਲ ਲੱਭਾ ਜਾ। ਓਕੇ ਇਹਦੀ ਗੱਲ ਤਾਂ ਨਹੀਂ ਯਾਰ ਕੋਈ ਨਹੀਂ ਯਾਰ। ਬਾਰਾ ਜੈਨੂਇਨ ਗੱਲ ਹੈ ਉਸਤਾਦ ਜੀ, ਰੋਨਾਲਡੋ ਦਾ ਜਿਹੜਾ ਜੰਪ ਆ ਜਿਹੜਾ ਉਹਨੇ ਇੰਜ ਕਰਕੇ ਮਾਰਿਆ, ਆਇਆ ਮੇਰਾ ਫੇਵਰਟ ਆ। ਓਏ ਕੀ ਜੰਪ ਆ ਯਾਰ। ਰੋਨਾਲਡੋ ਨਾਲੋਂ ਵੀ ਉਸਤਾਦ ਜੀ ਇੱਕ ਪਲੇਅਰ ਐਸਾ ਹੈਗਾ ਸੀਗਾ, ਉਹਦਾ ਨਾਂ ਸੀ ਮੈਰਾਡੋਨਾ ਸੀ ਨਾ ਛੋਟੇ ਜਿਹਾ ਕਦਾ ਹੱਥ ਨਾਲ ਗੋਲ ਕੀਤਾ ਸੀ ਉਹਨੇ ਸਾਰਾ। ਇੱਕ ਹੋਰ ਸੀਗਾ ਉਸਤਾਦ ਜੀ, ਮੈਰਾਡੋਨਾ ਵੀ ਬਹੁਤ ਨਾਈਸ। ਇੱਕ ਹੋਰ ਸੀਗਾ ਉਸਤਾਦ ਜੀ। ਮੈਸੀ ਆ। ਅੱਛਾ ਮੈਸੀ ਤੇ ਮੈਰਾਡੋਨਾ ਕਿਹੜਾ ਅੱਛਾ ਪਲੇਅਰ ਆ? ਮੈਰਾਡੋਨਾ ਮੈਸੀ ਨਹੀਂ, ਮੈਸੀ ਜਿਹੜੀ ਗੇਮ ਆ ਨਾ ਉਹ ਹੋਰ ਲੈਵਲ ਦੀ, ਮੈਰਾਡੋਨਾ ਦੀ ਹੋਰ ਹਿਸਾਬ ਦੀ ਸੀ। ਉਹ ਜਿਹਦੇ ਅਗਰ ਮੇਰੇ ਹਿਸਾਬ ਨਾਲ ਤੁਸੀਂ ਮੁਆਜ਼ਨਾ ਕਰਾਓਗੇ, ਮੈਰਾਡੋਨਾ ਸਾਹਿਬ ਦਾ ਇੱਕ ਅਲੱਗ ਮੁਕਾਮ ਆ, ਮੈਸੀ ਦਾ ਹੋਰ ਹਿਸਾਬ। ਮੈਸੀ ਕਿਹੜੀ ਟੀਮ ਚ? ਤੁਸੀਂ ਸਿਰਫ ਇਹਦਾ ਮੈਸੀ ਭਾਜੀ ਪੁਰਤਗਾਲ ਚ ਗਲਤ ਅਰਜੈਂਟਾਈਨ ਯਾਰ ਅੱਛਾ ਅਰਜੈਂਟਾਈਨ ਨਹੀਂ, ਅੱਛਾ ਆ ਜਿਹੜਾ ਵਾ ਮੈਰਾਡੋਨਾ ਹਾਂਜੀ, ਇਹ ਬ੍ਰਾਜ਼ੀਲ ਦੇ ਬ੍ਰਾਜ਼ੀਲ ਦਾ ਸੀ ਸਾਜੀ, ਰਿਟਾਇਰ ਹੋ ਗਿਆ, ਰਿਟਾਇਰ ਹੋ ਗਿਆ। ਬੜੇ ਪੁਰਾਣੇ। ਤੇ ਰੋਨਾਲਡੋ ਇਹ ਪੁਰਤਗਾਲ, ਜਿਹੜਾ ਪੁਰਤਗਾਲ ਉਹ ਖੇਡਣ ਡਿਆ। ਪੁਰਤਗਾਲ ਦਾ ਯਾਰ ਉਹ ਕਿਹੜਾ ਸੀ ਗੰਜਾ ਜਿਹਨੇ ਟੱਕਰ ਮਾਰੀ ਸੀ? ਅੱਛਾ ਇੱਥੇ ਦੇ ਬੜੇ ਗੋਲ ਆਏ ਨੇ ਫੁੱਟਬਾਲ ਪਲੇਅਰ ਜਿਹੜੇ ਨੇ ਅਰਜਨਟੀਨਾ ਦੇ, ਅਰਜਨਟੀਨਾ ਤੇ ਬ੍ਰਾਜ਼ੀਲ ਦੇ। ਤੁਹਾਨੂੰ ਪਤਾ ਕੀ ਹੈ ਬ੍ਰਾਜ਼ੀਲ ਆਦਮੀ ਆ ਯਾਰ। ਉਸਤਾਦ ਜੀ ਜਿਹੜੀ ਪਾਕਿਸਤਾਨੀ ਟੀਮ ਫੁੱਟਬਾਲ ਦੀ ਸੀਗੀ ਉਹ ਖੇਡਣ ਗਈ, ਕਰਾਚੀ ਦੀ ਸੀ ਉਹਦੀ। 27 ਬੰਦੇ ਗਏ ਸੀਗੇ ਫੁੱਟਬਾਲ ਦੇ, ਤੇ ਸਿਰਫ ਕੋਚ ਤੇ ਮੈਂ ਕਹਿੰਦਾ 2 ਮਿੰਟ ਬਾਅਦ ਉੱਤੇ
ਇੰਜ ਕਰਕੇ ਬੈਠੇ ਸਾਈਡਾਂ ਤੇ ਨਹੀਂ 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 ਹਾਂ ਉਸਤਾਦ ਜੀ ਪਾਕਿਸਤਾਨ ਚੋਂ ਹੀ ਗੋਲ ਨਿਕਲਣ ਡਿਆ ਵਾ ਹਾਂਜੀ ਇਹ ਫੁੱਟਬਾਲ ਰੋਨਾਲਡੋ ਨੇ ਕਿਹਾ ਅਗਲੇ ਅਗਰ ਹੋਣਾ ਫੀਫਾ ਹੋਣਾ ਉਹਨੇ ਕਿਹਾ ਮੈਂ ਲੈਣੇ ਪਾਕਿਸਤਾਨ ਦੇ ਬੱਚੇ ਸਾਰੇ 19 ਬੱਚੇ ਸਿਲੈਕਟ ਹੋਏ ਲੋਕਾਂ ਦਾ ਇਹ ਜਿਹੜੇ ਪਹਿਲੇ ਗਏ ਸਨ ਨਾ ਉਸਤਾਦ ਜੀ ਹਕੀਕਤ ਤਾਂ ਸਾਡੀ ਕਰਾਚੀ ਦੇ ਵਿੱਚ ਬਹੁਤ ਆ ਤੇ ਭਾਈ ਲੋਹੇ ਦੇ ਪਿੱਤੇ ਚਾਹੀਦੇ ਆ ਫੁੱਟਬਾਲ ਖੇਲਣ ਲਈ ਨਹੀਂ ਹਾਕੀ ਵੀ ਉਹੀ ਤਾਂ ਮੈਂ ਗੱਲ ਕਰ ਰਿਹਾ ਸੀ ਉਹਨੂੰ ਸ਼ਬਾਜ਼ ਸਾਹਿਬ ਜਿਹੜੇ ਹੈਗੇ ਨੇ ਨਾ ਸ਼ਬਾਜ਼ ਉਹਨਾਂ ਨੂੰ ਹਾਰਸ ਦਾ ਯਾਨੀ ਕਿ ਮਿਲਿਆ ਹਾਂਜੀ ਕਿ ਇੰਨਾ ਤੇਜ਼ ਘੋੜਾ ਖੇਡਦੇ ਸੀ ਹਾਕੀ ਦਾ। ਤੇ ਉਹ ਉਹ ਕਹਿੰਦੇ ਸਹੀ ਗੱਲ ਆ ਜਿਹੜੇ ਫੁੱਟਬਾਲ ਪਲੇਅਰ ਹੋ ਗਿਆ ਹਾਕੀ ਹੋ ਗਈ ਇਹ ਭਾਈ ਇਹ ਤੁਹਾਨੂੰ ਘੋੜਿਆਂ ਦੇ ਉਹ ਪਿੱਤੇ ਚਾਹੀਦੇ ਨੇ ਉਹ ਜਿਹੜਾ ਪਲੇਅਰ ਸੀ ਆਮ ਇਨਸਾਨ ਦਾ ਕੰਮ ਨਹੀਂਗਾ ਸਾਜੀ ਇਹ ਛੋਟੀਆਂ ਗੇਮਾਂ ਵਾ ਸਾਡੇ ਗਲੀ ਦੇ ਵਿੱਚ ਇੱਕ ਬੰਦਾ ਵਾ ਉਹ 올림픽ਸ ਦੇ ਵਿੱਚ ਗਿਆ ਹਾਂਜੀ ਵਰਲਡ ਟੂਰ ਤੇ ਯਾਨੀ ਕਿ ਉਹ ਤੇ ਉੱਥੇ- game ਦੇ ਚੱਕਰ ਦੇ ਉਹ ਬੇਸਬਾਲ ਵਾਲਾ ਨਹੀਂ ਹੁੰਦਾ ਜਿਹੜਾ ਗੰਨਾ ਲੈ ਕੇ ਗਿਆ ਕਹਿੰਦਾ ਮੈਂ ਗੰਨੇ ਨਾਲ ਖੇਡਣਾ ਉਹ ਲੋਹੇ ਦੀ ਬਾਲ ਤੇ ਗੰਨੇ ਦੇ ਨਾਲ ਉਹ ਸ਼ਾਟ ਕਰ ਰਿਹਾ ਮੈਂ ਇੱਕ ਕੀਤੀਆਂ ਸਾਜੀ ਉਹਨੇ। ਘੰਟਾ ਲੇਟ ਹੋ ਗਿਆ ਨਾਲ ਦਾ ਖਿਲਾੜੀ ਉਹਦੀ ਹਾਕੀ ਚੂਕ ਗਿਆ ਉਹ ਬੈਠਾ ਵੇਖੇ ਹੁਣ ਜਰਾ ਉਸਤਾਦ ਜੀ ਉਹ ਬਾਲ ਨਹੀਂ ਸਿੱਟੀ ਦਾ ਐ ਕਰਕੇ ਐਂ। ਉਹਨੇ ਕੋਣੀ ਸਮੇਤ ਸਿੱਟ ਦਿੱਤਾ ਸੀ ਰੋਨਾਲਡੋ ਜਦੋਂ ਦਾ ਛੋਲੇ ਖਾਣ ਲੱਗਾ ਸਾਜੀ ਉਹਦਾ ਫੇਮਸ ਹੋਇਆ ਉਹਦੀ ਹਾਕੀ ਰੋਨਾਲਡੋ ਜਿਸਮ 'ਚ 0.0% ਚਰਬੀ ਹੈ ਜਿਹਨੇ ਸ਼ਕਰਗੰਦੀ ਬੜੀ ਖਾਧੀ ਆ ਸ਼ਕਰਗੰਦੀ ਦੀ ਵਜ੍ਹਾ ਤੋਂ ਹੋਇਆ ਵਾ ਉਸਤਾਦ ਜੀ ਆਹੋ ਉਸਤਾਦ ਜੀ ਉਹਨੂੰ ਹੁਣ ਮੈਂ ਕੀ ਦੱਸਾਂ ਰੋਨਾਲਡੋ ਨੂੰ ਤਿੰਨ ਤਿੰਨ ਜਣੇ ਬੋਲਦੇ ਹੁੰਦੇ ਯਾਰ ਇੱਕ ਮਿੰਟ ਸ਼ਬਾਜ਼ ਜੀ ਨੇ ਅੱਛਾ ਫਿਰ ਐਸੀ ਗੱਲ ਆ ਵੀ ਉਹਨੂੰ ਪਤਾ ਵੀ ਆ ਇਹਨੂੰ ਪਤਾ ਵੀ ਆ ਵੀ ਉਹਦੀ ਮੁਸਲਸਲ ਆਵਾਜ਼ ਆ ਰਹੀ ਹੈ ਲੇਕਿਨ ਉਹ ਇੱਕ ਵਾਰੀ ਉਸਤਾਦ ਜੀ ਕਹਿ ਕੇ ਚੁੱਪ ਵੀ ਨਹੀਂ ਕਰ ਰਿਹਾ ਯਾਨੀ ਇਹ ਕੈਸੀ ਲੋਡਗਰ ਉਹ ਬੋਲੀ ਜਾ ਰਹੇ ਤਾਂ ਕਿ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਸਹੀ ਗੱਲ ਮੈਂ ਹੈਰਾਨ ਆ ਯਾਰ ਨਜ਼ਰ ਵਾਪਸ ਲਾ ਲਓ ਉਸਤਾਦ ਜੀ ਉਹ ਫੁੱਟਬਾਲ ਦੀ ਸਾਰੀ ਟੀਮ ਜਿਹੜੀ ਪਾਕਿਸਤਾਨ ਦੀ ਸੀ ਨਾ ਉਸਤਾਦ ਜੀ ਉਹ ਟੂਰਨਾਮੈਂਟ ਖੇਡਣ ਗਈ ਤੇ ਸਾਰੇ ਸਲਿੱਪ ਹੋ ਗਏ ਸਿਰਫ 3 ਜਣੇ ਵਾਪਸ ਤਿੰਨ ਵਾਲੇ ਓਕੇ ਜੀ ਹਾਂ ਕਸਮੇ ਹਕੀਕਤ ਗੱਲ ਜੀ ਰੁਕ ਗਏ ਉਹ ਸਾਰੇ ਰੁਕ ਗਏ। ਜਿੰਨੇ ਟੂਰਨਾਮੈਂਟ ਹੋ ਰਹੇ ਆ ਲੀਗਸ ਹੋ ਰਹੀਆਂ ਫੁੱਟਬਾਲ ਦੀਆਂ ਸਾਰੇ ਪਾਕਿਸਤਾਨ ਚੋਂ ਬਣ ਕੇ ਜਾਂਦੇ ਕੋਈ ਅਦਰ ਕੰਟਰੀ ਨਹੀਂ ਨਹੀਂ ਦਿੰਦੇ ਸਾਰੇ ਜਿੰਨੇ ਵੀ ਨੇ ਅਸ਼ਬਾਜ਼ ਸੀਨੀਅਰ ਦੀ ਹਾਕੀ ਜਿਹੜੀ ਹੈ ਉਸਤਾਦ ਜੀ ਉਹ ਭੇਜਦੀ ਸੀ ਉਹਨਾਂ ਨੇ ਬਾਹਰ ਲੈਬਾਰਟਰੀ ਚ ਵਿੱਚ ਤੇਰੀ ਕਿੱਥੇ ਹੋ ਜਿਹੜੀ ਦੂਜੀ ਤੂੰ ਵੀ ਭੇਜ ਦੇ ਓਕੇ